वाहिगुरू जी का खालसा वाहिगुरू जी की फतेह। अस्सलाम वालेकुम आदाब बर्ड्स मैं ਤੁਹਾਡੀ ਹੋਸਟ ਨੀਲਮ ਖੁਰਤਨਾ ਟੀਵੀ ਰਿਪੋਰਟ ਦੇ ਸਾਰੇ ਦਰਸ਼ਕਾਂ ਤੇ ਸਰੋਤਿਆਂ ਨੂੰ ਜੀ ਆਇਆਂ ਕਹਿੰਦੀ ਆ ਪ੍ਰੋਗਰਾਮ ਸੱਚੋ ਸੱਚ ਵਿੱਚ ਜਿਹੜੇ ਇਸ ਪ੍ਰੋਗਰਾਮ ਨਾਲ ਦੇਸ਼ਾਂ ਵਿਦੇਸ਼ਾਂ ਤੋਂ ਜੁੜ ਚੁੱਕੇ ਨੇ। ਖਾਲਸਾ ਅਫੇਅਰ ਸੈਂਟਰ ਦੇ ਸੰਚਾਲਕ ਡਾਕਟਰ ਮਨਜੀਤ ਸਿੰਘ ਰੁਸਾਨਾ ਇਸ ਤਰ੍ਹਾਂ ਸਟੂਡੀਓ ਵਿੱਚ ਮੇਰੇ ਨਾਲ ਸ਼ਾਮਿਲ ਨੇ। ਉਹਨਾਂ ਨਾਲ ਗੱਲਬਾਤ ਕਰਕੇ ਅੱਜ ਦਾ ਵਿਸ਼ੇ ਉੱਪਰ ਉਹਨਾਂ ਤੋਂ ਉਹਨਾਂ ਦਾ ਤਜਜ਼ੀਆ ਜਾਣਦੇ ਹਾਂ। ਜੀ ਡਾਕਟਰ ਸਾਹਿਬ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। हाँ जी नीलम कौर जी ਤੁਹਾਨੂੰ ਵੀ ਤੇ ਦੁਨੀਆ ਭਰ ਚ ਬੈਠੇ ਸਾਡੇ ਬਹੁਤ ਹੀ ਪਿਆਰੇ ਸੋਹਣੇ ਸਿਆਣੇ ਟੀਵੀ 84 ਦੇ ਵਿਊਅਰਸ ਨੂੰ ਵੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਤੇ ਸਾਡੇ ਬਹੁਤ ਹੀ ਪਿਆਰੇ ਮੁਸਲਮਾਨ ਭੈਣਾਂ ਭਰਾਵਾਂ ਨੂੰ अस्सलाम वालेकुम। जी राज साहब जी आनू प्रोग्राम सचो सच विच बहुत मेहरबानी जी राज साहब अज 5 सितंबर 2023 21 भादो नानकशाही संमत 555 ਦਾ ਦਿਨ ਹੈ ਤੇ ਰਾਜ ਸਾਹਿਬ ਪ੍ਰੋਗਰਾਮ ਸ਼ੁਰੂ ਕਰਨ ਤੋਂ ਪਹਿਲਾਂ ਅਸੀਂ ਦਰਸ਼ਕਾਂ ਦੇ ਸਰੋਤਿਆਂ ਨੂੰ ਹਮੇਸ਼ਾ ਤਰ੍ਹਾਂ ਦੱਸ ਦਈਏ ਵਿਊਅਰਸ ਜੇ ਤੁਸੀਂ ਹੱਕ ਸੱਚ ਇਨਸਾਫ ਤੇ ਪੈਰਾ ਦਿੰਦਾ ਇੱਕੋ ਇੱਕ ਚੈਨਲ ਟੀਵੀ 84 ਨੂੰ ਦੇਖਣਾ ਚਾਹੁੰਦੇ ਹੋ ਤਾਂ ਤੁਸੀਂ ਦੇਖ ਸਕਦੇ ਸਪੈਕਟਰਮ ਕੇਬਲ ਆਰਸੀਐਨ ਕੇਬਲ ਵੈਫਨ ਕੈਨੇਡਾ roku ਜਾਦੂ ਬਾਕਸ ਸ਼ਾਵਾ ਫੇਸਬੁੱਕ ਟੀਵੀ 84 ਦੀ ਐਪ ਰਾਹੀਂ ਆਨਲਾਈਨ ਸਟ੍ਰੀਮਿੰਗ ਐਂਡ ਆਈਪੀ ਬਾਕਸ ਤੇ ਤੁਸੀਂ ਟੀਵੀ 84 ਨੂੰ ਦੇਖ ਸਕਦੇ ਹੋ। ਵਿਊਅਰਸ ਜੇ ਤੁਸੀਂ ਟੀਵੀ 84 ਨਾਲ ਜਾਂ ਪ੍ਰੋਗਰਾਮ ਸੱਚੋ ਸੱਚ ਨਾਲ ਫੇਸਬੁੱਕ ਰਾਹੀਂ ਜੁੜੇ ਤਾਂ ਵੱਧ ਤੋਂ ਵੱਧ ਲਾਈਕ ਕਰੋ ਤੇ ਸ਼ੇਅਰ ਕਰੋ ਅਤੇ ਨਾਲ ਹੀ YouTube ਤੇ ਸਬਸਕ੍ਰਾਈਬ ਵੀ ਕਰੋ। ਇਹ ਵੀ ਦੱਸ ਦਿਓ ਕਿ ਤੁਸੀਂ ਟੀਵੀ 84 ਦੀ ਐਪ ਨੂੰ ਐਂਡਰੋਇਡ ਐਂਡ ਐਪ ਸਟੋਰ ਤੇ ਡਾਊਨਲੋਡ ਕਰਕੇ ਜੋ ਟੀਵੀ 84 ਦੀ ਲਾਈਵ ਸਟ੍ਰੀਮ ਹੈ ਉਸ ਨੂੰ ਤੁਸੀਂ 24 ਆਵਰਸ ਦੇਖ ਸਕਦੇ ਹੋ। ਸੋ ਵਿਊਅਰਸ ਪ੍ਰੋਗਰਾਮ ਦੀ ਸ਼ੁਰੂਆਤ ਕਰਾਂਗੇ ਹਮੇਸ਼ਾ ਤਰ੍ਹਾਂ ਦੀ ਸਪਾਂਸਰਸ਼ਿਪ ਦੇ ਹਵਾਲੇ ਨਾਲ ਕਿ ਅੱਜ ਦੇ ਪ੍ਰੋਗਰਾਮ ਸੱਚੋ ਸੱਚ ਨੂੰ ਸਪਾਂਸਰ ਕੀਤਾ ਗਿਆ ਹੈ ਟੈਕਸਸ ਤੋਂ ਵੀਰ ਗੋਵਿੰਦਰ ਸਿੰਘ ਜੀ ਅਤੇ ਅਮਨਵੀਰ ਸਿੰਘ ਜੀ ਹੋਰਾਂ ਵੱਲੋਂ। ਸੋ ਇਹਨਾਂ ਨੇ ਬੇਨਤੀ ਕੀਤੀ ਹੈ ਕਿ ਅੱਜ ਮੋਦੀ ਕਿਆਂ ਦੇ ਸਾਹਮਣੇ ਇੰਡੀਆ ਅਲਾਈਅੰਸ ਵਾਲੇ ਖਲੋਤੇ ਹਨ ਪਰ ਸਾਡੇ ਲਈ ਦੋਵੇਂ ਧਿਰਾਂ ਇੱਕ ਬਰਾਬਰ ਹਨ। ਹਕੂਮਤ ਕਿਸ ਵੀ ਧਿਰ ਦੀ ਆ ਜਾਵੇ ਸਾਡੇ ਲਈ ਇਸ ਹਕੂਮਤ ਨੇ ਜ਼ਹਿਰੀ ਉਗਲਣਾ ਹੈ। ਸੋ ਸਾਡੇ ਮਸਲੇ ਖਾਲਿਸਤਾਨ ਦੀ ਪ੍ਰਾਪਤੀ ਤੋਂ ਬਗੈਰ ਹੱਲ ਨਹੀਂ ਹੋਣੇ। ਸੋ ਪਰ ਇਹਨਾਂ ਨੂੰ ਵੀ ਦੇਖਦੇ ਹਾਂ ਹੁਣ ਪੰਜਾਬ ਵਿੱਚ ਜਿਹੜੇ ਆਪ ਵਾਲੇ ਕਾਂਗਰਸ ਨਾਲ ਰਲ ਕੇ ਕੀ ਚੰਨ ਚਾੜਨਗੇ। ਸੋ ਅੱਜ ਦੀ ਸਪਾਂਸਰਸ਼ਿਪ ਲਈ ਅਸੀਂ ਵੀਰ ਅਮਨਵੀਰ ਸਿੰਘ ਜੀ ਅਤੇ ਸਰਦਾਰ ਗੋਵਿੰਦਰ ਸਿੰਘ ਜੀ ਹੋਰਾਂ ਦਾ ਤਹਿ ਦਿਲ ਤੋਂ ਧੰਨਵਾਦ ਕਰਦੇ ਹਾਂ। ਤੁਹਾਨੂੰ ਵੀ ਅਪੀਲ ਤੇ ਬੇਨਤੀ ਕਰਦੇ ਹਾਂ ਕਿ ਤੁਸੀਂ ਪ੍ਰੋਗਰਾਮ ਸੱਚੋ ਸੱਚ ਨੂੰ ਵੱਧ ਤੋਂ ਵੱਧ ਸਪਾਂਸਰ ਕਰੋ। ਸਪਾਂਸਰਸ਼ਿਪ ਲਈ ਤੁਸੀਂ ਸਾਨੂੰ ਕਾਲ ਕਰ ਸਕਦੇ ਸਾਡੇ ਫੋਨ ਨੰਬਰ ਤੇ 5166191984 ਸਿਮ ਨੰਬਰ ਤੇ WhatsApp ਕਰ ਸਕਦੇ ਹੋ। ਤੁਸੀਂ ਸਾਨੂੰ ਈਮੇਲ ਵੀ ਕਰ ਸਕਦੇ ਹੋ info@tv84.tv ਤੇ। ਸੋ ਵੀਅਰਸ ਪਹਿਲੇ ਸੈਗਮੈਂਟ ਵਿੱਚ ਗੱਲਬਾਤ ਕਰਨ ਜਾ ਰਹੇ ਹਾਂ ਭਾਰਤ ਦੇ ਹਵਾਲੇ ਨਾਲ ਕਿ G20 ਸਮਿਟ ਤੋਂ ਠੀਕ ਪਹਿਲਾਂ ਮੋਦੀ ਸਰਕਾਰ ਨੇ ਇਹ ਮੁਹਿੰਮ ਸ਼ੁਰੂ ਕਰ ਦਿੱਤੀ ਹੈ ਕਿ ਇੰਡੀਆ ਨੂੰ ਭਾਰਤ ਕਿਹਾ ਜਾਵੇ। ਵਿਚਾਰਨ ਵਾਲੀ ਗੱਲ ਇਹ ਹੈ ਕਿ ਭਾਰਤੀ ਸੰਵਿਧਾਨ ਦੇ ਖਾਤਮੇ ਦਾ ਜਿਹੜਾ ਇਹ ਸ਼੍ਰੀ ਗਣੇਸ਼ ਹੈ ਜਾਂ G20 ਸੰਮੇਲਨ ਚੋਂ ਸਾਹਮਣੇ ਆ ਰਹੀ ਅਸਫਲਤਾ ਤੋਂ ਧਿਆਨ ਪਾਸੇ ਕਰਨਾ ਹੈ। ਇਸ ਮੂਵ ਦਾ 2024 ਦੀਆਂ ਜੀ ਪਾਰਲੀਮਾਨੀ ਚੋਣਾਂ ਦੇ ਨਾਲ ਵੀ ਸੰਬੰਧ ਜੋੜਿਆ ਜਾ ਰਿਹਾ। ਸੋ ਇਸ ਬਾਰੇ ਆਪਾਂ ਗੱਲਬਾਤ ਕਰਨ ਜਾ ਰਹੇ ਹਾਂ। ਸੋ ਅਸੀਂ ਚਾਹਾਂਗੇ ਕਿ ਤੁਸੀਂ ਇਸੇ ਤਰ੍ਹਾਂ ਬਣੇ ਰਹਿਣਾ ਦੇਖਣ ਸੁਣ ਲਈ ਤੁਹਾਡਾ ਸਭ ਦਾ ਬਹੁਤ ਬਹੁਤ ਸ਼ੁਕਰੀਆ। ਜੀ ਡਾਕਟਰ ਸਾਹਿਬ ਕੀ ਵਿਚਾਰਾਂ ਨੇ? ਦੇਖੋ ਸਭ ਤੋਂ ਪਹਿਲਾਂ ਤਾਂ ਅੱਜ ਦੇ ਪ੍ਰੋਗਰਾਮ ਨੂੰ ਸਪਾਂਸਰ ਕਰਨ ਲਈ ਅਸੀਂ ਟੈਕਸਸ ਤੋਂ ਸਾਡੇ ਵੀਰ ਗੋਵਿੰਦਰ ਸਿੰਘ ਔਰ ਅਮਨਵੀਰ ਸਿੰਘ ਉਹਨਾਂ ਦਾ ਸ਼ੁਕਰੀਆ ਅਦਾ ਕਰਦੇ ਹਾਂ ਜੀ। ਇਹ ਸਾਡੇ ਬਹੁਤ ਹੀ ਲਾਡਲੇ ਵੀਰ ਨੇ ਇਸ ਲਈ ਕਿਉਂਕਿ ਇਹਨਾਂ ਨੇ ਜਦੋਂ ਸਾਡੇ ਸਾਹਮਣੇ ਵੱਡਾ ਚੈਲੰਜ ਆਇਆ ਡਾਕਟਰ ਮਨਜੀਤ ਸਿੰਘ ਹੋਰਾਂ ਦਾ ਤੁਰ ਜਾਣਾ ਔਰ ਜਿਸ ਹਿੰਮਤ ਔਰ ਹੌਸਲੇ ਨਾਲ ਸਾਨੂੰ ਹੌਸਲਾ ਦਿੱਤਾ ਸਾਨੂੰ ਲਾਡ ਲਡਾਇਆ ਅਸੀਂ ਸਮਝਦੇ ਹਾਂ ਕਿ ਅਸੀਂ ਹਮੇਸ਼ਾ ਰਿਣੀ ਰਵਾਂਗੇ। ਅੱਜ ਵੀ ਵੀਰ ਗੋਵਿੰਦਰ ਸਿੰਘ ਹੋਰਾਂ ਨਾਲ ਸਵੇਰੇ ਗੱਲਬਾਤ ਹੋ ਰਹੀ ਸੀ। ਹਮੇਸ਼ਾ ਹੀ ਚੜ੍ਹਦੀ ਕਲਾ 'ਚ ਹੁੰਦੇ ਨੇ ਔਰ ਟੀਵੀ 84 ਦੀ ਨੂੰ ਰੈਗੂਲਰਲੀ ਦੇਖਦੇ ਵੀ ਨੇ। ਉਹਨਾਂ ਦੀ ਇਨਪੁਟ ਵੀ ਹੁੰਦੀ ਹੈ ਔਰ ਉਹ ਇਹ ਮਹਿਸੂਸ ਕਰਦੇ ਨੇ ਕਿ ਟੀਵੀ 84 ਇੱਕ ਪੰਥ ਦੀ ਆਵਾਜ਼ ਹੈ। ਇਹ ਹਰ ਹਾਲਤ ਦੇ ਵਿੱਚ ਜਾਰੀ ਰਹਿਣਾ ਚਾਹੀਦਾ। ਜੋ ਵੀ ਮੁਸ਼ਕਲਾਂ ਆਉਣ ਇਸ ਦੇ ਬਾਵਜੂਦ ਜਿਹੜਾ ਇਸ 'ਚੋਂ ਇੱਕ ਕੌਮੀ ਮੈਸੇਜ ਨਿਕਲਦਾ ਹੈ ਔਰ ਉਹਨਾਂ ਦੇ ਲਈ ਡਾਕਟਰ ਮਨਜੀਤ ਸਿੰਘ ਭਰਾਵਾਂ ਵਰਗੇ ਦੋਸਤਾਂ ਵਰਗੇ ਭਰਾ ਤੇ ਉਹਨਾਂ ਨੇ ਇਹ ਪ੍ਰਣ ਵੀ ਲਿਆ ਸੰਗਤ ਦੇ ਵਿੱਚ ਵੀ ਔਰ ਸਾਡੀਆਂ ਸਾਰੀਆਂ ਜਿੰਨੀਆਂ ਵੀ ਮੀਟਿੰਗਸ ਉਸ ਪੀਰੀਅਡ 'ਚ ਹੋਈਆਂ ਕਿ ਵੀ ਜਿੰਨੀ ਦੇਰ ਸਾਹ ਹੈ ਅਸੀਂ ਡਾਕਟਰ ਸਾਹਿਬ ਦੇ ਲਾਏ ਇਸ ਬੂਟੇ ਨੂੰ ਜਿਹੜਾ ਉਹ ਪਾਣੀ ਵੀ ਦਿਆਂਗੇ ਖਾਦ ਵੀ ਦਿਆਂਗੇ ਔਰ ਇਸ ਨੂੰ ਵੱਧਦਾ ਫੁੱਲਦਾ ਰੱਖਾਂਗੇ। ਉਹਨਾਂ ਦਾ ਬਹੁਤ ਬਹੁਤ ਸ਼ੁਕਰੀਆ। ਜਿਹੜਾ ਉਹਨਾਂ ਨੇ ਸਵਾਲ ਵੀ ਕੀਤਾ ਹੈ ਕਿ ਅਸੀਂ ਆਲਮੋਸਟ ਰੋਜ਼ਾਨਾ ਹੀ ਕਿਸੇ ਨਾ ਕਿਸੇ ਆਨੇ ਬਹਾਨੇ ਡਿਸਕਸ ਕਰਦੇ ਕਿ ਗੱਲ ਅਲਟੀਮੇਟਲੀ ਇਸ ਨੂੰ ਉਹ ਇੱਕ ਕਹਾਣੀ ਨਾਲ ਕਿਹਾ ਜਾਏ ਤੇ ਉਹ ਜ਼ਿਆਦਾ ਸੌਖਾ ਹੈ ਕਿ ਕੋਈ ਦਿੱਲੀ ਦੇ ਬਾਜ਼ਾਰ ਦੇ ਵਿੱਚ ਠੂਏ ਲੈਣ ਗਿਆ ਜਿਹਨੂੰ ਸਕਾਰਪੀਅਨ ਕਿਹਾ ਜਾਂਦਾ ਹੈ ਔਰ ਉਹਨੂੰ ਪੁੱਛਣ ਲੱਗਾ ਕਿ ਭਾਈ ਇਹਦਾ ਕੀ ਭਾਅ ਹੈ। ਛੋਟਾ ਜਿਹਾ ਸੀ ਉਹਨੇ ਕਿਹਾ ਜੀ
500 ਰੁਪਈਆ ਇੱਕ ਵੱਡਾ ਸੀ। ਉਹਨੇ ਕਿਹਾ ਇਹਦਾ ਕੀ ਹੈ ਜੀ 500, ਉਹਦਾ ਇੱਕ ਹੋਰ ਉਸ ਤੋਂ ਵੀ ਵੱਡਾ ਸੀ 500। ਉਹ ਕਹਿੰਦਾ ਕਿ ਭਾਈ ਇਹ ਛੋਟਾ ਜਿਹਾ ਇਹਦਾ ਵੀ ਉਨਾ ਹੀ ਭਾਅ ਹੈ, ਵੱਡੇ ਦਾ ਵੀ ਉਨਾ ਹੀ। ਉਹ ਕਹਿੰਦਾ ਕਿਸੇ ਦੇ ਵੀ ਪੂਛ ਨੂੰ ਹੱਥ ਲਾ ਕੇ ਦੇਖ, ਡੰਗ ਇੱਕੋ ਜਿਹਾ ਹੀ ਮਾਰਦੇ ਨੇ, ਸੋ ਇਹਦੀ ਕੀਮਤ ਇਹਦੀ ਡੰਗ 'ਚ ਹੈ। ਸੋ ਸਾਡੇ ਲਈ ਉਹ ਕਾਂਗਰਸ ਹੋਏ, ਬੀਜੇਪੀ ਹੋਏ, ਆਮ ਆਦਮੀ ਪਾਰਟੀ ਹੋਏ, ਔਰ ਮੰਦੇ ਭਾਗਾਂ ਨੂੰ ਜੇ ਬਾਦਲ ਅਕਾਲੀ ਦਲ ਵੀ ਕਹਿਣਾ ਹੋਏ ਤੇ ਉਹਨਾਂ ਦਾ ਵੀ ਰੋਲ, ਕਿਉਂਕਿ ਜਿਹੜੇ ਲੋਕ ਦੁਸ਼ਮਣ ਦੇ ਸਾਥੀ ਸਹਿਯੋਗੀ ਬਣਦੇ ਨੇ, ਅਲਾਇੰਸ ਦਾ ਮਤਲਬ ਤਾਂ ਇਹੀ ਹੁੰਦਾ ਹੈ ਸਹਿਯੋਗ। ਬਿਲਕੁਲ। ਤੇ ਜਿਹੜੇ ਈਵਨ ਨਾ ਵੀ ਅਲਾਇੰਸ ਚਾਹਣ, ਚੁੱਪ ਰਹਿਣ ਜ਼ੁਲਮ ਨੂੰ ਦੇਖ ਕੇ, ਉਹ ਵੀ ਜਿਹੜੀ ਹੈ ਸਾਇਲੈਂਸ ਇਜ਼ ਹਾਫ ਐਕਸੈਪਟੈਂਸ, ਜਿਹੜੇ ਲੋਕ ਚੁੱਪ ਰਹਿੰਦੇ ਨੇ ਉਹ ਵੀ ਵਿਰੋਧ ਦੇ ਨਾਲ ਹੀ ਖਲੋਤੇ ਹੁੰਦੇ ਨੇ। ਸੋ ਇਹਦੇ 'ਚ ਕੋਈ ਦੋ ਰਾਵਾਂ ਨਹੀਂ ਨੇ। ਔਰ ਇਹਦੇ 'ਚ ਜੇ ਅਸੀਂ ਬਾਰ-ਬਾਰ 75 ਸਾਲ ਦਾ ਇਤਿਹਾਸ ਦੁਹਰਾਈਏ ਤਾਂ ਫਿਰ ਬਹੁਤ ਵਾਰ ਅਸਲੀ ਟੌਪਿਕ ਦੇ ਲਈ ਉਹ ਵਕਤ ਨਹੀਂ ਬਚਦਾ ਹੈ। ਸੋ ਜਦੋਂ ਇਹਨਾਂ ਨੇ ਇੰਡੀਅਨ ਸਟੇਟ ਨੇ 10 ਅਕਤੂਬਰ 1947 ਨੂੰ ਸਾਨੂੰ ਕ੍ਰਿਮੀਨਲ ਟ੍ਰਾਈਬ ਐਲਾਨ ਦਿੱਤਾ ਸੀ। ਸੋ ਇੱਕ ਫਰੰਗੀ ਦੀ ਗੁਲਾਮੀ ਚੋਂ ਨਿਕਲ ਕੇ ਬ੍ਰਾਹਮਣਵਾਦੀਆਂ ਦੀ ਗੁਲਾਮੀ ਦਾ ਦੌਰ ਤਾਂ ਸ਼ੁਰੂ ਹੋ ਗਿਆ ਸੀ ਜੀ। ਔਰ 47 ਤੋਂ 84 ਤੱਕ 37 ਵਰੇ ਇਹ ਇਕੱਲਾ ਇਹੀ ਨਹੀਂ ਸੀ ਕਿ ਜੀ ਜੂਨ ਦੇ ਪਹਿਲੇ ਹਫਤੇ ਉਹਨਾਂ ਨੇ ਸਾਡੇ ਤੇ ਟੋਟਲ ਵਾਰ ਜਿਹੜੀ ਹੈ ਉਹ ਡਿਕਲੇਅਰ ਜਾਂ ਅਨਡਿਕਲੇਅਰਡ ਥੋਪੀ ਗਈ ਸਾਡੇ ਉੱਤੇ। ਅਸੀਂ ਦੇਖਦੇ ਹਾਂ 1955 ਤੱਕ ਪਹੁੰਚਦੇ ਆਂ ਜਿਹੜਾ ਹੈ ਉਹ ਦਰਬਾਰ ਸਾਹਿਬ ਦੇ ਉੱਤੇ ਪੁਲਿਸ ਰੇਡ ਕੀਤਾ ਜਾਂਦਾ ਹੈ। ਪੰਜਾਬੀ ਸੂਬਾ ਮੋਰਚਾ, ਪੰਜਾਬੀ ਸੂਬਾ ਜ਼ਿੰਦਾਬਾਦ ਕਹਿਣ ਤੇ ਪਾਬੰਦੀ ਲਾਈ ਜਾਂਦੀ ਹੈ। ਔਰ ਇਹ ਨਹੀਂ ਹੈ ਵੀ ਇੱਕ ਪਾਰਟੀ, ਅੱਗੇ ਤਾਂ ਇੱਕ ਪੀਰੀਅਡ ਸੀ ਕਿ ਵੀ ਦਿੱਲੀ ਤਖਤ ਔਰ ਕਾਂਗਰਸ ਇਹ ਸਿਨੋਨਿਮਸ ਹੀ ਸੀ। ਜਦੋਂ ਵੀ ਪੰਜਾਬ ਦੇ ਵਿੱਚ ਕੋਈ ਵੀ ਸਿੱਖ ਸਪੀਕਰ ਖਲੋ ਕੇ ਕਿਸੇ ਦੀਵਾਨ ਨੂੰ ਜਾਂ ਕਿਸੇ ਇਕੱਠ ਨੂੰ ਸੰਬੋਧਨ ਕਰਦਾ ਸੀ ਤੇ ਜਦੋਂ ਦਿੱਲੀ ਤਖਤ ਕਹਿੰਦਾ ਸੀ ਤੇ ਕਾਂਗਰਸ ਪਾਰਟੀ ਮਤਲਬ ਸੀ, ਕਿਉਂਕਿ ਰੂਲ ਹੀ ਕਾਂਗਰਸ ਕਰਦੀ ਸੀ। ਉਹ ਭਾਵੇਂ ਨਹਿਰੂ ਰਿਹਾ, ਫਿਰ ਸ਼ਾਸਤਰੀ ਆਇਆ, ਫਿਰ ਇੰਦਰਾ ਗਾਂਧੀ ਲੰਬਾ ਵਕਤ ਰਹੀ, ਕਿਉਂਕਿ ਇਹ ਇੱਕ ਅਰਥਕ ਹੀ ਸੀ। ਲੇਕਿਨ ਹੁਣ ਜਦੋਂ ਅਸੀਂ ਪਿੱਛੇ ਮੁੜ ਕੇ ਦੇਖਦੇ ਹਾਂ, ਹੁਣ ਤਾਂ ਕਾਂਗਰਸ ਤੋਂ ਬਾਅਦ ਕਿੰਨੀਆਂ ਵਿਰੋਧੀ ਤਰ੍ਹਾਂ ਦੀਆਂ ਸਰਕਾਰਾਂ ਬਣੀਆਂ ਜੀ। ਨਿਰੰਕਾਰੀ ਜਿਹੜਾ ਹਮਲਾ ਸਿੱਖਾਂ ਤੇ ਕਰਕੇ 13 ਸਿੱਖਾਂ ਦਾ ਮਾਰਨਾ ਹੈ, ਜਾਂ ਅਵਤਾਰ ਬਾਣੀ, ਯੁੱਗ ਪੁਰਸ਼, ਜ਼ਹਿਰੀਲੀਆਂ ਕਿਤਾਬਾਂ ਜਿਹੜੀਆਂ ਐਂਟੀ ਸਿੱਖ ਨੇ, ਉਹ ਤਾਂ ਜਨਤਾ ਪਾਰਟੀ। ਉਹ ਮੁਰਾਰਜੀ ਦੇਸਾਈ ਦੀ ਸਰਕਾਰ ਜਿਹਨੂੰ ਪਾਵਰ 'ਚ ਲਿਆਉਣ ਲਈ ਸਿੱਖਾਂ ਨੇ ਐਮਰਜੈਂਸੀ ਦੇ ਖਿਲਾਫ ਮੋਰਚਾ ਲਾਇਆ, 42,000 ਤੋਂ ਜ਼ਿਆਦਾ ਗ੍ਰਿਫਤਾਰੀਆਂ ਦਿੱਤੀਆਂ। ਫਿਰ ਤੁਸੀਂ ਉਸ ਤੋਂ ਵੀ ਜੇ ਅੱਗੇ ਨਿਕਲ ਜਾਂਦੇ ਹੋ, ਇੰਦਰਾ ਗਾਂਧੀ ਦੇ ਜਾਣ ਤੋਂ ਬਾਅਦ, ਰਾਜੀਵ ਗਾਂਧੀ ਤੋਂ ਬਾਅਦ ਜਿਹੜੀ ਸਰਕਾਰ ਵੀਪੀ ਸਿੰਘ ਦੀ ਬਣਦੀ ਹੈ। ਹੁਣ ਵੀਪੀ ਸਿੰਘ ਜਿਹਨੂੰ ਜੈ ਪ੍ਰਕਾਸ਼ ਨਾਰਾਇਣ ਦੀਆਂ ਰੈਲੀਆਂ 'ਚ ਔਰ ਦੂਸਰਾ ਸਾਰੀ ਗੈਦਰਿੰਗ ਸਿੱਖਾਂ ਦੀ ਰਹੀ, ਤੇ ਵੀਪੀ ਸਿੰਘ ਦਾ ਕੀ ਰੋਲ ਰਿਹਾ। ਫਿਰ ਚੰਦਰ ਸ਼ੇਖਰ ਜਿਹਨੂੰ ਸਿੱਖ ਆਪਣਾ ਦੋਸਤ ਸਮਝਦੇ ਸੀ ਕਿ ਜੀ ਦੇਖੋ ਇਹ ਇੱਕੋ ਇੱਕ ਸੀ ਜਿਹਨੇ ਜੂਨ 84 ਦੇ ਹਮਲੇ ਦੀ ਨਿਖੇਧੀ ਕੀਤੀ ਸੀ। ਉਹਨੇ ਖੁੱਲ੍ਹੇਆਮ ਕਿਹਾ ਸੀ, ਉਹਨੇ ਕਿਹਾ ਜੀ ਐਵੇਂ ਸਿੱਖ ਭੁਲੇਖਾ ਨਾ ਪਾਲਣ, ਜਦੋਂ ਫੌਜ ਦੇ ਹਵਾਲੇ ਹੁੰਦਾ ਅਸੀਂ ਜਦੋਂ ਚਾਹੀਏ ਹਜ਼ਾਰਾਂ ਮਾਰ ਦਈਏ। ਹੁਣ ਇਸ ਸਾਰੇ ਨੂੰ ਤੋੜਦਿਆਂ ਫਿਰ ਅਟਲ ਬਿਹਾਰੀ ਵਾਜਪਾਈ, ਉਹਦੀ 3 ਵਾਰ ਸਰਕਾਰ, ਔਰ ਅਕਾਲੀ ਉਹਦੇ 'ਚ ਭਾਈਵਾਲ ਜੀ, ਔਰ ਮੋਦੀ ਨਾਲ ਵੀ ਆ। ਕਿਸਾਨ ਮੋਰਚੇ ਤੋਂ ਪਹਿਲਾਂ ਤੱਕ ਪਹਿਲੇ ਪੂਰੀ ਟਰਮ 'ਚ 2014 ਤੋਂ 2019 ਤੱਕ ਅਕਾਲੀ ਦਲ ਭਾਈਵਾਲ। ਹੁਣ ਕੋਈ ਧਿਰਤਾ ਐਸੀ ਨਹੀਂ ਰਹਿ ਗਈ ਜਿਹਦੀ ਸਰਕਾਰ ਨਾ ਬਣੀ ਹੋਈ। ਆਪੋਜੀਸ਼ਨ ਦੇ ਵਿੱਚ ਅਸੀਂ ਦੇਖਦੇ ਹਾਂ ਕਿ ਭਾਈ ਸੈਂਟਰਲ ਲੈਵਲ ਦੇ ਉੱਤੇ ਜਨਤਾ ਪਾਰਟੀ, ਬੀਜੇਪੀ ਔਰ ਕਮਿਊਨਿਸਟ ਪਾਰਟੀਆਂ ਵਗੈਰਾ, ਜਿਹੜੀ ਕਾਂਗਰਸ ਦੀ ਅਲਾਇੰਸ ਮਨਮੋਹਨ ਸਿੰਘ ਸਰਕਾਰ ਸੀ ਉਹਦਾ ਹਿੱਸਾ ਸੀ। ਸੋ ਇਸ ਸਾਰੇ ਦੇ ਚੱਲਦੇ ਆ ਆਮ ਆਦਮੀ ਪਾਰਟੀ ਤੇ ਕਾਂਗਰਸ ਦਾ ਅਲਾਇੰਸ ਬਣ ਜਾਏ, ਇੰਡੀਆ ਅਲਾਇੰਸ ਦਾ ਹਿੱਸਾ ਬਣ ਜਾਣ ਨਾ ਬਣ, ਅੱਜ ਫੈਕਟ ਆਫ ਦਾ ਮੈਟਰ ਇਹ ਹੈ ਕਿ ਪੰਜਾਬ ਹੋਏ, ਬਿਲਕੁਲ ਕਸ਼ਮੀਰ ਹੋਏ, ਮਨੀਪੁਰ, ਨਾਰਥ ਈਸਟ ਦੀਆਂ ਸਟੇਟਾਂ ਹੋਣ, ਇਹਨਾਂ ਨੂੰ ਸਟੇਟ ਗਵਰਨਮੈਂਟਸ ਰਨ ਨਹੀਂ ਕਰਦੀਆਂ। ਜਿਵੇਂ ਭਗਵੰਤ ਮਾਨ ਨੇ ਸਾਰੇ ਦੇ ਸਾਰੇ 23 ਜ਼ਿਲ੍ਹੇ ਜਿਹੜੇ ਨੇ ਲਾ ਐਂਡ ਆਰਡਰ ਲਈ NIA ਦੇ ਹਵਾਲੇ ਕਰ ਦਿੱਤੇ ਨੇ। ਅੱਜ ਹੀ ਇੱਕ ਵੀਰ ਦੀ ਗੱਲ ਹੋ ਰਹੀ ਸੀ ਚੰਡੀਗੜ੍ਹ, ਤੇ ਗੱਲ ਚੱਲ ਰਹੀ ਸੀ ਕਿ ਭਾਈ ਜਿਹੜਾ ਕੌਮੀ ਇਨਸਾਫ ਮੋਰਚਾ ਹੈ ਉਸ ਦਾ ਜਿਹੜਾ ਇੱਕ ਥੋਰੋਫੇਅਰ ਸੀ ਲੋਕਾਂ ਦੇ ਜਾਣ ਦਾ, ਉਹ ਬਲੌਕ ਕੀਤਾ ਹੋਇਆ ਸੀ। ਜ਼ਾਹਰ ਹੈ ਜੀ ਕਿਵੇਂ ਪੁਲਿਸ ਨੇ ਜ਼ਬਰਦਸਤੀ ਖੁਲਾਇਆ ਔਰ ਨਿਹੰਗ ਸਿੰਘਾਂ ਨੂੰ ਜਿਹੜਾ ਉਹਨਾਂ ਦੀ ਖਿੱਚ ਧੂ ਕੀਤੀ। ਤੇ ਉਹ ਕਹਿਣ ਲੱਗੇ ਜੀ ਇੱਥੇ ਤਾਂ ਹਾਲ ਇਹ ਹੈ ਕਿ ਵੀ ਈਵਨ ਜਦੋਂ ਇਹ NIA ਜਾਂ ਦੂਜੇ ਆ ਜਾਂਦੇ ਨੇ ਤੇ ਪੰਜਾਬ ਪੁਲਿਸ ਵੀ ਕਹਿੰਦੇ ਉਹ ਤਾਂ ਭਿੱਜੀ ਬਿੱਲੀ ਬਣ ਕੇ ਨਾਲ ਤੁਰੇ ਹੁੰਦੇ ਨੇ, ਉਹ ਵੀ ਉਹਨਾਂ ਤੋਂ ਡਰਦੇ ਨੇ। ਉਹਨਾਂ ਨੂੰ ਪਤਾ ਹੈ ਕਿ ਬਈ ਰੂਲ ਜਿਹੜਾ ਉਹੀ ਕਰ ਰਹੇ ਨੇ। ਔਰ ਇਸ ਸਾਰੇ ਦੇ ਚੱਲਦੇ ਆ ਸਾਨੂੰ ਕੋਈ ਫਰਕ ਨਹੀਂ ਪੈਂਦਾ। ਔਰ ਇਹੀ ਜਦੋਂ ਅਸੀਂ NIA ਜਾਂ CBI ਜਾਂ ਰਾਹ ਇਹਨਾਂ ਦਾ ਜ਼ਿਕਰ ਕਰਦੇ ਹਾਂ, ਇਹਦੇ ਲਈ ਅੱਜ ਕੱਲ੍ਹ ਲਫ਼ਜ਼ ਡੀਪ ਸਟੇਟ ਇਸਤੇਮਾਲ ਕੀਤਾ ਜਾਂਦਾ। ਸੋ ਦਿੱਲੀ ਦੇ ਵਿੱਚ ਕਿਹੜੀ ਹਕੂਮਤ ਬਣਦੀ ਹੈ
ਉਹਦੇ ਨਾਲ ਕੋਈ ਫਰਕ ਨਹੀਂ ਪੈਂਦਾ। ਡੀਪ ਸਟੇਟ ਰਨ ਕਰਦੀ ਹੈ ਜਦੋਂ ਤੱਕ ਇਹ ਮੈਟਰ ਉਹ ਪੰਜਾਬ ਹੋਏ, ਕਸ਼ਮੀਰ ਹੋਏ, ਨਾਰਥ ਈਸਟ ਹੋਏ, ਇਹ ਸਾਰੀਆਂ ਸਟੇਟਾਂ ਦਾ ਕੰਟਰੋਲ ਸਿੱਧਾ ਸਿੱਧਾ ਇਹਨਾਂ ਦੇ ਕੋਲ ਹੈ। ਬਾਕੀ ਸਾਹਮਣੇ ਸੂਬੇਦਾਰ ਕੋਈ ਬਾਦਲ ਆ ਜਾਏ ਜਾਂ ਅੱਜ ਭਗਵੰਤ ਮਾਨ ਹੈ, ਕੱਲ ਨੂੰ ਕੋਈ ਹੋਰ ਆ ਜਾਏ, ਇਹਦੇ ਨਾਲ ਕੋਈ ਫਰਕ ਪੈਣ ਵਾਲਾ ਨਹੀਂ ਹੈ। ਔਰ ਜਿਵੇਂ ਵੀਰਾਂ ਨੇ ਕਿਹਾ ਕਿ ਅਲਟੀਮੇਟਲੀ ਸਾਨੂੰ ਇਹ ਬਿਲਕੁਲ ਕਲੀਅਰ ਹੋਣਾ ਚਾਹੀਦਾ ਔਰ ਇਸੇ ਤੇ ਹੀ ਸਾਡਾ ਫੋਕਸ ਰਹਿਣਾ ਚਾਹੀਦਾ। ਹਾਲਾਂ ਅਸੀਂ ਡਿਸਕਸ ਵੀ ਕਰਦੇ ਹਾਂ ਕਿਉਂਕਿ ਉਹ ਕਰੰਟ ਇਵੈਂਟ ਹੁੰਦੀ ਹੈ, ਤੁਸੀਂ ਉਹਨੂੰ ਇਗਨੋਰ ਵੀ ਨਹੀਂ ਕਰ ਸਕਦੇ। ਪਰ ਕੋਈ ਆ ਜਾਏ, ਇਹ ਸਾਰੇ ਠੂਏ ਨੇ ਔਰ ਸਾਡਾ ਇਲਾਜ ਜਿਹੜਾ ਹੈ ਉਹ ਖਾਲਿਸਤਾਨ ਦੀ ਕਾਇਮੀ ਦੇ ਨਾਲ ਜੁੜਿਆ ਹੋਇਆ ਹੈ। ਇਹ ਗੱਲ ਜਿਹੜੀ ਹੈ ਇਹ ਨਿਸ਼ਚੈਵਾਚਕ ਸੱਚ ਹੈ। ਬਿਲਕੁਲ ਕੋਈ ਦਿਨ ਐਸਾ ਨਹੀਂ ਹੁੰਦਾ ਜਿੱਦਨ ਅਸੀਂ ਹਿੰਦੂਤਵਾ ਜਾਂ ਬ੍ਰਾਹਮਣਵਾਦ ਉਸ ਦੀਆਂ ਪੈੜਾਂ ਕਿਵੇਂ ਅੱਗੇ ਨੂੰ ਵੱਧ ਰਹੀਆਂ ਨੇ, ਕਿਵੇਂ ਮਨੂ ਸਮ੍ਰਿਤੀ ਦੇ ਵੱਲ ਜਾ ਰਹੇ ਨੇ, ਕਿਵੇਂ ਈਵਨ ਹੁਣ ਤੱਕ ਜਿਹੜੇ ਉਹ ਡਾਕਟਰ ਅੰਬੇਦਕਰ ਦੀ ਤਸਵੀਰ ਦੇ ਉੱਤੇ ਹਾਰ ਵੀ ਪਾਉਂਦੇ ਸੀ ਤੇ ਬਾਬਾ ਸਾਹਿਬ ਕਰਦੇ ਸੀ। ਔਰ ਅਸੀਂ ਹਮੇਸ਼ਾ ਕਿਹਾ ਕਿ ਭਾਈ ਇਹਨਾਂ ਨੂੰ ਨਾ ਕਦੇ ਬਾਬਾ ਸਾਹਿਬ ਪਚਿਆ, ਨਾ ਕਦੇ ਇਹਨਾਂ ਨੂੰ ਸਿੱਖ ਵਿਚਾਰਧਾਰਾ ਪਚੀ ਹੈ। ਇਹਨਾਂ ਦੇ ਲਈ ਤਾਂ ਮਨੂ ਸਮ੍ਰਿਤੀ ਹੀ ਇਹਨਾਂ ਦਾ ਸੰਵਿਧਾਨ ਹੈ। 26 ਜਨਵਰੀ 1950 ਨੂੰ ਜਿਹੜਾ ਸੰਵਿਧਾਨ ਸਾਡਾ ਤਾਂ ਉਸ ਚੋਂ ਵੀ ਕੁਝ ਨਹੀਂ ਸੀ ਨਿਕਲਿਆ, ਇਸ ਲਈ ਸਿੱਖ ਨੁਮਾਇੰਦਿਆਂ ਨੇ ਉਹਦੇ ਤੇ ਦਸਤਖਤ ਨਹੀਂ ਕੀਤੇ ਹੋਏ। ਪਰ ਹਿੰਦੂ ਤਵੀਆਂ ਨੂੰ ਇਹ ਸੰਵਿਧਾਨ ਵੀ ਜਿਹੜਾ ਨਹੀਂ ਪਚਿਆ ਕਿਉਂਕਿ ਇਹਦੇ ਚ ਬ੍ਰਾਹਮਣ ਤੇ ਸ਼ੂਦਰ ਬਰਾਬਰ ਹੈ, ਦੋਨਾਂ ਦੇ ਕੋਲ ਇੱਕ ਇੱਕ ਵੋਟ ਹੈ। ਔਰ ਕਿੱਥੇ 3000 ਸਾਲ ਜਿਸ ਸ਼ੂਦਰ ਦਾ ਪਰਛਾਵਾਂ ਨਹੀਂ ਬ੍ਰਾਹਮਣ ਨੇ ਪੈਣ ਦਿੱਤਾ, ਉਹ ਬਰਾਬਰ ਤੇ ਆ ਕੇ ਵੋਟ ਪਾਉਣ ਦਾ ਉਹਨੂੰ ਹੱਕ ਮਿਲਦਾ ਹੈ, ਰਿਜ਼ਰਵੇਸ਼ਨ ਮਿਲੀ ਹੈ। ਔਰ ਲਗਾਤਾਰਤਾ ਦੇ ਨਾਲ ਬੇਸ਼ੱਕ ਉਹਨਾਂ ਨੇ ਡੰਮੀ ਜੇ ਉਸ ਕਿਸਮ ਦੇ ਆਪਣੇ ਵੀ ਰੱਖੇ ਹੋਏ ਨੇ। ਆ ਜਿਹੜਾ ਕੋਵਿਡ ਦਾ ਜਿਹਨੂੰ ਹੁਣ ਉਸ ਕਮੇਟੀ ਦਾ ਹੈੱਡ ਬਣਾਇਆ ਹੈ, ਜਿਸ ਕਮੇਟੀ ਨੇ ਫੈਸਲਾ ਕਰਨਾ ਹੈ ਜੀ ਵਨ ਨੇਸ਼ਨ ਵਨ ਇਲੈਕਸ਼ਨ, ਜਿਹਨੂੰ ਪ੍ਰੈਜ਼ੀਡੈਂਟ ਬਣਾਇਆ ਗੂੰਗਾ ਭਗਤ। ਆ ਜਿਹੜੀ ਮਰਮੀ ਕਿ ਕੀ ਬਣਾਈ ਹੈ ਵਿਚਾਰੀ, ਉਹੀ ਲੱਗਦੀ ਹੈ ਵੀ ਵਿਚਾਰੀ ਜੀ ਕਿੱਥੋਂ ਇਹਨੂੰ ਫੜ ਕੇ ਲਿਆਏ। ਹੁਣ ਕਹਿਣ ਨੂੰ ਕਹੀ ਜਾਓ ਕਿ ਜੀ ਇਹ ਸ਼ਡਿਊਲ ਟਰਾਈਬ ਹੈ ਤੇ ਇਹ ਆਦੀਵਾਸੀਆਂ ਨੂੰ ਉਹਨੂੰ ਉਹਦਾ ਕੀ ਸੰਬੰਧ ਹੈ ਜਾਂ ਲਾਗਾ ਦੇ ਗਏ। ਸੋ ਇਹ ਰਬੜ ਸਟੈਂਪਸ ਤਾਂ ਰੱਖੇ ਨੇ ਔਰ ਇਹੀ ਰੀਜ਼ਨ ਹੈ ਕਿ ਭਾਈ ਇਹਨਾਂ ਨੂੰ ਕਿਉਂਕਿ ਇੱਕ ਵੋਟ ਬੈਂਕ ਹੈ, ਵੋਟ ਬੈਂਕ ਲੈਣ ਲਈ ਵੀ ਉਹਨਾਂ ਨੂੰ ਇਹ ਦੱਸਣਾ ਪੈਂਦਾ। ਲੇਕਿਨ ਅਲਟੀਮੇਟਲੀ ਇਹ ਉਸ ਪਾਸੇ ਵੱਲ ਜਾ ਰਹੇ ਨੇ ਜਿੱਥੇ ਉਹਨਾਂ ਨੂੰ ਭਵਿੱਖ ਦੇ ਵਿੱਚ ਕਿਸੇ ਦੀ ਵੋਟਾਂ ਦੀ ਲੋੜ ਨਹੀਂ ਹੋਏਗੀ। ਸਿਸਟਮ ਉਹ ਇਸ ਕਿਸਮ ਦਾ ਹੀ ਕ੍ਰੀਏਟ ਕਰਨਗੇ ਜਿਹੜਾ ਇਹਨਾਂ ਦੇ ਵਰਣ ਆਸ਼ਰਮ ਤੇ ਆਧਾਰਿਤ ਹੈ। ਔਰ ਵਰਣ ਆਸ਼ਰਮ ਦਾ ਮਤਲਬ ਹੈ ਕਿ ਬ੍ਰਾਹਮਣ ਪੌੜੀ ਦੇ ਸਭ ਤੋਂ ਉੱਪਰਲੇ ਡੰਡੇ ਤੇ ਬੈਠਾ ਹੈ ਔਰ ਸ਼ੂਦਰ ਜਿਹੜਾ ਉਹਦੇ ਪੈਰਾਂ ਦੇ ਵਿੱਚ ਬੈਠਾ ਹੈ ਕਿਉਂਕਿ ਬ੍ਰਹਮਾ ਨੇ ਇਹ ਵਰਣ ਪੈਦਾ ਕੀਤੇ। ਬ੍ਰਾਹਮਣ ਉਹਦੇ ਮੂੰਹ ਚੋਂ ਨਿਕਲਿਆ, ਉਹਦੇ ਫੇਸ ਚੋਂ, ਕਸ਼ਤਰੀ ਉਹਦੀਆਂ ਬਾਹਾਂ ਚੋਂ ਨਿਕਲਿਆ, ਵੈਸ਼ ਉਹਦੇ ਢਿੱਡ ਚੋਂ ਨਿਕਲਿਆ, ਸ਼ੂਦਰ ਉਹਦੇ ਪੈਰਾਂ ਚੋਂ ਨਿਕਲਿਆ। ਔਰ ਜਿਹੜੇ ਕਰੋੜਾਂ ਘਰਾਂ 'ਚ ਰੋਜ਼ਾਨਾ ਪੜ੍ਹਿਆ ਜਾਂਦਾ ਹੈ ਢੋਲ, ਢੋਰ, ਗਵਾਰ, ਸ਼ੂਦਰ ਔਰ ਨਾਰੀ ਸਾਰੇ ਤਾੜਨ ਕੇ ਅਧਿਕਾਰੀ। ਹੁਣ ਇਸ 'ਚ ਜ਼ਾਹਰ ਹੈ ਕਿ ਵੀ ਢੋਲ ਜਿਹੜਾ ਹੈ ਉਹ ਵੱਜੇਗਾ ਤਾਂ ਹੀ ਜੇ ਉਹਨੂੰ ਕੁੱਟੋਗੇ। ਢੋਰ ਪਸ਼ੂ ਹੈ ਤੇ ਸ਼ੂਦਰ ਉਹਨਾਂ ਦਾ ਬਣਾਇਆ ਹੋਇਆ ਉਹੀ ਜਿਹੜੀ ਅਨਟਚੇਬਲਸ ਨੇ। ਔਰ ਔਰਤ, ਹੁਣ ਤੁਸੀਂ 50% ਆਬਾਦੀ ਔਰਤਾਂ ਦੀ ਪਾਸੇ ਕੱਢ ਦਿਓ, 25% ਦਲਿਤ ਜਿਹਨਾਂ ਨੂੰ ਸ਼ੂਦਰ ਬਣਾਇਆ ਹੋਇਆ ਕੱਢ ਦਿਓ ਤੇ ਬਾਕੀ ਜਿਹੜੇ ਰਹਿ ਜਾਂਦੇ ਨੇ ਉਹਨਾਂ 'ਚ ਕਸ਼ਤਰੀ ਵੀ ਇਸ ਕੰਮ ਲਈ ਰੱਖੇ ਨੇ ਵੀ ਤੁਸੀਂ ਬ੍ਰਾਹਮਣ ਧਰਮ ਦੀ ਜਿਹੜੀ ਪਾਲਣਾ ਕਰਨ ਵਾਲੇ ਨੇ ਉਹਨਾਂ ਦੀ ਰੱਖਿਆ ਕਰਨੀ ਹੈ। ਹੁਣ ਰਾਮਚੰਦਰ ਜੀ ਜਾਂ ਦੂਜਿਆਂ ਦੇ ਜਿਹੜੇ ਵੱਡੇ ਗੁਣ ਬਿਆਨੇ ਜਾਂਦੇ ਨੇ ਕਿ ਜੀ ਉਹ ਜਦੋਂ ਜੰਗਲ ਗਏ 14 ਸਾਲ ਦਾ ਬਨਵਾਸ ਤੇ ਜਿਹੜੇ ਰਾਖਸ਼ਸ, ਹੁਣ ਜਦੋਂ ਰਾਖਸ਼ਸ ਕਹਿੰਦੇ ਨੇ ਸਾਨੂੰ ਇਸ ਗੱਲ ਦਾ ਧਿਆਨ ਰਹਿਣਾ ਚਾਹੀਦਾ ਕਿ ਜਿਵੇਂ ਸਾਨੂੰ ਆਤੰਕਵਾਦੀ, ਅਲਗਾਵਵਾਦੀ, ਉਗਰਵਾਦੀ ਕਹਿ ਕੇ ਮਾਰਨ ਦੇ ਕਾਬਿਲ ਸਮਝਿਆ ਗਿਆ, ਜਿਹੜੇ ਓਰੀਜਨਲ ਲੋਕ ਜੰਗਲਾਂ ਦੇ ਜਿਹੜੇ ਵਨਵਾਸੀ ਸੀ, ਜਿਹੜੇ ਜਿਨ੍ਹਾਂ ਦੀ ਉਹ ਹੈਬਿਟੈਟ ਸੀ, ਜਿਹੜੇ ਦਰਾਵੜ ਰੇਸ ਨਾਲ ਸੰਬੰਧਿਤ ਸੀ, ਉਹਨਾਂ ਦੇ ਲਈ ਲਫ਼ਜ਼ ਰਾਖਸ਼ਸ ਘੜਿਆ ਗਿਆ ਸੀ। ਔਰ ਇਹ ਜਿਹੜੇ ਸੁਰ ਔਰ ਅਸੁਰ ਵੀ ਲਫ਼ਜ਼ ਨੇ, ਅਸੁਰ, ਰਾਖਸ਼ਸ, ਸੁਰ, ਦੇਵਤੇ, ਇਹ ਵੀ ਇਸੇ ਹੀ ਕੈਟਾਗਰੀ ਚੋਂ ਨਿਕਲੇ ਹੋਏ ਨੇ ਕਿ ਆਰੀਅਨ, ਇਹ ਚੌੜਾ ਮੱਥਾ, ਲੰਮਾ ਨੱਕ, ਗੋਰਾ ਰੰਗ, ਇਹ ਸਾਰੀ ਨਸਲ ਇਹ ਸੁਰ ਨੇ ਤੇ ਬਾਕੀ ਸਾਰੇ ਅਸੁਰ ਨੇ। ਹੁਣ ਜਿਹੜੇ ਰਾਮਚੰਦਰ ਜੀ ਨੂੰ ਜਦੋਂ ਵਡਿਆਇਆ ਜਾਂਦਾ ਹੈ ਕਿ ਜੀ ਉਹਨਾਂ ਨੇ ਜਿਹੜੇ ਰਾਖਸ਼ਸ ਸੀ, ਉਹ ਜਿਹੜੇ ਰਿਸ਼ੀ ਜੰਗਲਾਂ 'ਚ ਸੀ, ਉਹਨਾਂ ਨੂੰ ਯੱਗ ਹਵਨ ਨਹੀਂ ਸੀ ਕਰਨ ਦਿੰਦੇ ਔਰ ਉਹਨਾਂ ਨੇ ਉਹਨਾਂ ਰਾਖਸ਼ਾਂ ਦਾ ਵੱਧ ਕੀਤਾ। ਹੁਣ ਉਸ ਤੋਂ ਤੁਹਾਨੂੰ ਅੰਦਾਜ਼ਾ ਹੋ ਜਾਂਦਾ ਹੈ ਕਿ ਭਾਈ ਉਹ ਜਿਹੜੇ ਕਸ਼ਤਰੀ ਵੀ ਉਹ ਮਰਸਨਰੀ ਰੱਖੇ ਹੋਏ ਨੇ, ਜਿਵੇਂ ਅੰਗਰੇਜ਼ਾਂ ਨੇ ਸਿੱਖਾਂ ਨੂੰ, ਪੰਜਾਬੀ ਮੁਸਲਮਾਨਾਂ ਨੂੰ
ਪਠਾਣਾ ਨੂੰ ਮਰਸਨਰੀ ਬਣਾ ਕੇ ਵਰਲਡ ਵਾਰਸ ਦੇ ਵਿੱਚ ਵੀ ਜਿਹੜਾ ਉਹ ਕੱਚਾ ਈਂਧਨ ਬਣਾ ਕੇ ਰਾ ਮਟੀਰੀਅਲ ਬਣਾ ਕੇ ਝੋਕਿਆ ਸੀ। ਸੋ ਇਹਨਾਂ ਦੇ ਲਈ ਕਸ਼ਤਰੀ ਮਰਸਨਰੀ ਨੇ, ਕਿਉਂਕਿ ਉਸ ਸਮਾਜ ਦੇ ਨਿਰਮਾਣ ਦੇ ਵਿੱਚ ਜਿਹੜਾ ਉਹ ਫਰੰਟਲ ਰੋਲ ਉਹਨਾਂ ਦਾ ਹੈ, ਜਿਹਦੇ 'ਚ ਕਿ ਬ੍ਰਾਹਮਣ ਦੀ ਸੁਪਰਾਮੇਸੀ ਹੋਏਗੀ। ਰਾਜਾ ਜਦੋਂ ਬਣਨਾ ਹੈ, ਰਾਜ ਅਭਿਸ਼ੇਕ ਤਿਲਕ ਵੀ ਬ੍ਰਾਹਮਣ ਨੇ ਕਰਨਾ ਹੈ, ਔਰ ਉਹ ਉਹਦੀ ਮਰਜ਼ੀ ਹੈ, ਕਰੇ ਨਾ। ਉਹ ਸਿਰਫ ਜਿਹਨੂੰ ਉਹਨੇ ਕਸ਼ਤਰੀ ਕਿਹਾ ਉਹਦਾ ਕਰੇ। ਹੁਣ ਸ਼ਿਵਾਜੀ ਮਰਾਠੇ ਭਾਵੇਂ ਜਿੰਨੇ ਮਰਜ਼ੀ ਉਡਕਦੇ ਫਿਰਨ ਸ਼ਿਵ ਸੈਨਾ ਬਣਾ ਕੇ ਜਾਂ ਹਿੰਦੂਤਵਾ ਦਾ ਝੰਡਾ ਚੁੱਕ ਕੇ, ਸ਼ਿਵਾਜੀ ਜਿਹੜਾ ਸ਼ੂਦਰ ਸੀ, ਜ਼ਾਹਰ ਹੈ ਕਿ ਵੀ ਉਹ ਕਸ਼ਤਰੀਆ ਕਲੈਨ ਤਾਂ ਹੈ ਨਹੀਂ ਸੀ। ਉਹਨੇ ਜਦੋਂ ਇਲਾਕੇ ਫਤਿਹ ਵੀ ਕਰ ਲਏ, ਟੈਰੀਟਰੀਜ਼ ਵੀ ਲੈ ਲਈਆਂ, ਉਹਦਾ ਰਾਜ ਅਭਿਸ਼ੇਕ ਜਾਂ ਉਹਦੀ ਥਰੋਨਿੰਗ ਤਖਤ ਤੇ ਬਹਿਣ ਦੀ ਸੈਰੇਮਨੀ ਹੋਣੀ ਸੀ। ਬਾਂਬੜਾ ਨੇ ਕਿਹਾ ਵੀ ਨਾ, ਇਹ ਤਾਂ ਸ਼ੂਦਰ ਹੈ, ਇਹ ਤਾਂ ਹੋ ਹੀ ਨਹੀਂ ਸਕਦਾ। ਫਿਰ ਪਤਾ ਨਹੀਂ ਕਿੱਥੋਂ ਉਹਨੇ ਇਕੱਠੇ, ਉਹਨਾਂ ਨੇ ਕਿਹਾ ਜੀ ਠੀਕ ਹੈ, ਬਾਹਮਣ ਦੇ ਪੈਰ ਦੇ ਅੰਗੂਠੇ ਨਾਲ ਹੋਏਗਾ, ਉਹਦਾ ਅੰਗੂਠਾ ਦਾ ਛੋਇਆ ਪਾਣੀ ਜਿਹੜਾ ਉਹਦੇ ਮੂੰਹ 'ਚ ਉਹਨੂੰ ਪਾਇਆ ਜਾਏਗਾ ਔਰ ਉਹਨੂੰ ਅੰਗੂਠੇ ਨੂੰ ਮੱਥਾ ਟੇਕੇਗਾ ਉਹਦੇ ਪੈਰਾਂ 'ਚ। ਸੋ ਕਹਿਣ ਦਾ ਮਤਲਬ ਇਹ ਹੈ ਕਿ ਬੇਸ਼ੱਕ ਉਹ ਪਾਵਰਫੁਲ ਸੀ ਮਰਾਠੇ ਔਰ ਅਲਟੀਮੇਟਲੀ, ਪਰ ਤੁਸੀਂ ਦੇਖੋ ਇੱਕ ਜਨਰੇਸ਼ਨ ਵੀ ਉਹਨਾਂ ਦੀ ਸ਼ਿਵਾਜੀ, ਉਹਦਾ ਪੁੱਤਰ ਸ਼ੰਭਾ ਜੀ, ਉਸ ਤੋਂ ਬਾਅਦ ਉਹ ਰਾਜ ਖੋ ਕੇ ਪੇਸ਼ਵਾ ਆ ਗਏ। ਪੇਸ਼ਵਾ ਬ੍ਰਾਹਮਣ ਨੇ ਸਾਰੇ, ਕੋਈ ਬਾਜੀਕਰ ਰਾਓ, ਕੋਈ ਹੋਲਕਰ ਰਾਓ ਤੇ ਕੋਈ ਫਲਾਣੇ ਰਾਓ। ਫਿਰ ਉਹਨਾਂ ਨੇ ਕੀ ਕੀਤਾ, ਇਸੇ ਲਈ ਜਦੋਂ ਅਸੀਂ ਔਰ ਜਿਸ ਲੈਵਲ ਦੇ ਉੱਤੇ ਈਵਨ ਮਹਾਰਾਸ਼ਟਰ ਜਿਹੜਾ ਅੱਜ ਸੂਬਾ ਹੈ, ਮਰਾਠਵਾੜਾ ਔਰ ਉਹ ਰੀਜਨ, ਜਿਸ ਲੈਵਲ ਦੀ ਡਿਸਕ੍ਰਿਮੀਨੇਸ਼ਨ ਸੀ, ਡਾਕਟਰ ਅੰਬੇਦਕਰ ਵੀ ਉੱਥੋਂ ਹੀ ਪੈਦਾ ਹੋਏ, ਮਹਾਰ ਜਾਤ ਨਾਲ ਉਹਨਾਂ ਦਾ ਸੰਬੰਧ ਸੀ। ਔਰ ਇਹਨਾਂ ਨੂੰ ਨੇੜੇ ਕੌਣ ਲੱਗਣ ਦਿੰਦਾ ਸੀ? ਇਹ ਅੰਗਰੇਜ਼ਾਂ ਦੀ ਬਦੌਲਤ। ਕਿਉਂਕਿ ਇਸ ਲਈ ਡਾਕਟਰ ਅੰਬੇਦਕਰ ਜਦੋਂ ਬ੍ਰਿਟਿਸ਼ ਰੂਲ ਦੀ ਗੱਲ ਕਰਦੇ ਸੀ, ਉਹ ਕਹਿੰਦੇ ਸੀ ਕਿ ਵੀ ਜੇ ਸਾਨੂੰ ਥੋੜਾ ਬਹੁਤ ਸਾਹ ਆਇਆ, ਕੋਈ ਐਜੂਕੇਸ਼ਨ ਦੇ ਰਾਈਟ ਮਿਲੇ ਨੇ, ਕੋਈ ਜਿਹੜਾ ਖੂਹਾਂ ਤੇ ਪਾਣੀ ਪੀਣ ਦੇ ਮਿਲੇ ਨੇ ਜਾਂ ਦਰਿਆਵਾਂ ਤੱਕ ਜਾਣ ਦੇ ਮਿਲੇ ਨੇ, ਉਹ ਅੰਗਰੇਜ਼ਾਂ ਦੀ ਬਦੌਲਤ ਮਿਲੇ ਨੇ। ਔਰ ਤੁਸੀਂ ਜਿਨ੍ਹਾਂ ਨੂੰ ਇਹ ਬੜੇ ਬੜੇ ਆਪਣੇ ਸੁਤੰਤਰਤਾ ਸੈਨਾਨੀ ਕਹਿੰਦੇ ਨੇ, ਜਾਂ ਜਿਨ੍ਹਾਂ ਨੂੰ ਬੜਾ ਥਿੰਕਰ ਹਿੰਦੂ ਆਈਡੀਆਲੌਗ ਕਹਿੰਦੇ ਨੇ, ਬਾਲ ਗੰਗਾਧਰ ਤਿਲਕ ਹੈ, ਗੋਪਾਲ ਕ੍ਰਿਸ਼ਨ ਗੋਖਲੇ ਹੈ, ਉੱਥੋਂ ਹੀ ਉਸੇ ਹੀ ਖਿੱਤੇ ਦੇ, ਤੁਸੀਂ ਉਹਨਾਂ ਦਾ ਕਦੇ ਇਤਿਹਾਸ ਦੇਖੋ ਕਿ ਜਦੋਂ ਹੀ ਅੰਗਰੇਜ਼ਾਂ ਨੇ ਰਿਫਾਰਮ ਕਰਨਾ ਚਾਹਿਆ, ਬਾਲ ਵਿਆਹ ਤੇ ਪਾਬੰਦੀ ਲਾਈ ਉਹਨਾਂ ਨੇ ਕਿ ਬੱਚਿਆਂ ਨੂੰ ਜੰਮਦੇ ਥਾਲੀਆਂ 'ਚ ਪਾ ਕੇ ਘੁਮਾ ਦਿੰਦੇ ਸੀ ਅੱਗ ਦੇ ਦੁਆਲੇ। ਸਭ ਤੋਂ ਜ਼ਿਆਦਾ ਵਿਰੋਧ ਇਹਨਾਂ ਨੇ ਕੀਤਾ ਕਿ ਜੇ ਹਿੰਦੂ ਧਰਮ ਦੀ ਜਿਹੜੀ ਆ ਉਹ ਹੈ ਮਰਿਆਦਾ ਹੈ, ਅਸੀਂ ਤਾਂ ਜਿਹੜਾ ਉਹ ਕੰਨਿਆਦਾਨ ਕਰਦੇ ਹਾਂ। ਕੰਨਿਆ ਦਾ ਮਤਲਬ ਇਹ ਹੈ ਕਿ ਬਿਲੋ 12 ਇਅਰਸ ਜਿਹਦਾ ਜਿਹੜਾ ਉਹ ਨਾ ਪਿਊਬਰਟੀ ਜਿਹਦੀ ਨਾ ਸ਼ੁਰੂ ਹੋਈ ਹੋਏ। ਇਸੇ ਤਰ੍ਹਾਂ ਸਤੀ, ਜਦੋਂ ਅੰਗਰੇਜ਼ਾਂ ਨੇ ਕਿ ਉਹ ਚੁੱਕ ਕੇ ਘਰ ਵਾਲੀ ਨੂੰ ਜਿਉਂਦੇ ਸਾੜ ਦਿੰਦੇ ਕੀਤਾ, ਸਭ ਤੋਂ ਜ਼ਿਆਦਾ ਵਿਰੋਧ ਇਹਨਾਂ ਲੋਕਾਂ ਨੇ ਕੀਤਾ ਕਿ ਇਹ ਤਾਂ ਹਿੰਦੂ ਧਰਮ ਦਾ ਅਨਿੱਖੜਵਾਂ ਅੰਗ ਹੈ। ਇਸੇ ਤਰ੍ਹਾਂ ਜਦੋਂ ਸ਼ੂਦਰਾਂ ਨੂੰ ਐਜੂਕੇਸ਼ਨ ਦੇਣ ਦਾ ਦੇ ਰਾਈਟ ਦੀ ਗੱਲ ਆਈ ਤੇ ਉਹਨਾਂ ਨੇ ਕਿਹਾ ਜੀ ਇਹ ਤਾਂ ਸਾਡੇ ਵਰਣ ਆਸ਼ਰਮ ਧਰਮ ਨੂੰ ਪਲੀਤ ਕਰਨ ਦੀ ਲਾਈਨ ਹੈ। ਸੋ ਅੰਬੇਦਕਰ ਇਹਨਾਂ ਸਾਰੀਆਂ ਗੱਲਾਂ ਨੂੰ ਸਮਝਦੇ ਸੀ। ਔਰ ਕਨਸਟੀਟਿਊਸ਼ਨ ਦੇ ਵੇਲੇ ਵੀ ਜਿਹੜੀ ਅੱਜ ਡਿਬੇਟ ਖੜੀ ਕਰ ਦਿੱਤੀ ਗਈ, ਔਰ ਦਿਲਚਸਪ ਗੱਲ ਇਹ ਹੈ ਕਿ ਜਦੋਂ ਤੁਹਾਡੇ ਘਰ ਮਹਿਮਾਨ ਆਣੇ ਹੁੰਦੇ ਨੇ, ਅਸੀਂ ਆਮ ਘਰਾਂ ਦੀ ਵੀ ਗੱਲ ਕਰੀਏ, ਔਰ ਮਹਿਮਾਨ ਲਫ਼ਜ਼ ਹੀ ਆਪਣੇ ਆਪ 'ਚ ਮਹਿਮਾਨ ਜਿਹੜੇ ਸੋਭਾ ਲੈ ਕੇ ਆਉਂਦੇ ਨੇ, ਕਿਉਂਕਿ ਉਹਨਾਂ ਨੇ ਤੁਹਾਡੇ ਵਰਤਾਰੇ ਨੂੰ ਦੇਖ ਕੇ ਜਾ ਕੇ ਦੱਸਣਾ ਵੀ ਤੁਹਾਡੇ ਚੁੱਲ੍ਹੇ 'ਚ ਕਿੰਨੀ ਕੁ ਆਪਸੀ ਘਰ ਦੇ ਵਿੱਚ ਕਿੰਨੀ ਕੁ ਏਕਤਾ ਹੈ ਔਰ ਘਰ ਦਾ ਕਿੰਨਾ ਕੁ ਸਾਵਾਂਪਨ ਹੈ। ਤੇ ਉਦੋਂ ਜੇ ਘਰ ਵਾਲੇ ਜਿਹੜੇ ਨੇ ਉਹ ਖਲਾਰਾ ਪਾ ਬਹਿਣ, ਕੋਈ ਆਟਾ ਉਛਾਲਿਆ ਹੋਇਆ, ਕੋਈ ਦਾਲ ਇੱਧਰ ਵੱਜ ਰਹੀ ਆ, ਕੋਈ ਪਤੀਲੇ ਖੜਕ ਰਹੇ ਨੇ, ਕੋਈ ਬਿਸਤਰੇ ਮੂਧੇ ਕੀਤੇ ਹੋਏ ਨੇ, ਤੇ ਉਹ ਤਾਂ ਬਾਹਰੋਂ ਮੁੜ ਜਾਂਦੇ ਨੇ ਕਿ ਵੀ ਇਹ ਇਹਨਾਂ ਜੋ ਦਾ ਕੀ ਨਿਕਲਣਾ। ਹੁਣ 9 ਤੇ 10 ਸਤੰਬਰ ਨੂੰ G20 ਮੁਲਕਾਂ ਦੀ ਇਕੱਠ ਜਿਹੜਾ, ਜਿਹਦੇ ਲਈ ਸਾਲ ਤੋਂ ਜਿਹੜਾ ਕਿੰਨੀਆਂ ਕਮੇਟੀਆਂ ਤੇ ਕਿੰਨੇ ਸੈਸ਼ਨ ਇੱਥੇ ਹੋ ਰਹੇ ਨੇ, ਉੱਥੇ ਹੋ ਰਹੇ ਨੇ, ਦੇਸ਼ ਦੇ ਲੋਕਾਂ ਨੂੰ ਵੀ ਇਹ ਸੌਦਾ ਵੇਚਿਆ ਹੋਇਆ ਕਿ ਦੇਖੋ ਜੀ ਭਾਰਤ ਹੁਣ ਇੰਨਾ ਇੰਪੋਰਟੈਂਟ ਦੁਨੀਆ 'ਚ ਹੋ ਗਿਆ, ਮੋਦੀ ਜੀ ਦੁਨੀਆ ਦੇ ਲੀਡਰ ਬਣ ਗਏ ਨੇ। ਆ ਨਾ ਉਹ ਰੋਟੇਸ਼ਨ ਵਾਈਜ਼ 20 ਮੁਲਕ ਨੇ, ਉਹਨਾਂ ਦੇ 'ਚ ਉਹ ਇੱਕ ਪਿਛਲਾ ਸੈਸ਼ਨ ਬਾਲੀ ਦੇ ਵਿੱਚ ਸੀ, ਬਾਲੀ ਦੀਪ ਦੇ ਵਿੱਚ, ਇੰਡੋਨੇਸ਼ੀਆ ਦੇ ਵਿੱਚ। ਹੁਣ ਇਹਨਾਂ ਦੀ ਵਾਰੀ ਆ ਗਈ, ਫਿਰ ਜਿਹੜਾ ਵੀ ਅੱਗੋਂ ਜਿਹੜਾ ਉਹਦੀ ਮੇਜ਼ਬਾਨੀ ਲਏਗਾ। ਪਰ ਜਿਹਨੂੰ ਇੰਨਾ ਵੱਡਾ ਬਣਾ ਕੇ ਕੀਤਾ, ਫੂਕ ਤਾਂ ਉਹਦੀ ਨਿਕਲ ਗਈ ਜਦੋਂ ਪੁਤਿਨ ਨੇ ਆਉਣ ਤੋਂ ਨਾ ਕਰ ਦਿੱਤੀ, ਔਰ ਰਹਿੰਦੀ ਖਹਿੰਦੀ ਕਸਰ ਸ਼ੀ ਜਿਨਪਿੰਗ ਔਰ ਬਾਈਡਨ ਨੇ ਵੀ ਡਿਸਅਪਾਇੰਟਮੈਂਟ ਆਪਣੀ ਸ਼ੋਅ ਕਰ ਦਿੱਤੀ। ਔਰ ਹੁਣ ਮਤਲਬ ਉਸ ਦਾ ਤਾਂ ਹੁਣ ਇੰਨੀ ਵੱਡੀ ਫੇਲਿਅਰ ਹੈ, ਜਿਸ ਲੈਵਲ ਦਾ ਦਿੱਲੀ ਤਾਂ ਕਰਫਿਊ ਲਾਇਆ ਹੋਇਆ ਇਹਨਾਂ ਨੇ, ਸਕੂਲ ਬੰਦ, ਕਾਲਜ ਬੰਦ, ਸੜਕਾਂ ਇੱਧਰ ਉੱਧਰ, ਤੇ ਆਮ ਲੋਕਾਂ ਨੂੰ। ਔਰ ਮੈਂ ਅੱਜ ਹੀ ਬਹੁਤ ਸਾਰੇ ਮੀਡੀਆ ਐਕਸਪਰਟਸ ਦਾ ਵੀ ਦੇਖ ਰਿਹਾ ਸੀ, ਉਹ ਕਹਿੰਦੇ ਕਿ ਵੀ ਇਹ ਦੌਰਾ ਕਿਉਂ ਪਿਆ ਹੈ ਜੀ, ਕਿ ਵੀ ਇੰਡੀਆ ਨੂੰ ਔਰ ਸਾਹਮਣੇ ਆਇਆ ਵੀ ਕਿਉਂਕਿ ਜਿਹੜਾ ਇਨਵੀਟੇਸ਼ਨ ਭੇਜਿਆ ਗਿਆ ਉਹ ਮੁਰਮੂ ਵੱਲੋਂ, ਪ੍ਰੈਜ਼ੀਡੈਂਟ ਵੱਲੋਂ,
ਤੇ ਪ੍ਰੈਜ਼ੀਡੈਂਟ ਆਫ ਇੰਡੀਆ ਦੀ ਥਾਂ ਪ੍ਰੈਜ਼ੀਡੈਂਟ ਆਫ ਭਾਰਤ ਲਿਖਿਆ ਗਿਆ। ਉਹਦੇ ਨਾਲ ਹੀ ਅਸੀਂ ਮੋਹਨ ਭਾਗਵਤ ਨੇ ਗੁਹਾਟੀ ਦੇ ਵਿੱਚ ਐਡਰੈਸ ਕਰਦੇ ਆ, ਔਰ ਇਹ ਨਾਲ ਦੀ ਨਾਲ ਉਹਨੇ ਕਿਹਾ ਕਿ ਵੀ ਇਹ ਜਿਹੜਾ ਹੁਣ ਤੋਂ ਭਾਰਤ ਦੇ ਲੋਕ ਇਹ ਦੇਖ ਲੈਣ ਕਿ ਵੀ ਇਹਨੂੰ ਇੰਡੀਆ ਨਹੀਂ ਕਹਿਣਾ। ਉਹ 3 ਸਤੰਬਰ ਨੂੰ ਐਡਰੈਸ ਕਰ ਰਿਹਾ ਸੀ। ਸਕਲ ਜੈਨ ਸਮਾਜ ਨੇ ਗੁਹਾਟੀ ਅਸਾਮ ਦੇ ਵਿੱਚ ਇੱਕ ਇਵੈਂਟ ਕੀਤੀ ਜੀ। ਉਹਨੇ ਕਿਹਾ ਜੀ ਆਵਰ ਕੰਟਰੀ ਹੈਜ਼ ਬੀਨ ਨੋਨ ਐਜ਼ ਭਾਰਤ ਫॉर ਏजेस, whatever may be the language, the name remains the same. We don't have to think about whether anyone outside will understand this or not. If they want to, they will, but that is not our problem. ਉਹ ਕਹਿੰਦਾ ਜੀ ਭਾਰਤ ਕੋ ਕਿਸੇ ਨੂੰ ਸਮਝ ਆਉਂਦੀ ਹੈ ਨਹੀਂ ਆਉਂਦੀ, ਇਹ ਸਾਡੀ ਸਿਰਦਰਦ ਨਹੀਂ ਹੈ। ਫਿਰ ਉਹ ਕਹਿੰਦਾ ਜੀ ਜੇ ਕਿਸੇ ਦਾ ਨਾਮ ਗੋਪਾਲ ਹੋਏ ਤੇ ਉਹ ਅੰਗਰੇਜ਼ੀ ਵਾਲੇ ਉਹਨੂੰ ਜਿਹੜਾ ਉਹ ਕਾਊ ਹਰਡਰ ਕਹਿਣ ਤੇ ਸਾਡਾ ਗੋਪਾਲ ਤਾਂ ਨਹੀਂ ਨਾ ਬਦਲ ਜਾਂਦਾ, ਉਹਨੇ ਤਾਂ ਗੋਪਾਲ ਹੀ ਰਹਿਣਾ। ਉਹਨੇ ਕਿਹਾ ਜੀ ਮੁਲਕ ਸਾਡਾ ਇਹ ਭਾਰਤ ਹੈ, ਔਰ ਇਸ ਨੂੰ ਜੇ ਉਹਨਾਂ ਨੇ ਇੰਡੀਆ ਕਿਹਾ ਤੇ ਸਾਨੂੰ ਕੀ ਹੈ ਕਿ ਵੀ ਅਸੀਂ ਇੰਡੀਆ ਕਹਿਣਾ। The world needs us today, we don't need the world। ਤੁਸੀਂ ਦੇਖੋ ਪੁੱਤਰਿਆਪਨ ਇੱਕ ਹੁੰਦਾ ਹੈ ਹੰਕਾਰਿਆ ਹੋਣਾ, ਇੱਕ ਹੰਕਾਰ ਵੀ ਜਦੋਂ ਆਪਣੀਆਂ ਹੱਦਾਂ ਟੱਪ ਜਾਂਦਾ ਉਹਨੂੰ ਪੁੱਤਰਿਆਪਨ ਕਹਿੰਦੇ ਨੇ। ਅਸੀਂ ਪੰਜਾਬੀ ਚਾਂਬਲਿਆ ਵੀ ਕਹਿੰਦੇ। ਉਹ ਕਹਿੰਦਾ ਅਸੀਂ ਸਾਡੀ ਲੋੜ ਹੈ ਦੁਨੀਆ ਨੂੰ, ਦੁਨੀਆ ਜਿਹੜੀ ਹੈ ਸਾਨੂੰ ਕੋਈ ਦੁਨੀਆ ਦੀ ਲੋੜ ਨਹੀਂ। ਔਰ ਇਹ ਜਿਹੜਾ ਪਹਿਲੀ ਵਾਰ ਹਾਲਾਂ RSS ਦਾ ਸਟੈਂਡ ਤਾਂ ਨਾ ਉਹਨਾਂ ਨੇ ਕਦੇ ਤਿਰੰਗਾ ਮੰਨਿਆ, ਕਿਉਂਕਿ ਉਹ ਤਾਂ ਕਹਿੰਦੇ ਨੇ ਵੀ ਤਿਰੰਗੇ 'ਚ ਹਰਾ ਤੇ ਚਿੱਟਾ ਰੰਗ ਬੋਧੀਆਂ ਜੈਨੀਆਂ ਦਾ ਔਰ ਮੁਸਲਮਾਨਾਂ ਦਾ। ਸਾਡਾ ਤਾਂ ਤਵਾਜੀ ਜਿਹੜਾ ਉਹ ਦੂਜਾ, ਉਹ ਨੈਕਸਟ ਸਟੈਪ ਹੋਏਗਾ। ਹੁਣ ਇਸ ਸਾਰੇ ਦੇ ਉੱਤੇ ਜਿਹੜੀ ਹੈ ਇੱਕ ਬੜੀ ਜ਼ਬਰਦਸਤ ਡਿਬੇਟ ਛੇੜ ਦਿੱਤੀ ਗਈ, ਔਰ ਇਸ ਤੇ ਚੱਲਦੇ ਆ ਹੁਣ ਇਹ ਸਾਨੂੰ ਵੀ ਕਿਸੇ ਨੇ ਪੁੱਛਿਆ ਕਿ ਜੀ ਇਸ ਦੇ ਉੱਤੇ ਤੁਹਾਡੀ ਕੀ ਟੇਕ ਹੈ। ਤੇ ਮੈਂ ਕਿਹਾ ਜੀ ਇਹ ਤਾਂ ਵੈਸੇ ਜਦੋਂ ਤੁਸੀਂ ਕਿਸੇ ਸਿਚੁਏਸ਼ਨ ਨੂੰ ਦੇਖਦੇ ਹੋ, ਇੱਕ ਗੱਲ ਦਾ ਧਿਆਨ ਰਹੇ ਕਿ RSS ਵਾਲੇ ਫਿਰਕੂ ਹੋ ਸਕਦੇ ਨੇ, ਜ਼ਹਿਰੀਲੇ ਨੇ, ਨਫ਼ਰਤ ਨਾਲ ਭਰੇ ਹੋਏ ਨੇ। ਉਹਨਾਂ ਦੇ ਵਿੱਚ ਆਪਣੇ ਕਿਸਮ ਦਾ ਉਹਨਾਂ ਦਾ ਜੋ ਉਹਨਾਂ ਦਾ ਬਿਲੀਫ ਸਿਸਟਮ ਹੈ ਉਹ ਉਹਨਾਂ ਨੇ ਜਿਹੜਾ ਉਹ ਕੋਇਨ ਬਾਈ ਕੋਇਨ ਆਪਣੇ ਕਾਡਰ ਦੇ ਵਿੱਚ ਭਰਿਆ ਹੋਇਆ ਹੈ। ਤਾਕਤ ਉਹਨਾਂ ਦੀ ਇੰਨੀ ਕੁ ਹੈ, ਅੱਜ ਉਹ ਮੋਦੀ ਨੂੰ ਕਹਿਣ ਕਿ ਵੀ ਅਸੀਂ ਮੋਦੀ ਦੇ ਸਿਰ ਤੋਂ ਹੱਥ ਚੁੱਕ ਲਿਆ ਤੇ ਕੋਈ ਉਹਦੇ ਚ ਜਿਹੜਾ ਉਹ ਰਿਵੋਲਟ ਨਹੀਂ ਹੋਏਗਾ ਕਿ ਪਾਰਟੀ BJP ਜਾਂ ਮੋਦੀ ਦੀ ਆਪਣੀ ਨਾ ਪਾਵਰ ਸਾਰੀ ਨਾਗਪੁਰ ਚੋਂ ਨਿਕਲਦੀ ਹੈ। ਪਰ ਮੈਂ ਕਿਹਾ ਇਹ ਸਭ ਦੇ ਬਾਵਜੂਦ ਉਹ ਗਧੇ ਨਹੀਂ ਨੇ। ਉਹਨਾਂ ਨੇ ਜਿਹੜੀ ਇੱਕ ਸੋਸ਼ਲ ਆਰਗੇਨਾਈਜੇਸ਼ਨ ਤੋਂ ਸ਼ੁਰੂ ਹੋ ਕੇ ਜਿਹਨੂੰ ਭਾਰਤ ਦੇ ਵਿੱਚ 3 ਵਾਰ ਜਿਸ ਦੇ ਉੱਤੇ ਪਾਬੰਦੀ ਲਾਈ ਗਈ ਹੋਏ, ਜਿਸ ਆਰਗੇਨਾਈਜੇਸ਼ਨ ਤੇ ਅੱਜ ਦੁਨੀਆ ਦੀ ਸਭ ਤੋਂ ਵੱਡੀ ਆਰਗੇਨਾਈਜੇਸ਼ਨ, ਸਭ ਤੋਂ ਵੱਡਾ ਫੰਡ, ਔਰ ਪਿਛਲੇ 9 ਸਾਲ ਤੋਂ 1 ਬਿਲੀਅਨ 400 ਮਿਲੀਅਨ ਲੋਕਾਂ ਦੀ ਕਮਾਂਡ ਜਿਨ੍ਹਾਂ ਦੇ ਕੋਲ ਹੋਏ। ਸੋ ਉਹਨਾਂ ਨੇ ਕਿਹੜਾ ਧਾਗਾ ਖਿੱਚਣਾ। ਜਿਵੇਂ ਤੁਸੀਂ ਜਦੋਂ ਪੁਤਲੀਆਂ ਦਾ ਨਾਚ ਦੇਖਦੇ ਹੋ, ਮੋਦੀ ਨੇ ਕੀ ਕਿਹਾ, ਅਮਿਤ ਸ਼ਾਹ ਨੇ ਕੀ ਕਿਹਾ, ਫਲਾਣੇ ਨੇ ਕੀ, ਇਹ ਜਿਹੜਾ ਪਿੱਛੇ ਬੈਠੇ ਹੁੰਦੇ ਨੇ ਪਰਦੇ ਦੇ ਜਿਹੜੇ ਡੋਰ ਖਿੱਚ ਰਹੇ ਹੁੰਦੇ ਨੇ ਕਿ ਕਿਹੜੀ ਪੁਤਲੀ ਨੇ ਹੁਣ ਕਿਸ ਕਿਸਮ ਦਾ ਨਾਚ ਕਰਨਾ ਤੇ ਕਦੋਂ ਉਹਨੂੰ ਸਟੇਜ ਤੋਂ ਵਿਦਡਰਾ ਕਰਾਣਾ। ਸੋ ਇਹ ਹਾਂ ਟਾਈਮਿੰਗ ਨੂੰ ਲੈ ਕੇ ਬਹੁਤਿਆਂ ਨੂੰ ਲੱਗਦਾ ਹੈ ਕਿ ਵੀ ਇਹ ਡਿਬੇਟ ਦਾ ਕੋਈ ਸਪੈਸ਼ਲ ਸੈਸ਼ਨ ਵੀ ਸੱਦਿਆ ਹੋਇਆ 4 ਰੋਜ਼ਾ ਜੀ। ਹੁਣ ਸਾਰਿਆਂ ਦੀਆਂ ਕਿਆ ਸਰਾਈਆਂ ਨੇ। ਹੁਣ 2 ਉਹਨਾਂ ਨੇ ਜਿਹੜੇ ਵਿਆਹ 'ਚ 20 ਦੇ ਲੇਖੇ ਪਾਏ। ਪਹਿਲਾਂ ਤਾਂ 1 ਨੇਸ਼ਨ 1 ਇਲੈਕਸ਼ਨ ਜੀ, ਹੁਣ ਅੱਧੇ ਕੁ ਤਾਂ ਉਸ ਡਿਬੇਟ 'ਚ ਹੀ ਫਸੇ ਹੋਏ ਸੀ ਕਿ ਜੀ ਉਹਨੇ ਕਿਹਾ ਜੀ ਇੱਕੋ ਵਾਰੀ ਚੋਣਾਂ ਹੋਣ, ਪਾਰਲੀਮੈਂਟ ਵੀ, ਅਸੈਂਬਲੀ ਵੀ, ਮਿਊਨਿਸਪੈਲਿਟੀ ਵੀ, ਜ਼ਿਲ੍ਹਾ ਪਰਿਸ਼ਦ ਵੀ, ਬਲਾਕ ਸੰਮਤੀ ਵੀ, ਪੰਚਾਇਤਾਂ ਵੀ, ਥੱਲੇ ਤੱਕ 1। ਦੇਖੋ ਜੀ ਇੱਕ ਨੇਸ਼ਨ ਹੈ ਸਾਡਾ, ਇੱਕ ਇਲੈਕਸ਼ਨਾਂ। ਹੁਣ ਫੈਡਰਲਿਜ਼ਮ ਦੀਆਂ ਤੁਸੀਂ ਚੂੜਾਂ ਲਾ ਕੇ ਰੱਖ ਦਿਓ। ਅਜੇ ਉਹਦੇ ਚੋਂ ਹੀ ਉੱਭਰ ਰਹੇ ਸੀ ਦੂਜੇ, ਤੇ ਨਾਲ ਦੀ ਨਾਲ ਇਹ ਕਿ ਜੀ ਇਹ ਇੰਡੀਆ ਨਹੀਂ ਹੈ ਮੁਲਕ, ਇਹ ਭਾਰਤ ਹੈ। ਇਹ ਤਾਂ ਇਹਨਾਂ ਨੇ ਸਾਨੂੰ ਨਾਂ ਦਿੱਤਾ ਔਰ ਸਾਡਾ ਓਰੀਜਨਲ ਨਾਂ ਤਾਂ ਭਾਰਤ ਹੈ। ਹੁਣ ਪਹਿਲਾਂ ਤਾਂ ਕਨਸਟੀਟਿਊਸ਼ਨਲ ਜੇ ਗੱਲ ਕਰੀਏ, ਉਹਨਾਂ ਦੇ ਆਰਟੀਕਲ 12 ਇੰਡੀਅਨ ਕਨਸਟੀਟਿਊਸ਼ਨ ਦਾ, ਉਹਦਾ ਸੈਕਸ਼ਨ 1 ਉਸ ਦੀ ਸ਼ੁਰੂਆਤ ਹੁੰਦੀ ਹੈ ਇੰਡੀਆ ਦੈਟ ਇਜ਼ ਆਲਸੋ ਭਾਰਤ। ਇਹ ਲਫ਼ਜ਼ ਨੇ ਕਿ ਵੀ ਮੁਲਕ ਦਾ ਨਾਂ। ਹੁਣ ਪਹਿਲੀ ਗੱਲ ਤਾਂ ਸਾਡੇ ਐਂਗਲ ਤੋਂ ਤਾਂ ਜੇ ਮੈਂ ਇਹਨੂੰ ਡਿਸਕਸ ਕਰਨਾ ਹੋਏ, ਅਸੀਂ ਤਾਂ ਇਹਨੂੰ ਰਿਡੀਕਿਊਲ ਕਰਦੇ ਹਾਂ ਕਿ ਅਸੀਂ ਜਦੋਂ ਬਾਰ-ਬਾਰ ਕਹਿੰਦੇ ਆ ਕਿ ਭਾਰਤ ਨਾਂ ਦਾ ਜਾਂ ਇੰਡੀਆ ਨਾਂ ਦਾ ਜਾਂ ਭਾਰਤ ਵਰਸ ਜਾਂ ਕਦੇ ਇਹਨੂੰ ਜੰਬੂ ਦੇਸ਼, ਕਦੇ ਆਰੀਆ ਵਰਤ, ਕਦੇ ਫਲਾਣਾ, ਵੀ ਇਹ ਤਾਂ ਮੁਲਕ ਕੋਈ ਐਗਜ਼ਿਸਟ ਹੀ ਨਹੀਂ ਸੀ ਕਰਦਾ। ਔਰ ਈਵਨ ਜਿਹੜੀ ਅੱਜ ਨੇਸ਼ਨ ਸਟੇਟਸ ਦੀ ਅਸੀਂ ਗੱਲ ਵੀ ਕਰਦੇ ਆ, ਨੇਸ਼ਨ ਸਟੇਟਸ ਜਿਹੜੀਆਂ ਨੇ ਇਹ ਤਾਂ 18th ਸੈਂਚੁਰੀ ਐਂਡ ਜਾਂ 19th ਸੈਂਚੁਰੀ ਦੇ ਐਂਡ ਤੋਂ
20th ਸੈਂਚਰੀ ਚ ਹੋਰ ਵੀ ਫਿਨੋਮੇਨਾ ਬਣਿਆ। ਅਦਰਵਾਈਜ਼ ਐਮਪਾਇਰ ਸੀਗੇ। ਕਿਸ ਬਾਦਸ਼ਾਹ ਦੀ ਕਿੰਨੀ ਸਲਤਨਤ ਹੈ ਉਸ ਖਿੱਤੇ ਦੇ ਵਿੱਚ। ਅਸ਼ੋਕ ਦਾ ਐਮਪਾਇਰ ਆਇਆ, ਮੌਰੀਆ ਵੰਸ਼ ਦਾ, ਉਸ ਦੇ ਵਿੱਚ ਉਹਨਾਂ ਦਾ ਇੱਕ ਵੱਡਾ ਲੰਬਾ ਚੌੜਾ ਏਰੀਆ ਸੀ। ਉਹ ਭਾਵੇਂ ਅਫਗਾਨਿਸਤਾਨ ਤੱਕ ਪਹੁੰਚ ਗਏ ਹੋਣ ਜਾਂ ਉਹ ਅੱਜ ਦੇ ਈਰਾਨ ਤੇ ਵੀ ਹੋਣ। ਫਿਰ ਜੇ ਪਰਸ਼ੀਅਨ ਐਮਪਾਇਰ ਦੀ ਅਸੀਂ ਗੱਲ ਕਰਦੇ ਹਾਂ, ਹੁਣ ਪਰਸ਼ੀਅਨ ਐਮਪਾਇਰ, ਪਰਸ਼ੀਆ ਜਿਹੜਾ ਉਹ ਈਰਾਨ ਨੂੰ ਕਹਿੰਦੇ ਨੇ। ਹੁਣ ਜਦੋਂ ਅਸੀਂ ਨਾਦਰ ਸ਼ਾਹ ਦਿੱਲੀ ਤੱਕ ਆ ਜਾਂਦਾ ਤੇ ਕੱਲ ਨੂੰ ਉਹ ਈਰਾਨ ਵਾਲੇ ਆਇਆ, ਨਾਦਰ ਸ਼ਾਹ ਦਿੱਲੀ 'ਚ ਲੁੱਟਿਆ ਉਹਨੇ, ਬਿਲਕੁਲ, ਤੇ ਉਹ ਈਰਾਨ ਵਾਲੇ ਕਹਿਣਗੇ ਜੀ ਸਾਡਾ ਤਾਂ ਜਿਹੜੀ ਐਮਪਾਇਰ ਆ ਉਹ ਤਾਂ ਦਿੱਲੀ ਸਾਡੇ ਐਮਪਾਇਰ ਦਾ ਹਿੱਸਾ ਸੀ। ਇਸੇ ਤਰ੍ਹਾਂ ਅਬਦਾਲੀ ਅਫਗਾਨ, ਮੁਹੰਮਦ ਗੌਰੀ। ਹੁਣ ਮੁਹੰਮਦ ਗੌਰੀ ਨੇ ਪ੍ਰਿਥਵੀ ਰਾਜ ਚੌਹਾਨ ਤੋਂ ਦਿੱਲੀ ਦਾ ਤਖਤ ਖੋਇਆ ਸੀ, ਸੋਮਨਾਥ ਤੱਕ, ਗੁਜਰਾਤ ਤੱਕ ਉਹ ਪਹੁੰਚੇ ਹੋਏ ਸੀ। ਉਹ ਕਹਿਣ ਕਿ ਜੀ ਅਫਗਾਨ ਇਹ ਤਾਂ ਸਾਡਾ ਹਿੱਸਾ ਹੈ। ਅਬਦਾਲੀ 17 ਵਾਰ, ਔਰ ਉਹਨੇ ਤਾਂ ਰੈਗੂਲਰਲੀ ਪੰਜਾਬ ਵੀ ਅਫਗਾਨਿਸਤਾਨ ਦਾ ਹਿੱਸਾ ਸੀ, ਪ੍ਰੋਵਿੰਸ ਸੀ ਉਹਨਾਂ ਦਾ, ਕਸ਼ਮੀਰ ਵੀ ਉਹਨਾਂ ਦਾ ਪ੍ਰੋਵਿੰਸ ਸੀ, ਮਰਾਠਿਆਂ ਦਾ ਵੀ ਉਹਨੇ ਲੱਕ ਤੋੜਿਆ ਸੀ, ਸਾਊਥ ਤੱਕ ਪਹੁੰਚ ਗਿਆ ਸੀ। ਹੁਣ ਇਹ ਔਰ ਇਸੇ ਤਰ੍ਹਾਂ ਬ੍ਰਿਟਿਸ਼ ਅੰਪਾਇਰ, ਪ੍ਰਸ਼ੀਅਨ ਅੰਪਾਇਰ, ਇੱਕ ਪ੍ਰਸ਼ੀਆ, ਜਰਮਨ ਅੱਜ ਦਾ, ਉਹਦਾ ਪੁਰਾਣਾ ਨਾਮ ਪ੍ਰਸ਼ੀਆ ਸੀ, ਫ੍ਰੈਂਚ, ਨੈਪੋਲੀਅਨ ਬੋਨਾਪਾਰਟ, ਅੱਧਾ ਯੂਰਪ ਉਹਨੇ ਕੰਕਰ ਕਰ ਲਿਆ ਸੀ, ਔਰ ਕਿੱਥੋਂ ਇਜਿਪਟ ਤੱਕ ਪਹੁੰਚ ਗਿਆ ਸੀ। ਹੁਣ ਜੇ ਤੁਸੀਂ ਉਸ ਲਿਹਾਜ਼ ਨਾਲ ਵੰਡ ਕਰੋ, ਇਹ 18th ਸੈਂਚਰੀ 19th ਸੈਂਚਰੀ ਤੱਕ ਫਿਰ ਇਹ ਸਾਰੀਆਂ ਯੂਰਪੀਅਨ ਮੁਲਕ ਅੰਗਰੇਜ਼ ਕਹਿਣ ਜੀ ਅਸੀਂ ਤਾਂ ਅੱਧੀ ਦੁਨੀਆ ਦੇ, ਸਾਡੇ ਰਾਜ ਤੱਕ ਕਦੇ ਸੂਰਜ ਛੁਪਦਾ ਨਹੀਂ ਸੀ, ਉਹ ਵੀ ਸਾਡੀ ਟੈਰੀਟਰੀ ਹੈ। ਹੁਣ ਇਸੇ ਤਰ੍ਹਾਂ ਭਾਰਤ ਨਾਂ ਦਾ ਕੋਈ ਦੇਸ਼, ਔਰ ਮੈਂ ਅੱਜ ਡਿਫਰੈਂਟ ਸੋਰਸਿਸ ਤੋਂ ਰਿਸਰਚ ਕਰ ਰਿਹਾ ਸੀ ਕਿ ਭਾਈ, ਔਰ ਈਵਨ ਇਹ BBC ਦੀ ਸਟੋਰੀ ਦੇ ਵਿੱਚ ਵੀ ਅਸੀਂ ਦੇਖਦੇ ਹਾਂ ਕਿ ਜੇ ਪਿਛਲੇ 3000 ਸਾਲ ਨੂੰ ਹੀ ਅਸੀਂ ਕਾਊਂਟ ਕਰੀਏ ਕਿ ਇਸ ਖਿੱਤੇ ਦੇ ਨਾਲ ਸੰਬੰਧਿਤ ਕਿਹੜੇ ਨਾਂ ਸੀ ਜਿਹੜੇ ਇਸ ਟੈਰੀਟਰੀ ਨੂੰ ਡਿਸਕ੍ਰਾਈਬ ਕਰਦੇ ਸੀ। ਬਿਲਕੁਲ, ਤੇ ਉਹਨਾਂ ਦੇ ਵਿੱਚ ਸਭ ਤੋਂ ਪਹਿਲਾ ਨਾਂ, ਜਦੋਂ ਤੁਸੀਂ ਈਵਨ ਹਿੰਦੂ ਪੁਰਾਣਿਕ ਸੋਰਸ ਵੀ ਦੇਖਦੇ ਹੋ, ਤੇ ਜੰਬੂ ਦੀਪ ਕਹਿੰਦੇ ਸੀ ਉਹਨੂੰ। ਹੁਣ ਜੰਬੂ ਦੀਪ ਕਿਉਂ ਹੈ? ਜੰਬੂ ਸੰਸਕ੍ਰਿਤ ਦੇ ਵਿੱਚ ਜਾਮਣੂ ਨੂੰ ਕਹਿੰਦੇ ਨੇ, ਤੇ ਇੱਥੇ ਇਸ ਸਾਰੀ ਬੈਲਟ ਦੇ ਵਿੱਚ ਜਾਮਣੂ ਬਹੁਤ ਜ਼ਿਆਦਾ ਸੀ। ਤੁਹਾਨੂੰ ਜਾਮਣੂ ਦਾ ਸਵਾਦ ਹੋਣ ਲੱਗ ਗਿਆ, ਸੋ ਸੰਸਕ੍ਰਿਤ ਚ ਉਹਨੂੰ ਜੰਬੂ ਕਹਿੰਦੇ ਨੇ। ਇਸ ਲਈ ਇਨਿਕ ਪਲਾਂਟ, ਔਰ ਇਹ ਸੀ ਜਦੋਂ ਅਸੀਂ ਅੱਜ ਹੀ ਸਾਡੇ ਇੱਕ ਵੀਰ ਨੇ ਕਾਲ ਕਰਕੇ ਕਿਹਾ ਜੀ ਤੁਸੀਂ ਕੱਲ ਜਦੋਂ ਪੁਆਂਦ ਦੀ ਗੱਲ ਕੀਤੀ, ਤੇ ਉਹ ਮੈਨੂੰ ਕਹਿੰਦਾ ਜੀ ਲਫ਼ਜ਼ ਪੁਆਂਦ ਨਹੀਂ ਹੈ, ਪੁਆਧ ਹੈ, ਔਰ ਪੁਆਧ ਜ਼ਾਹਰ ਹੈ ਅਸੀਂ ਕੱਲ ਜ਼ਿਕਰ ਭਾਈ ਬਲਵਿੰਦਰ ਸਿੰਘ ਜਟਾਣਾ ਦਾ ਸੰਬੰਧ ਪੁਆਧ ਨਾਲ ਸੀ। ਔਰ ਹੁਣ ਪੁਆਧ ਤੁਸੀਂ ਦੇਖਦੇ ਹੋ ਕਿ ਰੋਪੜ ਤੋਂ ਅੰਬਾਲੇ ਤੱਕ, ਉਹਨਾਂ ਨੇ ਮੈਨੂੰ ਇਹ ਕਿਹਾ ਕਿ ਈਵਨ ਜੀਂਦ ਤੇ ਵੀ ਪੁਆਧ ਚ ਹੀ ਆਂਦ, ਪੁਆਧ ਪੈਰਾਂ ਨੂੰ ਕਹਿੰਦੇ ਨੇ, ਜਿਹੜਾ ਪੈਰਾਂ ਵੱਲ ਹੈ। ਤੇ ਜਦੋਂ ਹੁਣ ਤੁਸੀਂ ਅੰਬਾਲਾ ਕਹਿੰਦੇ ਹੋ, ਅੱਜ ਵੀ ਅੰਬਾਲਾ ਜ਼ਿਲ੍ਹਾ ਹੈ ਹਰਿਆਣੇ ਦਾ ਭਾਵੇਂ, ਤੇ ਇਹ ਸਾਰੇ ਹੀ ਪੁਆਧ ਦੇ ਵਿੱਚ ਅੰਬ ਬਹੁਤ ਜ਼ਿਆਦਾ ਹੁੰਦੇ ਸੀ, ਇਸ ਲਈ ਅੰਬਾਂ ਵਾਲਾ, ਇਹਦਾ ਨਾਂ ਤਾਂ ਅੰਬਾਂ ਵਾਲਾ ਸੀ, ਅੰਬਾਂ ਵਾਲੇ ਤੋਂ ਅੰਬਾਲੇ ਬਣ ਗਏ। ਸੋ ਇਹ ਜ਼ਾਹਰ ਹੈ ਕਿ ਵੀ ਉਦੋਂ ਕੋਈ ਇਹ ਨਹੀਂ ਸੀ ਕਿ ਇੱਥੇ ਕੌਣ ਜੰਮਿਆ ਕੌਣ ਨਹੀਂ, ਉਹਦਾ ਨਾਂ ਹੀ ਜੰਬੂ ਦੀਪ ਸੀ, ਕਿਉਂਕਿ ਜਾਮਣੂ ਇਹ ਸਭ ਤੋਂ ਪੁਰਾਣਾ ਨਾਂ ਜਿਹੜੇ ਇਹਨਾਂ ਦੇ ਆਪਣੇ ਸੋਰਸਿਸ ਚੋਂ ਨਿਕਲਦਾ। ਫਿਰ ਭਾਰਤ ਖੰਡ, ਹੁਣ ਦੋ ਲਫ਼ਜ਼ ਭਾਰਤ ਵਰਸ਼, ਭਾਰਤ ਖੰਡ, ਇਹ ਐਗਜ਼ਿਸਟ ਕਰਦੇ ਰਹੇ ਨੇ, ਕਿਉਂਕਿ ਖੰਡ ਕੰਟੀਨੈਂਟ ਨੂੰ ਕਹਿੰਦੇ ਨੇ, ਇੱਕ ਹਿੱਸਾ ਜਿਹੜਾ ਹੈ, ਔਰ ਉਹਦਾ ਭਾਰਤ ਕੌਣ ਹੈ? ਕੋਈ ਉਹਨੂੰ ਭਰਤ ਨਾਲ ਜੋੜਦਾ ਹੈ, ਕੋਈ ਰਾਮ ਦੇ ਭਰਾ ਨੂੰ ਭਰਤ ਨੂੰ ਕਹਿੰਦਾ ਹੈ, ਕੋਈ ਉਹ ਕਹਾਣੀ ਸੀ ਉਹਦੀ ਦੁਸ਼ਯੰਤ ਦੀ, ਔਰ ਪਤਾ ਨਹੀਂ ਕਿਹੜੀ ਸੀ ਬੀਬੀ ਉਹਦੇ, ਕਾਲੀਦਾਸ ਨੇ ਉਸ ਦੇ ਉੱਤੇ ਨਾਟਕ ਵੀ ਲਿਖਿਆ, ਔਰ ਉਸ ਸਾਰੇ ਨਾਲ ਜੁੜਿਆ ਹੋਇਆ ਜੀ ਉਹਨਾਂ ਦਾ ਬੱਚਾ ਸੀ ਕੀ ਸੀ। ਸੋ ਇਹ ਨਾਂ ਵੀ ਐਗਜ਼ਿਸਟ ਇਹ ਸਾਰੇ ਦੇ। ਫਿਰ ਹਿਮਖੰਡ, ਕਿਉਂਕਿ ਹਿਮਾਲਿਆ ਦੇ ਜਦੋਂ ਤੁਸੀਂ ਉਹਨਾਂ ਦੀਆਂ ਸ਼੍ਰृंखलाਵਾਂ ਜਿਹਨੂੰ ਕਹਿੰਦੇ ਨੇ ਜਾਂ ਰੇਂਜਸ ਦੇਖਦੇ ਹੋ, ਹਿਮਾਲਿਆ ਕਿੱਥੋਂ ਜਾ ਕੇ ਨੇਪਾਲ ਚ ਦਾ ਹਿੱਸਾ ਹੈ ਹਿਮਾਲਿਆ ਪਰਬਤ, ਪਰ ਉਹਦੀਆਂ ਜਿਹੜੀਆਂ ਮਾਊਂਟੇਨ ਸ਼੍ਰृंखलाਵਾਂ ਨੇ, ਜਦੋਂ ਅਸੀਂ ਕਾਂਗੜਾ ਵੈਲੀ ਦੀ ਗੱਲ ਕਰਦੇ ਹਾਂ, ਕੁੱਲੂ, ਕਾਂਗੜਾ, ਦੂਜਾ, ਇਹ ਸਾਰੀਆਂ ਧੌਲਾਧਾਰ ਵੈਲੀਜ਼ ਨੇ। ਸੋ ਇਸ ਨੂੰ ਕਿਉਂਕਿ ਬਹੁਤਿਆਂ ਦੇ ਲਈ ਕਿਉਂਕਿ ਇਹ ਸਾਰੇ ਹਿਮਾਲਿਆ ਦੀ ਗੋਦ ਦੇ ਵਿੱਚ ਹੀ ਵਸੇ ਬਹੁਤ ਸਾਰੇ, ਉਹਨੂੰ ਹਿਮ ਵਰਸ਼ ਵੀ ਕਹਿੰਦੇ ਸੀ। ਅਜਨਾਬ ਵਰਸ਼ ਇਹ ਵੀ ਉਹਦਾ ਨਾਂ ਸੀ। ਔਰ ਆਰੀਆਵਰਤ, ਆਰੀਆ ਕਿਉਂਕਿ ਆਰੀਆ ਆਇਆ ਜਾਂ ਦੂਜੇ ਉਹਨਾਂ ਨੇ ਕਿਹਾ ਜੀ ਇਹ ਹੁਣ ਇਹ ਖਿੱਤਾ ਸਾਡਾ ਹੈ। ਔਰ ਉਹਦੇ ਆਰੀਆਵਰਤ ਦੇ ਉੱਤੇ ਤਾਂ ਮੈਂ ਜਦੋਂ 47 ਦੀਆਂ ਜਿਹੜੀਆਂ ਉਸ ਜਿਹੜੇ ਪਾਕਿਸਤਾਨ ਦਾ ਵਿਰੋਧ ਕਰਨ ਵਾਲੀਆਂ ਆਰੀਆ ਸਮਾਜੀ ਨੇ ਲਿਖਤਾਂ ਸੀ, ਉਹਦੇ 'ਚ ਉਹਦਾ ਨਾਂ ਇਹਨੂੰ ਆਰੀਆਵਰਤ ਕਹਿੰਦੇ ਸੀ ਕਿ आर्याव्रत है देश हमारा, हम है वीर आर्यों की संतान,
ਸ਼ਮਸ਼ਾਨ ਭਲੇ ਹੀ ਬਣ ਜਾਵੇ ਬਣ ਸਕਤਾ ਪਾਕਿਸਤਾਨ ਨਹੀਂ। ਇਹ ਉਹਨਾਂ ਦੀਆਂ ਨਜ਼ਮਾਂ ਨੇ ਕਿ ਵੀ ਅਸੀਂ ਆਰੀਆਂ, ਸਾਡਾ ਇਹ ਮੁਲਕ ਜਿਹੜਾ ਉਹ ਆਰੀਆਵਰਤ ਹੈ ਦੇਸ਼ ਹਮਾਰਾ। ਸੋ ਇਹ ਪੁਰਾਣੇ ਨਾਵਾਂ ਚੋਂ ਫਿਰ ਹਿੰਦ, ਹਮ ਹੈ ਹਿੰਦੀ, ਹਿੰਦੁਸਤਾਨ। ਹੁਣ ਜਦੋਂ ਹਿੰਦ ਤੇ ਹਿੰਦੀ ਤਾਂ ਹਿੰਦੁਸਤਾਨ ਦਾ ਲਫ਼ਜ਼ ਹੈ। ਫਿਰ ਅਸੀਂ ਈਵਨ ਗੁਰਬਾਣੀ ਦਾ ਹਵਾਲਾ, ਗੁਰੂ ਨਾਨਕ ਸਾਹਿਬ ਨੇ ਜਦੋਂ ਬਾਬਰ ਦੇ ਹਮਲੇ ਦਾ ਜ਼ਿਕਰ ਕੀਤਾ ਤੇ ਉਹਨਾਂ ਨੇ ਕਿਹਾ ਕਿ ਕਾਇਆ ਕੱਪੜ ਟੁਕ ਟੁਕ ਹੋਸੀ ਹਿੰਦੁਸਤਾਨ ਸਮਾਲ ਸੀ ਬੋਲਾ ਆਵਨ 78 ਜਾਣ 97 ਹੋਰ ਵੀ ਉੱਠਸੀ ਮਰਦ ਕਾ ਚੇਲਾ ਸੱਚ ਕੀ ਬਾਣੀ ਨਾਨਕ ਆਖੈ ਸੱਚ ਸੁਣਾਏ ਸੀ ਸੱਚ ਕੀ ਬੇਲਾ। ਕਿ ਭਾਈ ਅਲਟੀਮੇਟਲੀ ਇੰਨੇ ਜ਼ੁਲਮ ਔਰ ਇੰਨੇ ਇਹਨਾਂ ਦਾ ਜਿਹੜੇ ਨੇ ਉਹ ਕਾਇਆ ਰੂਪੀ ਕੱਪੜ ਚਾਰ ਚਫੇਰੇ ਮੁਰਦੇ ਹੀ ਹੋਣਗੇ। ਉਹੀ ਗੁਰੂ ਸਾਹਿਬ ਨੇ ਕਿਹਾ ਕਿ ਸਾਹਿਬ ਕੇ ਗੁਣ ਗਾਵੀਏ ਨਾਨਕ ਮਾਸਪੁਰੀ ਵਿੱਚ ਆਖ ਮਸੋਲਾ ਜਿਨ ਉਪਾਈ ਰੰਗ ਰਵਾਈ ਬੈਠਾ ਵੇਖੈ ਵਕ ਅਕੇਲਾ। ਹੁਣ ਉਹ ਸਾਰਾ ਉਹਦੇ ਚ ਅਸੀਂ ਇਸ ਲਫ਼ਜ਼ ਨੂੰ ਦੇਖਦੇ। ਫਿਰ ਇਹਨਾਂ ਦਾ ਜਿਹੜੀ ਸੈਲੂਟੇਸ਼ਨ ਹੈ ਨਹਿਰੂ ਤੋਂ ਲੈ ਕੇ ਤੁਸੀਂ ਹੁਣ ਤੱਕ ਇਹ ਵੀ ਜਦੋਂ ਐਡਰੈਸ ਕਰਦਾ ਜੈ ਹਿੰਦ ਕਹਿੰਦੇ ਨੇ। ਸੋ ਮਤਲਬ ਹਿੰਦ ਔਰ ਉਹਦੇ ਤੋਂ ਹੀ ਲੈਂਗੁਏਜ ਜਿਹੜੀ ਐਗਜ਼ਿਸਟ ਹੀ ਨਹੀਂ ਸੀ ਕਰਦੀ ਉਹਨੂੰ ਹਿੰਦੀ ਕਹਿੰਦੇ ਨੇ। ਉਹ ਹਿੰਦੀ ਕਿਵੇਂ ਜ਼ਬਾਨ ਹੋਈ? ਫਿਰ ਤੁਸੀਂ ਉਹਨੂੰ ਭਾਰਤੀ ਜ਼ਬਾਨ ਕੀ ਕਹੋਗੇ ਉਹਨੂੰ ਤੁਸੀਂ? ਔਰ ਜਦੋਂ ਤੁਹਾਡਾ ਕਨਸਟੀਟਿਊਸ਼ਨ ਕਹਿੰਦਾ ਹੈ ਕਿ ਵੀ ਇਹਨੂੰ ਤੁਸੀਂ ਇੰਡੀਆ ਜਾਂ ਭਾਰਤ ਵੀ ਕਹਿ ਸਕਦੇ ਹੋ, ਇਹਦੇ ਚ ਹਾਲਾਂਕਿ ਸਾਰੇ ਜਿੰਨੇ ਗਵਰਨਮੈਂਟ ਇੰਸਟੀਟਿਊਸ਼ਨਸ ਨੇ ਉਹ ਇੰਡੀਆ ਦੇ ਦੁਆਲੇ ਘੁੰਮਦੇ ਨੇ। ਲੇਕਿਨ ਤੁਸੀਂ ਜਦੋਂ ਜਿਹੜਾ ਭੇਲ ਕਹਿੰਦੇ ਹੋ ਭਾਰਤੀ ਹੈਵੀ ਇਲੈਕਟ੍ਰਿਕਸ ਲਿਮਿਟਿਡ ਉੱਥੇ ਭਾਰਤ ਲਿਆਂਦਾ। ਫਿਰ ਇਸੇ ਤਰ੍ਹਾਂ HMT ਜਿਹੜੀ ਹੈ ਉਸ ਨੂੰ ਜਿਹੜਾ ਉਹਨਾਂ ਨੇ ਹਿੰਦ ਦੇ ਨਾਲ ਜੋੜਿਆ। ਸੋ ਇਹ ਲਫ਼ਜ਼ ਕਾਮਨਲੀ ਯੂਜ਼ ਹੁੰਦੇ ਰਹੇ ਨੇ। ਔਰ ਕਿਉਂਕਿ ਬ੍ਰਿਟਿਸ਼ਰਸ ਦੇ ਆਉਣ ਤੱਕ ਇਹ ਔਰ ਉਸ ਤੋਂ ਪਹਿਲਾਂ ਸਿੰਧ, ਇਹ ਇੱਕ ਵੱਖਰੀ ਥਿਊਰੀ ਹੈ ਕਿ ਜਦੋਂ ਗ੍ਰੀਕ ਆਏ ਅਲੈਗਜ਼ੈਂਡਰ, ਇਹ ਇੰਡਸ ਰਿਵਰ ਜਿਹਨੂੰ ਅਸੀਂ ਦਰਿਆਏ ਸਿੰਧ ਕਹਿੰਦੇ ਹਾਂ, ਉਹਨਾਂ ਦੀ ਗ੍ਰੀਕ ਜ਼ਬਾਨ ਦੇ ਵਿੱਚ ਆਈ ਲਫ਼ਜ਼ ਦਾ ਪ੍ਰੋਨਾਂਸੀਏਸ਼ਨ ਨਹੀਂ ਸੀ, ਆਈ ਨੂੰ H ਪ੍ਰੋਨਾਉਂਸ ਕਰਦੇ ਸੀ। ਜਿਵੇਂ ਅਸੀਂ ਜੇ ਸੈਨ ਹੋਜ਼ੇ ਸਪੈਨਿਸ਼ ਦੇ ਵਿੱਚ ਵੀ H ਨਹੀਂ ਹੈ, ਉਹਨੂੰ ਸੈਨ ਜੋਜ਼ੇ ਲਿਖਿਆ ਜਾਂਦਾ। ਸ਼ੁਰੂ ਜਦੋਂ ਅਸੀਂ ਆਏ ਤਾਂ ਸੈਨ ਜੋਜ਼ੇ ਹੀ ਬੋਲਣ ਵਾਲਾ ਕੰਮ ਸੀ। ਉਹਨਾਂ ਨੇ ਕਿਹਾ ਜੀ ਇਹ ਹੋਜ਼ੇ ਹੈ, ਇਹਦੇ ਚ ਹੈ ਨਹੀਂ, ਜੇ ਲਫ਼ਜ਼ ਨਹੀਂ ਹੈ ਇਹਨਾਂ ਦੇ ਐਲਫਾਬੈਟ। ਤਾਂ ਉਹਨਾਂ ਦੇ ਨਹੀਂ ਸੀ, ਉਹਨਾਂ ਨੇ ਇੰਡਸ ਨੂੰ ਹਿੰਡਸ ਕਿਹਾ ਤੇ ਜਿਹੜੇ ਉਸ ਖਿੱਤੇ ਦੇ ਸੀ ਉਹਨਾਂ ਦੇ ਲਈ ਉਸ ਕਿਸਮ ਦਾ ਲਫ਼ਜ਼ ਆ ਗਿਆ। ਸੋ ਕੁੱਲ ਮਿਲਾ ਕੇ ਜਿਹੜੀ ਈਵਨ ਜ਼ਬਾਨ ਵੀ ਸੀ, ਜਦੋਂ ਅਸੀਂ ਹਿੰਦੁਸਤਾਨੀ ਜ਼ਬਾਨ ਕਹਿੰਦੇ ਆ ਅਫਗਾਨ ਜਾਂ ਦੂਜੇ, ਔਰ ਇਹ ਈਵਨ ਮੈਂ ਪਾਕਿਸਤਾਨ ਦੇ ਹਵਾਲੇ ਨਾਲ ਵੀ ਸੁਣ ਰਿਹਾ ਸੀ ਕਿ ਵੀ ਜਦੋਂ ਇੱਥੋਂ ਮਹਾਜਰ ਗਏ ਯੂਪੀ ਬਿਹਾਰ ਚੋਂ 47 ਦੀ ਵੰਡ ਵੇਲੇ, ਤੇ ਉਹਨਾਂ ਨੂੰ ਲਹਿੰਦੇ ਪੰਜਾਬ ਦੇ ਲੋਕ ਜਾਂ ਇਹੀ ਕਹਿੰਦੇ ਸੀ ਹਿੰਦੁਸਤਾਨੀ ਆ ਗਏ, ਕਿਉਂਕਿ ਉਹਨੂੰ ਕਹਿੰਦੇ ਹੀ ਹਿੰਦੁਸਤਾਨੀ ਇਹ ਗੰਗਾ ਜਮਨਾ ਤਹਿਜ਼ੀਬ ਵਾਲਿਆਂ ਨੂੰ ਸੀ। ਹੁਣ ਜੇ ਅਸੀਂ ਪੰਜਾਬ ਲਫ਼ਜ਼ ਦੀ ਗੱਲ ਕਰੀਏ, ਈਵਨ ਪੰਜਾਬ ਸੂਬੇ ਦੇ ਲਈ ਪਹਿਲੇ ਜਿਹੜੇ ਉਹਦੇ ਨਾਂ ਨੇ ਸਪਤ ਸਿੰਧੂ ਸੀ, ਕਿ 7 ਦਰਿਆ ਜਿਹੜੇ ਨੇ। ਪੰਜਾਬ ਸਭ ਤੋਂ ਪਹਿਲਾਂ ਅਸੀਂ ਅਕਬਰ ਦੇ ਪੀਰੀਅਡ 'ਚ ਰਿਕਾਰਡ ਦੇ ਵਿੱਚ ਦੇਖਦੇ ਹਾਂ। ਹੁਣ ਅਸੀਂ ਇਹ ਕਹੀਏ ਜੀ ਇਹਨੂੰ ਸਪਤ ਸਿੰਧੂ ਕਹਿਣਾ ਚਾਹੀਦਾ। ਪੰਜਾਬ ਹਾਲਾਂ ਡਿਵੀਜ਼ਨ ਵੀ ਹੋ ਗਈ, ਇੱਧਰਲਾ ਪੰਜਾਬ ਵੀ ਆ ਉੱਧਰਲਾ, ਪਰ ਨਾ ਉਹਨਾਂ ਨੇ ਨਾਂ ਬਦਲਿਆ ਨਾ ਇੱਧਰ ਬਦਲਿਆ, ਕਿਉਂਕਿ ਧਰਤੀ ਦਾ ਖਿੱਤਾ ਤਾਂ ਉਹੀ ਹੈ। ਭਾਵੇਂ 2 ਦਰਿਆ 2.5 ਇੱਧਰ ਰਹਿ ਗਏ 2.5 ਉੱਧਰ ਰਹਿ ਗਏ, ਪਰ ਉਹ ਵੀ ਉਹਨੂੰ ਪੰਜਾਬ ਕਹਿੰਦੇ ਨੇ। ਅਸੀਂ ਵੀ ਪੰਜਾਬ, ਸਪੈਲਿੰਗ ਅੰਗਰੇਜ਼ੀ 'ਚ ਫਰਕ ਹੈ, PAN ਨਾਲ ਲਿਖਦੇ ਨੇ, ਅਸੀਂ U ਨਾਲ ਲਿਖਦੇ, ਪਰ ਪੰਜਾਬੀ ਤਾਂ ਪੰਜਾਬੀ ਹੈ। ਹੁਣ ਇਸ ਸਾਰੇ ਦੇ ਚੱਲਦੇ ਆ ਜਦੋਂ ਅਸੀਂ ਇਸ ਸਾਰੀ ਡਿਬੇਟ ਨੂੰ ਦੇਖਦੇ ਹਾਂ ਤੇ 2-3 ਚੀਜ਼ਾਂ ਬੜੀਆਂ ਕਲੀਅਰ ਨੇ। ਇੱਕ ਤਾਂ ਇਹਦੇ 'ਚ ਕੋਈ ਸ਼ੱਕ ਨਹੀਂ ਹੈ ਕਿ G20 ਸਮਿਟ ਦਾ ਪੂਰਾ ਜਿਹੜਾ ਉਹ ਡਿੱਗ ਪਈ ਹੈ ਧਰਤੀ ਤੇ, ਜੋ ਵੀ ਉਹਨਾਂ ਨੇ ਕੱਢਣਾ ਸੀ ਉਹ 'ਚੋਂ ਕੁਛ ਨਹੀਂ, ਨਿਰਾਸ਼ਾ। ਫਿਰ ਇਹ ਆਉਣ ਵਾਲੇ ਪੀਰੀਅਡ 'ਚ ਇਹਨਾਂ ਨੇ ਜਿਹੜੀ ਕਾਨਸਟੀਟਿਊਸ਼ਨ ਨੂੰ, ਜਿਹੜਾ ਕੁਛ ਹਫ਼ਤੇ ਪਹਿਲਾਂ ਇਹਨਾਂ ਦੀ ਇਕਨੋਮਿਕਲ ਕਮੇਟੀ ਦੇ ਚੇਅਰਮੈਨ ਨੇ ਡਿਬੇਟ ਖੜੀ ਕੀਤੀ ਸੀ ਕਿ ਜੀ ਕਾਨਸਟੀਟਿਊਸ਼ਨ 'ਚ 125 ਸੋਧਾਂ ਹੋ ਗਈਆਂ, ਇਹ ਇਰਰੈਲੇਵੈਂਟ ਹੈ, ਵੀ ਨੀਡ ਏ ਨਿਊ ਕਾਨਸਟੀਟਿਊਸ਼ਨ। ਇਹ ਡਿਬੇਟ ਤੁਸੀਂ ਦੇਖੋਗੇ, ਫਿਰ ਜਦੋਂ ਤੁਸੀਂ ਉਸ ਕੰਟੈਕਸਟ ਦੇਖੋਗੇ ਤੇ ਇਹ ਗੱਲ ਸਮਝ ਆ ਜਾਂਦੀ ਹੈ ਕਿ 2024 ਦੀਆਂ ਇਲੈਕਸ਼ਨਾਂ ਤੋਂ ਪਹਿਲਾਂ ਇੱਕ ਤਾਂ ਇਹਦੇ ਨਾਲ ਇਹ G20 ਹੁਣ ਗੱਲ ਇਹ ਹੁੰਦੀ ਹੈ ਕਿ ਵੀ ਤੁਹਾਨੂੰ ਪੀੜ ਕੋਈ ਚੱਲ ਰਹੀ ਹੁੰਦੀ ਹੈ, ਕਿਸੇ ਦਾ ਸਿਰ ਦੁਖ ਰਿਹਾ, ਉਹ ਪੁੱਠਾ ਹੋ ਰਿਹਾ, ਸਿੱਧਾ ਹੋ ਰਿਹਾ, ਹਕੀਮ ਸੱਦਿਆ, ਉਹਨੇ ਕਿਹਾ ਇਹਦੇ ਪੈਰਾਂ ਤੇ ਲਾਓ ਤੱਤਾ ਸਰੀਆ, ਉਹ ਉਹਨੂੰ ਸਰੀਆ ਲਾ ਕੇ ਆਹ ਕਰ ਰਿਹਾ, ਉਹਨੂੰ ਕਹਿੰਦਾ ਹੁਣ ਦਾ ਸਿਰ ਦਰਦ ਕਿਤੇ, ਉਹ ਕਹਿੰਦਾ ਇਹ ਬਚਾਓ ਮੈਨੂੰ, ਖਾ ਕੇ ਕਸਮਾਂ ਨੂੰ ਸਿਰ ਦਰਦ, ਮੇਰਾ ਪੈਰ ਸਾੜਤਾ। ਹੁਣ ਹਾਲ ਤਾਂ ਇਹ ਹੈ ਕਿ ਵੀ ਇੱਕ ਤੋਂ ਅੱਗੇ ਇੱਕ ਤੁਸੀਂ ਸ਼ੁਰੂ ਕਰ ਰਹੇ ਹੋ ਤਾਂ ਕਿ ਅਸਲੀ ਇਸ਼ੂ ਜਿਹੜੇ ਨੇ
ਉਹ ਸਾਈਡ ਟਰੈਕ ਹੋ ਰਹੇ ਨੇ। ਲੇਕਿਨ ਇਹ ਉਹਨਾਂ ਨੇ 2024 ਤੱਕ ਪਹੁੰਚਦੇ ਆ ਇਹ ਸਾਰੇ ਇਸ਼ੂ ਕਲੀਅਰਲੀ ਮੁਸਲਮਾਨਾਂ ਦੇ ਘੱਟ ਗਿਣਤੀਆਂ ਦੇ ਜੈਨੋਸਾਈਡ ਦੀ ਕਾਲ ਵੀ ਨਾਲ ਦੀ ਨਾਲ ਉਹਨਾਂ ਦੀ ਚੱਲ ਰਹੀ ਹੈ। ਮਨੀਪੁਰ ਦੇ ਵਿੱਚ ਈਸਾਈਆਂ ਦਾ ਸਫਾਇਆ, ਕਸ਼ਮੀਰ 'ਚ ਮੁਸਲਮਾਨਾਂ ਦਾ, ਪੰਜਾਬ ਦੇ ਸਿੱਖਾਂ ਦਾ ਕੀ ਹਾਲ ਕੀਤਾ ਹੋਇਆ। ਇੱਧਰ ਉਹਨਾਂ ਨੇ ਇਸ ਡਿਬੇਟ ਹੁਣ ਆਉਣ ਵਾਲੇ ਦਿਨਾਂ 'ਚ ਈਵਨ ਵਿਦਨ ਜਿਹੜੀ ਸਾਈਜ਼ੇਬਲ ਹਾਈ ਕਾਸਟ ਹਿੰਦੂ ਸੁਸਾਇਟੀ ਹੈ ਉਹਨਾਂ 'ਚ ਵੀ ਪੋਲਰਾਈਜੇਸ਼ਨ ਹੋਏਗੀ ਕਿ ਜਿਹੜਾ ਭਾਰਤ ਕਹਿੰਦਾ ਉਹ ਹਿੰਦੂ ਤਵੀ ਹੈ ਤੇ ਜਿਹੜਾ ਇੰਡੀਆ ਕਹਿੰਦਾ ਉਹ ਦੁਸ਼ਮਣ ਹੈ। ਮਤਲਬ ਹੁਣ ਜਦੋਂ ਤੁਸੀਂ ਪੋਲਰਾਈਜ਼ ਕਰਦੇ ਹੋ ਸੁਸਾਇਟੀ ਨੂੰ ਉਸ ਲੈਵਲ ਤੱਕ ਲੈ ਕੇ ਜਾਂਦੇ ਹੋ ਤੇ ਸਾਡਾ ਤੇ ਹਮੇਸ਼ਾ ਹੀ ਕਹਿਣਾ ਹੈ, ਹੁਣ ਅਸੀਂ ਹੋਰ ਵੀ ਦਾਅਵੇ ਨਾਲ ਕਹਿ ਸਕਦੇ ਹਾਂ ਕਿ 75 ਸਾਲ ਬਾਅਦ ਵੀ ਇਹਨਾਂ ਨੂੰ ਇਹ ਨਹੀਂ ਪਤਾ ਵੀ ਇਹਨਾਂ ਦੇ ਮੁਲਕ ਦਾ ਨਾਂ ਕੀ ਹੈ, ਇੰਡੀਆ ਹੈ ਕਿ ਭਾਰਤ ਹੈ। ਇਹਦਾ ਮਤਲਬ ਹੈ ਇਹ ਕਦੇ ਐਜ਼ ਏ ਮੁਲਕ ਐਗਜ਼ਿਸਟ ਕਰਦਾ ਹੀ ਨਹੀਂ ਸੀ। ਇਹ ਯੂਨੀਅਨ ਹੈ ਆਫ ਡਿਫਰੈਂਟ ਨੈਸ਼ਨੈਲਿਟੀਜ਼ ਤੇ ਜਿਵੇਂ ਸੋਵੀਅਤ ਯੂਨੀਅਨ ਨੇ ਇਧਰੋਂ ਉਧਰੋਂ ਖੋਹ ਖਾ ਕੇ 15 ਸੈਂਟਰਲ ਏਸ਼ੀਆ ਦੇ ਔਰ ਦੂਸਰੇ ਸੂਬੇ 15 ਜਿਹੜੇ ਨੇ ਜਦੋਂ ਟੁੱਟਿਆ ਤੇ ਉਹਦੇ 15 ਟੁਕੜੇ ਹੋਏ, ਇਵੇਂ ਹੀ ਇਸ ਦੇ ਵੀ 10 ਤੋਂ ਜ਼ਿਆਦਾ ਟੁਕੜੇ। ਜਿਵੇਂ ਜਿਹੜਾ ਉਹ ਇੱਕ ਨਕਸ਼ਾ ਵੀ ਜਿਹਨੂੰ ਕਿ ਨੈਟੋ ਦੇ ਕਿਸੇ ਸੱਜਣ ਦੇ ਨਾਲ ਜੋੜਿਆ ਜਾਂਦਾ, ਉਹ ਟੀਵੀ 84 ਨਿਊਜ਼ ਨੇ ਉਹਨੂੰ ਕਵਰ ਕੀਤਾ ਸੀ ਕਿ ਉਸ ਦਾ ਔਰ ਇਹ ਕੋਈ ਵੀ ਜਿਹੜਾ ਬੰਦਾ ਥੋੜਾ ਬਹੁਤ ਵੀ ਸਿਆਸੀ ਸੂਝ ਰੱਖਦਾ ਉਸ ਨੂੰ ਇਹ ਸਮਝ ਆਉਂਦੀ ਹੈ ਕਿ ਭਾਈ ਇਹ ਜਿਹੜਾ ਇਹਨਾਂ ਦੀ ਹੁਣ ਸਾਰੀ ਇਹਨਾਂ ਨੇ ਇਸ ਕਿਸਮ ਦਾ ਕਲੇਸ਼ ਪਾਇਆ, ਇਸ ਦਾ ਮਤਲਬ ਇਹ ਹੈ ਕਿ ਇਹ ਹੁਣ ਸੋਵੀਅਤ ਯੂਨੀਅਨ ਵਾਲੇ ਉਸ ਪਾਸੇ ਹੀ ਜਾ ਰਹੇ ਨੇ। ਔਰ ਅਸੀਂ ਇਹਨਾਂ ਨੂੰ ਮੁਬਾਰਕ ਦਿੰਦੇ ਹਾਂ ਕਿ ਭਾਈ ਤੁਹਾਨੂੰ ਗੰਗਾ ਜਮਨਾ ਵਾਲਾ ਹਿੱਸਾ ਤੁਹਾਡਾ ਹੀ ਹੈ, ਉਹਨੂੰ ਤੁਸੀਂ ਭਾਰਤ ਕਹੋ, ਉਹਨੂੰ ਤੁਸੀਂ ਆਰੀਆਵਰਤ ਕਹੋ, ਉਹਨੂੰ ਤੁਸੀਂ ਕੋਈ ਹੋਰ ਕਹੋ, ਉਹ ਤੁਹਾਨੂੰ ਮੁਬਾਰਕ। ਘੱਟੋ ਘੱਟ ਬਾਕੀਆਂ ਦੀ ਜਾਨ ਛੱਡੋ। ਇਹ ਚੰਗੀ ਗੱਲ ਹੈ ਕਿ 75 ਸਾਲ ਬਾਅਦ ਇਹ ਦੁਨੀਆ ਦੇ ਵਿੱਚ ਆਪਣਾ ਜਿਹੜਾ ਉਹ ਜਨਾਜ਼ਾ ਕੱਢ ਰਹੇ ਨੇ ਕਿ ਜੀ ਇਹਨਾਂ ਨੂੰ 75 ਸਾਲਾਂ 'ਚ ਇਹ ਨਹੀਂ ਪਤਾ ਲੱਗਾ ਕਿ ਇਹਨਾਂ ਦੇ ਮੁਲਕ ਦਾ ਨਾਂ ਕੀ। ਇਹਦਾ ਮਤਲਬ ਹੈ ਵੀ ਇਹ ਮੁਲਕ ਹੈ ਹੀ ਨਹੀਂ ਹੈ। ਜੀ ਡਾਕਟਰ ਸਾਹਿਬ ਤੁਹਾਡਾ ਬਹੁਤ ਸ਼ੁਕਰੀਆ। ਸੋ ਹੱਥ ਲੈਣੇ ਬ੍ਰੇਕ ਔਰ ਬ੍ਰੇਕ ਤੇ ਜਾਣ ਤੋਂ ਪਹਿਲਾਂ ਅਸੀਂ ਆਪਣੇ ਦਰਸ਼ਕਾਂ ਤੇ ਸਰੋਤਿਆਂ ਨੂੰ ਅਪੀਲ ਤੇ ਬੇਨਤੀ ਕਰਦੇ ਵਿਊਅਰਸ, ਜਿਸ ਤਰ੍ਹਾਂ ਤੁਸੀਂ ਜਾਣਦੇ ਹੋ ਟੀਵੀ 84 ਹੱਕ ਸੱਚ ਇਨਸਾਫ ਦੀ ਆਵਾਜ਼ ਬੁਲੰਦ ਕਰ ਰਿਹਾ। ਇਹ ਆਵਾਜ਼ ਤੁਹਾਡੇ ਪਿਆਰ ਸਦਕਾ, ਤੁਹਾਡੇ ਵਿਸ਼ਵਾਸ ਸਦਕਾ, ਤੁਹਾਡੇ ਡੋਨੇਸ਼ਨ ਸਦਕਾ ਹੀ ਹੋ ਸਕਦੀ ਹੈ। ਸੋ ਅਸੀਂ ਚਾਹਾਂਗੇ ਕਿ ਤੁਸੀਂ ਟੀਵੀ 84 ਦੀ ਚੜ੍ਹਦੀ ਕਲਾ ਲਈ ਵੱਧ ਤੋਂ ਵੱਧ ਡੋਨੇਟ ਕਰੋ। ਡੋਨੇਟ ਕਰਨ ਲਈ ਸਾਡੀ ਵੈਬਸਾਈਟ tv84.tv ਤੇ ਜਾ ਕੇ ਪੇਪਲ ਦੀ ਵਰਤੋਂ ਕਰਕੇ ਵਨ ਟਾਈਮ ਡੋਨੇਟ ਕਰ ਸਕਦੇ ਹੋ, ਮੰਥਲੀ ਡੋਨੇਟ ਵੀ ਕਰ ਸਕਦੇ ਹੋ। ਤੁਸੀਂ ਟੀਵੀ 84 ਦੇ ਨਾਮ ਤੇ ਚੈੱਕ ਬਣਾ ਕੇ ਸਾਨੂੰ ਮੇਲ ਵੀ ਕਰ ਸਕਦੇ ਹੋ ਸਾਡੇ ਇਸ ਪਤੇ ਤੇ 36-01 37th Avenue ਲੌਂਗਲੈਂਡ ਸਿਟੀ ਨਿਊਯਾਰਕ 11101 USA, ਜਾਂ ਫਿਰ ਤੁਸੀਂ ਸਾਨੂੰ ਫੋਨ ਰਾਹੀਂ ਵੀ ਸੰਪਰਕ ਕਰ ਸਕਦੇ ਹੋ 5166191984। ਤੁਸੀਂ ਸਾਨੂੰ ਈਮੇਲ ਵੀ ਕਰ ਸਕਦੇ info@tv84.tv ਤੇ। ਅਸੀਂ ਤੁਹਾਡੇ ਤਹਿ ਦਿਲ ਤੇ ਸ਼ੁਕਰਗੁਜ਼ਾਰ ਹੋਵਾਂਗੇ। ਸੋ ਇੱਥੇ ਲੈਣ ਬ੍ਰੇਕ ਵਿਊਅਰਸ, ਤੁਸੀਂ ਸਾਨੂੰ ਇਸੇ ਤਰ੍ਹਾਂ ਹੀ ਬਣੇ ਰਹਿਣਾ। ਮਿਲਦੇ ਹਾਂ ਆਫਟਰ ਦਿਸ ਸ਼ਾਰਟ ਬ੍ਰੇਕ। ਖਾਲਿਸਤਾਨ ਰੈਫਰੈਂਡਮ ਬਾਰੇ ਅਪਡੇਟ। ਖਾਲਿਸਤਾਨ ਦੀਆਂ ਵੋਟਾਂ 10 ਸਤੰਬਰ ਦਿਨ ਐਤਵਾਰ ਨੂੰ ਹੀ ਪੈਣਗੀਆਂ। ਵੋਟਿੰਗ ਸੈਂਟਰ ਦੀ ਲੋਕੇਸ਼ਨ ਚੇਂਜ ਹੋ ਚੁੱਕੀ ਹੈ। ਵੋਟਾਂ ਹੁਣ ਗੁਰੂ ਨਾਨਕ ਸਿੱਖ ਗੁਰਦੁਆਰਾ ਸਰੀ ਸਕਾਟ ਰੋਡ ਦੇ ਉੱਤੇ ਸਵੇਰੇ 9 ਵਜੇ ਤੋਂ ਲੈ ਕੇ ਸ਼ਾਮ ਦੇ 5 ਵਜੇ ਤੱਕ ਪੈਣਗੀਆਂ। ਹੋਰ ਜਾਣਕਾਰੀ ਲਈ ਸੰਪਰਕ ਕਰੋ 437 423 2669 437 423 2666। ਦਸਾਂ ਪਾਤਸ਼ਾਹੀਆਂ ਦੀ ਆਤਮਿਕ ਜੋਤ ਧੰਨ 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 ਸ੍ਰੀ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਜੀ ਦਾ ਪਹਿਲਾ ਪ੍ਰਕਾਸ਼ ਗੁਰਪੁਰਬ ਦਿਹਾੜਾ ਚੜ੍ਹਦੀ ਕਲਾ ਨਾਲ ਮਨਾਉਂਦਿਆਂ ਹੋਇਆਂ ਟਰਾਈ ਸਟੇਟ ਦੇ ਕੇਂਦਰੀ ਅਸਥਾਨ ਗੁਰਦੁਆਰਾ ਸਾਹਿਬ ਸਿੱਖ ਕਲਚਰ ਸੁਸਾਇਟੀ ਰਿਚਮੰਡ ਹਿੱਲ ਨਿਊਯਾਰਕ ਦੀ ਸਮੁੱਚੀ ਪ੍ਰਬੰਧਕ ਕਮੇਟੀ ਵੱਲੋਂ ਸਮੁੱਚੀਆਂ ਸੰਗਤਾਂ ਦੇ ਸਹਿਯੋਗ, ਪੰਥਕ ਜਥੇਬੰਦੀਆਂ ਤੇ ਸੇਵਾ ਸੁਸਾਇਟੀਆਂ ਦੇ ਸਹਿਯੋਗ ਨਾਲ ਹਰ ਸਾਲ ਦੀ ਤਰ੍ਹਾਂ ਮਹਾਨ ਨਗਰ ਕੀਰਤਨ 10 ਸਤੰਬਰ ਦਿਨ ਐਤਵਾਰ ਨੂੰ ਦਿਨੇ 12 ਵਜੇ ਗੁਰਦੁਆਰਾ ਸਾਹਿਬ ਤੋਂ ਪ੍ਰਾਰੰਭ ਹੋਵੇਗਾ, ਜਿਸ ਦਾ ਰੂਟ ਪਿਛਲੇ ਸਾਲਾਂ ਵਾਲਾ ਹੀ ਹੋਵੇਗਾ। ਸਮੁੱਚੀਆਂ ਸੰਗਤਾਂ ਨੂੰ ਬੇਨਤੀ ਹੈ, ਤਨ ਮਨ ਧਨ ਦੁਆਰਾ ਸਮੁੱਚੀਆਂ ਸੰਗਤਾਂ ਵੱਧ ਤੋਂ ਵੱਧ ਪਰਿਵਾਰਾਂ ਸਮੇਤ ਇਸ ਨਗਰ ਕੀਰਤਨ ਵਿੱਚ ਹਾਜ਼ਰੀਆਂ ਭਰੋ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸੋ ਨਿਹਾਲ ਸਤਿ ਸ੍ਰੀ ਅਕਾਲ।
ਵਿਊਅਰਸ ਵੈਲਕਮ ਬੈਕ ਔਨ ਪ੍ਰੋਗਰਾਮ। ਸੋ ਵਿਊਅਰਸ ਪ੍ਰੋਗਰਾਮ ਹੋਰ ਅੱਗੇ ਵਧਾਉਂਦੇ ਅੱਜ ਦੇ ਦੂਸਰੇ ਅਹਿਮ ਇਸ਼ੂ ਦੇ ਨਾਲ। ਉਸ ਦੇ ਵਿੱਚ ਆਪਾਂ ਗੱਲਬਾਤ ਕਰਨ ਜਾ ਰਹੇ ਹਾਂ ਕਿ ਯੂਨਾਈਟਿਡ ਨੇਸ਼ਨਜ਼ ਦੀ ਮਨੁੱਖੀ ਹੱਕਾਂ ਸੰਬੰਧੀ ਵਿਸ਼ੇਸ਼ ਕਮੇਟੀ ਨੇ ਮਨੀਪੁਰ ਦੀ ਸਥਿਤੀ ਨੂੰ ਲੈ ਕੇ ਭਾਰਤ ਸਰਕਾਰ ਦੀ ਜਿਹੜੀ ਸਖਤ ਆਲੋਚਨਾ ਕੀਤੀ ਹੈ ਔਰ ਉਹਨਾਂ ਵੱਲੋਂ ਪ੍ਰਕਾਸ਼ਿਤ ਰਿਪੋਰਟ ਤੋਂ ਬਾਅਦ ਭਾਰਤ ਨੂੰ ਕਾਫੀ ਮਿਰਚਾਂ ਲੱਗੀਆਂ ਹਨ ਅਤੇ ਯੂਐਨ ਵਿੱਚ ਜਿਹੜਾ ਭਾਰਤ ਦਾ ਅੰਬੈਸਡਰ ਕਾਫੀ ਲਾਲ ਪੀਲਾ ਹੋਇਆ। ਸੋ ਇਸ ਬਾਰੇ ਆਪਾਂ ਗੱਲਬਾਤ ਕਰਨ ਜਾ ਰਹੇ ਹਾਂ। ਸੋ ਅਸੀਂ ਚਾਹਾਂਗੇ ਕਿ ਤੁਸੀਂ ਇਸੇ ਤਰ੍ਹਾਂ ਬਣੇ ਰਹਿਣਾ। ਦੇਖਣ ਸੁਣ ਲਈ ਲਿਖਣ ਲਈ ਤੁਹਾਡਾ ਸਭ ਦਾ ਬਹੁਤ ਸ਼ੁਕਰੀਆ ਜੀ। ਡਾਕਟਰ ਸਾਹਿਬ ਕੀ ਕਹਿਣਾ ਚਾਹੋਗੇ? ਦੇਖੋ, ਜਦੋਂ ਮੋਹਨ ਭਾਗਵਤ ਗੁਹਾਟੀ ਦੇ ਇਕੱਠ 'ਚ ਖਲੋ ਕੇ ਕਹਿ ਰਿਹਾ ਹੈ ਕਿ ਜੀ ਹੁਣ ਤੁਸੀਂ ਕੋਈ ਇੰਡੀਆ ਨਾ ਕਹੋ, ਇਹਨੂੰ ਭਾਰਤ ਕਹੋ, ਤੇ ਦੁਨੀਆ ਕੀ ਕਹਿੰਦੀ ਹੈ ਕੀ ਨਹੀਂ ਸਾਨੂੰ ਕੋਈ ਪਰਵਾਹ ਨਹੀਂ, ਕਿਉਂਕਿ ਦੁਨੀਆ ਨੂੰ ਸਾਡੀ ਲੋੜ ਹੈ, ਸਾਨੂੰ ਦੁਨੀਆ ਦੀ ਕੋਈ ਲੋੜ ਨਹੀਂ। ਤੇ ਮੈਂ ਇਹ ਕਿਹਾ ਕਿ ਵੀ ਇਹ ਬਹੁਤ ਚੰਬਲ ਗਏ ਨੇ ਔਰ ਇਹਨਾਂ ਨੂੰ ਇਹ ਪਤਾ ਨਹੀਂ ਹੈ ਕਿ ਵੀ ਇਸ ਕਿਸਮ ਦੇ ਦਾਅਵੇ ਤਾਂ ਬੜੇ ਬੜੇ ਐਮਪਾਇਰਸ ਪਹਿਲਾਂ ਕਰਦੇ ਰਹੇ। ਅਲਟੀਮੇਟਲੀ ਉਹਨਾਂ ਦਾ ਹਸ਼ਰ ਕੀ ਹੁੰਦਾ ਹੈ? ਤੁਹਾਡੀ ਤਾਂ ਔਕਾਤ ਹੀ ਕੁਝ ਨਹੀਂ ਹੈ, ਤੁਸੀਂ ਤਾਂ ਦੁਨੀਆ ਦੇ ਵਿੱਚ ਕਿਤੇ ਵੀ ਐਗਜ਼ਿਸਟ ਨਹੀਂ ਕਰਦੇ। ਔਰ ਮੈਂ ਸੰਡੇ ਆਪਣੇ ਦੀਵਾਨ ਦੇ ਵਿੱਚ ਐਡਰੈਸ ਦੇ ਵਿੱਚ ਕਿਹਾ ਸੀ, ਮੈਂ ਕਿਹਾ ਵੀ ਜਦੋਂ ਅਨੰਦਪੁਰ ਸਾਹਿਬ ਤੋਂ ਗੁਰੂ ਗੋਬਿੰਦ ਸਿੰਘ ਸਾਹਿਬ ਨੇ ਚੈਲੰਜ ਕੀਤਾ ਸੀ ਮੁਗਲਿਆ ਐਮਪਾਇਰ ਦੇ ਜ਼ੁਲਮਾਂ ਨੂੰ, ਤੇ ਉਦੋਂ ਜਿੰਨੀ ਦੁਨੀਆ ਦੀ ਇਕਨੋਮੀ ਸੀ ਉਹਦਾ ਆਲਮੋਸਟ 22% ਟ੍ਰੇਡ ਜਿਹੜਾ ਹੈ ਉਹ ਮੁਗਲਿਆ ਸਲਤਨਤ ਦੇ ਕੋਲ ਸੀ। ਇੰਨਾ ਵਾਸਟ ਐਮਪਾਇਰ ਸੀ, ਕਾਬਲ ਤੋਂ ਲੈ ਕੇ ਅਸਾਮ ਤੱਕ। ਤੇ ਅੱਜ ਵੀ ਅਨੰਦਪੁਰ ਸਾਹਿਬ ਜਾ ਕੇ ਦੇਖੋ ਕਿੰਨਾ ਕਿ ਇੱਕ ਪਿੰਡ ਹੈ ਔਰ ਉਹਨਾਂ ਨੂੰ ਵੀ ਪਤਾ ਸੀ ਕਿੰਨੇ ਸਿੱਖ ਗੁਰੂ ਸਾਹਿਬ ਦੇ ਨਾਲ 5000 ਤੋਂ ਜ਼ਿਆਦਾ ਨਹੀਂ ਹੋਣਗੇ 9 ਮਹੀਨੇ ਦੇ ਘੇਰੇ 'ਚ। ਬਿਲਕੁਲ। ਲੇਕਿਨ ਕਿਉਂਕਿ ਜਿਹੜੀ ਚੀਜ਼ ਜ਼ੁਲਮ ਦੇ ਉੱਤੇ ਮਬਨੀ ਹੁੰਦੀ ਹੈ, ਔਰੰਗਜ਼ੇਬ ਨੇ ਉਹ ਤਖਤ ਆਪਣੇ ਭਰਾਵਾਂ ਦੇ ਖੂਨ ਦੇ ਨਾਲ ਆਪਣੇ ਬਾਪ ਨੂੰ ਜੇਲ੍ਹ 'ਚ ਰੱਖ ਕੇ ਹਾਸਿਲ ਕੀਤਾ ਸੀ ਔਰ ਉਸ ਕਿਸਮ ਦੀਆਂ ਹੀ ਨੀਤੀਆਂ ਫਿਰ ਜਿੰਨਾ ਮਰਜ਼ੀ ਉਹ ਕਲੇਮ ਕਰੇ ਕਿ ਜੀ ਉਹ ਬੜਾ ਸਚਿਆਰਾ ਮੋਮਨ ਹੈ, ਉਹ ਕੁਰਾਨ ਸ਼ਰੀਫ ਲਿਖ ਕੇ ਰੋਜ਼ੀ ਖਾਂਦਾ ਹੈ ਜਾਂ ਉਹ ਬੜਾ ਸਾਦਾ ਜੀਵਨ ਜਿਉਂਦਾ ਹੈ, ਉਹ ਡਿਫਰੈਂਟ ਰੇਟਸ ਕਿਸੇ ਦੀ ਲਾਈਫ ਦੇ ਹੋ ਸਕਦੇ ਨੇ। ਲੇਕਿਨ ਜਿਹੜੀਆਂ ਨੀਤੀਆਂ ਹੁੰਦੀਆਂ ਨੇ ਅਲਟੀਮੇਟਲੀ ਅਮਲਾਂ ਦੇ ਨਾਲ ਜੇ ਨਿਬੇੜੇ ਦੀ ਅਸੀਂ ਗੱਲ ਕਰੀਏ ਤੇ ਰੱਬ ਦੀ ਦਰਗਾਹ 'ਚ ਵੀ ਔਰ ਇੱਥੇ ਵੀ ਦੁਨੀਆ ਦੇ ਸਾਹਮਣੇ ਤੁਹਾਨੂੰ ਜਵਾਬਦੇਹ ਬਣਾਇਆ ਜਾਂਦਾ। ਹੁਣ ਜੇ ਉਸ ਕਿਸਮ ਦਾ ਐਮਪਾਇਰ ਅਲਟੀਮੇਟਲੀ ਗਵਾਚ ਗਿਆ, ਅੱਜ ਉਸ ਦੀ ਕਬਰ ਦੇ ਉੱਤੇ ਦੀਵਾ ਜਗਾਉਣ ਲਈ ਵੀ ਜਿਹੜੇ ਉੱਥੇ ਮਜੌਰ ਬੈਠੇ ਹੁੰਦੇ ਨੇ, ਉਹ ਆਇਆ ਗਿਆ ਤੋਂ ਜਿਹੜੇ ਸਿੱਖ ਹਜ਼ੂਰ ਸਾਹਿਬ ਜਾਂਦੇ ਨੇ ਉਹ ਰੰਗਾਬਾਦ ਚੋਂ ਲੰਘਦੇ ਨੇ ਕਈ ਦੇਖਣ, ਉਹਨਾਂ ਤੋਂ ਪੈਸੇ ਮੰਗਦੇ ਹੁੰਦੇ ਨੇ ਕਿ ਜੀ ਸਾਨੂੰ ਦਿਓ ਇਸ ਲੈਵਲ ਦੀ ਸਲਤਨਤ। ਤੇ ਇਹ ਜਿਹੜਾ ਇੰਡੀਆ $2.5 ਟ੍ਰਿਲੀਅਨ ਦੀ ਇਕਨੋਮੀ ਨਾਲ ਵਰਲਡ ਟ੍ਰੇਡ ਦਾ 2% ਵੀ ਇਹਨਾਂ ਦੇ ਕੋਲ ਨਹੀਂ ਹੈ ਤੇ ਉਹ ਇੰਨੀ ਉਹ ਹਿਕਾਮਤ ਕਰ ਰਿਹਾ ਕਿ ਸਾਨੂੰ ਲੋੜ ਹੀ ਨਹੀਂ ਹੈ ਦੁਨੀਆ ਦੀ ਕਿਸੇ ਦੀ। ਹਾਲਾਂ 43 ਲੱਖ ਲੋਕ ਮਰ ਗਿਆ ਕੋਵਿਡ-19 'ਚ। ਦਿੱਲੀ ਵਰਗੇ ਸ਼ਹਿਰ 'ਚ ਹਸਪਤਾਲਾਂ ਦੇ ਵਿੱਚ ਆਕਸੀਜਨ ਨਾਂ ਦੀ ਕੋਈ ਚੀਜ਼ ਨਹੀਂ ਸੀ, ਮੁਰਦੇ ਫੂਕਣ ਲਈ ਨਹੀਂ ਸੀ ਇਹਨਾਂ ਦੇ ਕੋਲ। ਹੁਣ ਇਸ ਸਾਰੇ ਦੇ ਚੱਲਦੇ ਆ ਦੁਨੀਆ ਬਹੁਤ ਚੰਗੀ ਤਰ੍ਹਾਂ ਦੇਖ ਰਹੀ ਹੈ ਕਿ ਇਹ ਕੀ ਕਰ ਰਹੇ ਨੇ, ਕੀ ਹੋ ਰਿਹਾ। ਇਹ ਜਿਹੜੀਆਂ ਆਹਾਂ ਹੁੰਦੀਆਂ ਨੇ ਲੋਕਾਂ ਦੀਆਂ, ਜੋ ਪੰਜਾਬ ਦੇ ਵਿੱਚ 1.5 ਲੱਖ ਮਾਰ ਕੇ ਕਿੰਨੇ ਘਰ ਵੀਰਾਨ ਕੀਤੇ, ਕਸ਼ਮੀਰ ਦੇ ਵਿੱਚ ਕਿਵੇਂ ਜਿਹੜਾ ਉਹਨਾਂ ਦੇ ਜ਼ੁਲਮ ਦੀ ਚੱਕੀ ਚੱਲ ਰਹੀ ਹੈ। ਔਰ ਮਨੀਪੁਰ, ਹੁਣ ਮਨੀਪੁਰ 'ਚ ਅਸੀਂ ਦੇਖਦੇ ਹਾਂ ਕਿ ਜਦੋਂ ਇਹ 21-22 ਜੂਨ ਨੂੰ ਮੋਦੀ ਇੱਥੇ ਆਉਂਦਾ, ਆਲਰੇਡੀ ਉੱਥੇ ਜੋ ਚੱਲ ਰਿਹਾ ਸੀ ਉਸ ਦੇ ਉੱਤੇ ਇਹਨਾਂ ਨੇ ਬਿਲਕੁਲ, ਕਿਉਂਕਿ ਮੀਡੀਆ 'ਚੋਂ ਗਾਇਬ ਕਰ ਦਿਓ ਇਹ ਸਮਝਦੇ ਨੇ ਖਬਰ ਗਾਇਬ ਹੋ ਗਈ। ਲੇਕਿਨ ਅਮਰੀਕਾ ਨੇ ਬੇਸ਼ੱਕ ਬਾਈਡਨ ਐਡਮਿਨਿਸਟ੍ਰੇਸ਼ਨ ਉਹਨੇ ਗੋਡੇ ਟੇਕੇ ਹੋਣ ਜਾਂ ਵਕਤੀ ਤੌਰ ਦੇ ਉੱਤੇ ਉਹ ਵਰਤ ਰਹੇ ਹੋਣ, ਅਮਰੀਕਾ ਨੇ ਅੱਜ ਜਿੰਨੀ ਕਾਜ ਇੰਡੀਆ ਨਾਲ ਨੇੜਤਾ, ਕਦੇ ਅਮਰੀਕਾ ਦੀ ਪਾਕਿਸਤਾਨ ਨਾਲ ਨੇੜਤਾ ਦੇਖੋ ਕਿਸ ਲੈਵਲ ਦੀ ਸੀ ਜੀ। ਇਹ ਕੋਈ ਛੋਟੀ ਨੇੜ ਇਹਨਾਂ ਦਾ ਤਾਂ ਅਜੇ ਤੱਕ ਨਹੀਂ ਹੋਇਆ। ਈਵਨ ਜਦੋਂ ਅਯੂਬ ਖਾਨ ਪਹਿਲੀ ਵਾਰ ਅਮਰੀਕਾ ਆਇਆ, ਅਮਰੀਕਨ ਪ੍ਰੈਜ਼ੀਡੈਂਟ ਜਿਹੜਾ ਉਹ 에ਅਰਪੋਰਟ ਤੇ ਉਹਨੂੰ ਲੈਣ ਗਿਆ। ਨਾਟੋ ਦਾ ਭਾਵੇਂ ਉਹ ਹਿੱਸਾ ਨਹੀਂ ਸੀ, ਲੇਕਿਨ ਸੀਟੋ ਪੈਕਟ ਦੇ ਥੱਲੇ ਫਿਰ ਪਾਕਿਸਤਾਨ ਦੇ ਨਾਲ ਜਿਵੇਂ ਅਲਾਇੰਸ ਕਰਕੇ ਸੋਵੀਅਤ ਯੂਨੀਅਨ ਦੀ ਡਿਸਇੰਟੈਗ੍ਰੇਸ਼ਨ ਸਭ ਤੋਂ ਵੱਡਾ ਰੋਲ ਪਾਕਿਸਤਾਨ ਅਫਗਾਨਿਸਤਾਨ ਦੇ ਲੋਕਾਂ ਨੇ ਪਲੇ ਕੀਤਾ। ਅੱਜ ਅਮਰੀਕਾ ਦਾ ਕੀ ਰਵੱਈਆ ਪਾਕਿਸਤਾਨ ਪ੍ਰਤੀ, ਉਹਨੂੰ ਸ਼ੂਦਰ ਬਣਾਉਣ ਤੱਕ ਗਏ ਹੋਏ ਨੇ। ਈਵਨ IMF ਰਾਈਬਾਮ ਰੋੜੀ ਹੋਈ ਹੈ, 2 ਬਿਲੀਅਨ ਦੇਣੇ ਨੇ, ਇੰਨਾ ਟੈਕਸ ਵਧਾ ਦਿਓ, ਅੱਜ ਹਨੇਰਾ ਕਰ ਦਿਓ, ਬਿਜਲੀ ਤੇ ਇੰਨਾ ਲਾ ਦਿਓ। ਸੋ ਮਤਲਬ ਇਹ ਹੈ ਕਿ ਇਹ ਜਿਹੜੀ ਬਗਾਨੀ ਛਾਹ ਤੇ ਮੁੱਛ ਬਣਾਉਣਾ ਜਿਹੜਾ ਲਫ਼ਜ਼ ਕਹਿੰਦੇ ਨੇ ਇੱਥੋਂ ਹੀ ਆਇਆ ਹੋਇਆ ਕਿ ਵੀ ਤੁਸੀਂ ਜਿਹੜਾ ਉਹ ਉਸ ਨੂੰ ਬੱਗੀ ਅੱਖੀਂ ਜੇ ਤੁਸੀਂ ਮਰਨਾ, ਪਾਕਿਸਤਾਨ ਨੂੰ ਜੇ ਅਮਰੀਕਾ ਡੰਪ ਕਰ ਸਕਦਾ ਹੈ, ਅਮਰੀਕਾ ਔਰ ਪਾਕਿਸਤਾਨ ਦੀ ਵਾਲੀ ਕਲੋਜ਼ਨੈਸ ਤਾਂ ਇਹਨਾਂ 'ਚ ਅਗਲੇ 20 ਸਾਲ 'ਚ ਨਹੀਂ ਆਣੀ ਹੈ। ਬਿਲਕੁਲ। ਔਰ ਅਮਰੀਕਨਾਂ ਨੇ ਕਦੇ ਵੀ ਸਦਾਮ ਹੁਸੈਨ ਇਹਨਾਂ ਦਾ ਖੜਾ ਕੀਤਾ ਹੋਇਆ, ਕੀ ਉਹਦਾ ਹਸ਼ਰ ਕੀਤਾ। ਗਦਾਫੀ ਜਿਹਨੂੰ 40-42 ਸਾਲ ਕਿਸ ਲੈਵਲ ਤੇ
ਉਹਨੇ ਉਹਦਾ ਕੀ ਹਸ਼ਰ ਕੀਤਾ। ਸੋ ਇਸ ਦੇ ਉੱਤੇ ਕਿ ਜੀ ਅੱਜ ਸਾਡਾ ਅਮਰੀਕਾ ਯਾਰ ਹੈ ਜਾਂ ਦੂਜਾ, ਔਰ ਸਾਨੂੰ ਕੋਈ ਪਰਵਾਹ ਨਹੀਂ ਹੈ ਦੁਨੀਆ ਦੇ ਬਾਕੀ ਥਾਵਾਂ ਤੇ। ਔਰ ਅਜੇ ਮੋਦੀ ਵਾਪਸ ਗਿਆ ਹੀ ਸੀ ਜੂਨ ਦੀ ਆਪਣੀ ਟ੍ਰਿਪ ਤੋਂ ਕਿ ਯੂਰਪੀਅਨ ਪਾਰਲੀਮੈਂਟ ਨੇ ਮਨੀਪੁਰ ਦੇ ਇਸ਼ੂ ਦੇ ਉੱਤੇ ਪਾਰਲੀਮੈਂਟ ਦੇ ਵਿੱਚ ਰੈਜ਼ੋਲੂਸ਼ਨ ਕਰ ਦਿੱਤਾ ਸੀ ਕਿ ਬਈ ਇਹ ਜਿਹੜਾ ਉੱਥੇ ਚੱਲ ਰਿਹਾ ਜੈਨੋਸਾਈਡ, ਕਿਉਂਕਿ 400 ਤੋਂ ਜ਼ਿਆਦਾ ਤੁਸੀਂ ਚਰਚ ਢਾਹ ਦਿਓ, ਸਾੜ ਦਿਓ, 400-500 ਬੰਦਾ ਮਾਰ ਦਿਓ, ਲੱਖ ਬੰਦਾ, ਔਰ ਉਹ ਕੁੱਕੀ ਟਰਾਈਬ ਨੂੰ ਫੋਕਸ ਕਰੋ, ਔਰ ਜਿਹੜਾ ਚੀਫ ਮਿਨਿਸਟਰ ਦੂਜਾ ਉਹ ਹਿੰਦੂ ਟਰਾਈਬ ਮੈਤਾਈ ਟਰਾਈਬ ਦਾ ਹੈ। ਔਰ ਹੁਣ ਗੱਲ ਉੱਥੇ ਤੱਕ ਨਹੀਂ ਰਹੀ ਯੂਰਪੀਅਨ ਪਾਰਲੀਮੈਂਟ। ਅੱਜ ਦੀ ਜਿਹੜੀ ਖਬਰ, ਔਰ ਜਿੱਤੇ ਤੁਸੀਂ ਕਿਹਾ ਵੀ ਐਂਬੈਸਡਰ ਇਹਨਾਂ ਦਾ UN ਦਾ ਲਾਲ ਪੀਲਾ ਹੋਇਆ, ਔਰ ਦੂਜਾ ਉਹਨਾਂ ਦੀ ਯੂਨਾਈਟਿਡ ਨੇਸ਼ਨਸ ਦੀ ਇੱਕ ਬਾਡੀ ਹੈ ਜਿਸ ਨੂੰ ਸਪੈਸ਼ਲ ਪ੍ਰੋਸੀਜਰ ਮੈਂਡੇਟ ਹੋਲਡਰਸ ਕਹਿੰਦੇ ਨੇ। ਇਹ ਹਿਊਮਨ ਰਾਈਟਸ ਕਾਉਂਸਲ ਦੇ ਨਾਲ ਹੀ ਜੁੜੀ ਹੋਈ ਬਾਡੀ ਹੁੰਦੀ ਹੈ। ਉਹਨਾਂ ਨੇ ਜਿਹੜਾ ਆਪਣੀ ਇੱਕ ਰਿਪੋਰਟ ਦਿੱਤੀ ਹੈ, ਉਹਨਾਂ ਨੇ ਕਿਹਾ ਕਿ ਵੀ ਸੀਰੀਅਸ ਹਿਊਮਨ ਰਾਈਟਸ ਵਾਇਓਲੇਸ਼ਨ ਐਂਡ ਅਬਿਊਜ਼ਸ ਇਨ ਮਨੀਪੁਰ including acts of sexual violence, extrajudicial killings, home destruction, forced displacement, torture and ill treatment। ਆਹ ਕੁਛ ਮਨੀਪੁਰ 'ਚ ਹੋ ਰਿਹਾ ਕਿ ਭਾਈ ਉੱਥੇ ਜਿਹੜਾ ਸੈਕਸ਼ੂਅਲ ਵਾਇਲੈਂਸ, ਔਰਤਾਂ ਨੂੰ ਨਿਸ਼ਾਨਾ ਬਣਾਇਆ ਜਾ ਰਿਹਾ ਔਰ ਫੜ ਕੇ ਮਾਰਨਾ, ਝੂਠੇ ਪੁਲਿਸ ਮੁਕਾਬਲੇ ਉਹਦੇ ਲਈ ਟਰਮ ਜਿਹੜੀ ਐਕਸਟਰਾ ਜੁਡੀਸ਼ੀਅਲ ਕਿਲਿੰਗ ਹੁੰਦੀ ਹੈ, ਹੋਮ ਡਿਸਟਰਕਸ਼ਨ, ਘਰਾਂ ਨੂੰ ਅੱਗਾਂ ਲਾ ਦਿਓ, ਬੇਘਰ ਕਰ ਦਿਓ, ਜੋ ਨੂਹ 'ਚ ਇਹਨਾਂ ਨੇ ਮੁਸਲਮਾਨਾਂ ਨਾਲ ਕੀਤਾ ਬੁਲਡੋਜ਼ ਕਰ ਦਿਓ, ਇਹ ਕੁਛ ਉੱਥੇ ਵੀ ਕਰ ਰਹੇ ਨੇ। ਫੋਰਸ ਡਿਸਪਲੇਸਮੈਂਟ, ਜ਼ਬਰਦਸਤੀ ਇਲਾਕਿਆਂ 'ਚੋਂ ਚੁੱਕ ਕੇ ਤੁਸੀਂ ਦੂਸਰੀ ਥਾਂ ਤੇ ਉਹਨਾਂ ਨੂੰ ਸੁੱਟ ਦਿਓ, ਟਾਰਚਰ ਕਰੋ, ਇਲ ਟ੍ਰੀਟਮੈਂਟ ਕਰੋ। ਔਰ ਉਹਨਾਂ ਨੇ ਕਿਹਾ ਕਿ ਔਰ ਇਹ ਜਿਹੜਾ ਉਹਨਾਂ ਨੇ ਰਿਪੋਰਟ ਦਾ ਟਾਈਟਲ ਇਹ ਦਿੱਤਾ ਹੈ, ਇੰਡੀਆ UN experts alarmed by continuing abuses in Manipur। ਕਿ ਵੀ ਜੋ ਚੱਲ ਰਿਹਾ ਹੈ ਅਲਾਰਮਡ, ਮਤਲਬ UN ਤੱਕ ਗੱਲ ਪਹੁੰਚੀ ਹੋਈ ਹੈ। ਇਹਨਾਂ ਨੂੰ ਲੱਗਦਾ ਹੈ ਕਿ ਜੀ ਸਾਨੂੰ ਦੁਨੀਆ ਦੀ ਪਰਵਾਹ ਨਹੀਂ ਹੈ। ਔਰ ਇਹਦੇ ਤੇ ਇੰਡੀਆ ਦਾ ਐਂਬੈਸਡਰ ਚੀਕਿਆ, ਉਹਨਾਂ ਨੇ ਕਿਹਾ ਜੀ ਇਹ ਸਾਨੂੰ ਰਿਸਪੌਂਸ ਕਰਨ ਦਾ ਮੌਕਾ ਨਹੀਂ ਦਿੱਤਾ, 60 ਦਿਨ ਦਾ ਟਾਈਮ ਹੁੰਦਾ ਹੈ ਔਰ ਇਹ ਕਰ ਰਹੇ ਨੇ। ਔਰ ਉਹਨਾਂ ਨੇ ਕਿਹਾ ਕਿ ਵੀ ਇਹ ਗਵਰਨਮੈਂਟ ਇਜ਼ ਕਮਿਟਡ ਟੂ ਪ੍ਰੋਟੈਕਟਿੰਗ ਹਿਊਮਨ ਰਾਈਟਸ ਆਫ ਪੀਪਲ ਆਫ ਇੰਡੀਆ ਇਨਕਲੂਡਿੰਗ ਦਾ ਪੀਪਲ ਆਫ ਮਨੀਪੁਰ। ਜਿਵੇਂ ਨਾਲ ਉਹ ਕਰੇਲਾ ਟੰਗਿਆ ਹੁੰਦਾ ਜੀ ਕਿ ਅਸੀਂ ਸਾਰੇ ਭਾਰਤ ਦੇ ਲੋਕਾਂ ਦਾ ਜਿਹੜਾ ਹਿਊਮਨ ਰਾਈਟਸ ਪ੍ਰੋਟੈਕਟ ਕਰਦੇ ਹਾਂ। ਉਹ 'ਚ ਮਨੀਪੁਰ ਵੀ ਐਡਾ ਕਿਹੜੀ ਗੱਲ ਹੈ ਮਨੀਪੁਰ 'ਚ, ਔਰ ਇਹ ਸਾਰੇ ਦੇ ਉੱਤੇ। ਹਾਲਾਂਕਿ ਜਦੋਂ ਈਵਨ ਇਹ ਰਿਪੋਰਟ ਆ ਰਹੀ ਹੈ, ਦੋ ਖਬਰਾਂ ਜਿਹੜੀਆਂ ਪਿਛਲੇ 2 ਦਿਨਾਂ 'ਚ ਸਾਹਮਣੇ ਆਈਆਂ, ਐਡੀਟਰਸ ਗਿਲਡ, ਹੁਣ ਐਡੀਟਰਸ ਦੀ ਇੱਕ ਟੀਮ ਉੱਥੇ ਗਈ ਜਿਨ੍ਹਾਂ ਨੇ ਜਾ ਕੇ ਰਿਪੋਰਟ ਕੀਤੀ ਕਿ ਬਈ ਜਿਹੜਾ ਉੱਥੇ ਚੱਲ ਕੀ ਰਿਹਾ, ਤੇ ਉਹਨਾਂ ਨੇ ਮਨੀਪੁਰ ਗਵਰਨਮੈਂਟ ਨੇ ਐਡੀਟਰਸ ਗਿਲਡ ਦੀ ਟੀਮ ਦੇ ਖਿਲਾਫ ਹੀ ਜਿਹੜੇ ਨੇ ਉਹ ਕੇਸ ਰਜਿਸਟਰ ਕਰ ਲਏ। ਔਰ ਐਡੀਟਰਸ ਗਿਲਡ ਅਰਜਿਸ ਮਨੀਪੁਰ ਗਵਰਨਮੈਂਟ ਟੂ ਕਲੋਜ਼ ਕੇਸਿਸ ਅਗੇਂਸਟ ਇਟਸ ਪ੍ਰੈਜ਼ੀਡੈਂਟ ਐਂਡ ਫੈਕਟ ਫਾਈਂਡਿੰਗ ਟੀਮ ਮੈਂਬਰਸ। ਹੁਣ ਜਿਹੜੇ ਫੈਕਟ ਫਾਈਂਡਰ ਸੀ ਉਹਨਾਂ ਨੂੰ, ਔਰ ਸੀਮਾ ਮੁਸਤਫਾ ਇਹਦੀ ਚੇਅਰਮੈਨ ਸੀ ਐਡੀਟਰਸ ਗਿਲਡ ਦੀ, ਉਹਨਾਂ ਦੇ ਖਿਲਾਫ ਜਿਹੜਾ ਉਹ ਟ੍ਰੀਟਰ ਔਰ ਦੂਜੇ ਤੀਜੇ ਦੇ ਕੇਸ ਰਜਿਸਟਰ ਕਰ ਲਏ। ਔਰ ਉਹਦੇ ਤੇ ਹੀ ਉਹਨਾਂ ਨੇ ਖਬਰ ਵੀ ਲਾਈ, ਪ੍ਰੈਸ ਕਲੱਬ ਨੇ ਵੀ ਉਹਨੂੰ ਕੰਡੈਮ ਕੀਤਾ ਹੈ। ਕੇਸ ਆਫ ਸ਼ੂਟਿੰਗ ਦਾ ਮੈਸੇਂਜਰ, ਪ੍ਰੈਸ ਕਲੱਬ ਆਫ ਇੰਡੀਆ ਸੀਕਸ ਵਿਦਡਰਾਅਲ ਆਫ FIR ਅਗੇਂਸਟ ਐਡੀਟਰਸ ਗਿਲਡ ਚੀਫ ਮੈਂਬਰਸ। ਮਨੀਪੁਰ ਪੁਲਿਸ ਬੁੱਕਡ EGI president 3 members for allegedly trying to create more clashes in state rocked by ethnic strife for nearly 4 months। 4 ਮਹੀਨੇ ਹੋ ਗਏ ਨੇ ਮਨੀਪੁਰ 'ਚ ਕੋਈ ਫੌਜ ਵੀ 60-70 ਹਜ਼ਾਰ ਅਸਾਮ ਰਾਈਫਲਸ ਔਰ ਫਲਾਣੇ ਰੱਖੇ ਹੋਏ ਨੇ। ਉਹ ਜਿਹੜਾ ਹੁੰਦਾ ਸ਼ੂਟਿੰਗ ਦਾ ਮੈਸੇਂਜਰ ਕਿ ਵੀ ਕੋਈ ਸੁਨੇਹਾ ਲੈ ਕੇ ਚੱਲਿਆ ਤੁਸੀਂ ਉਹਨੂੰ ਸ਼ੂਟ ਕਰ ਦਿਓ। ਹੁਣ ਐਡੀਟਰਸ ਗਿਲਡ ਜਿਹੜੇ ਨੇ ਉਹਨਾਂ ਦੀ ਉੱਥੇ ਉਹ ਗਏ, ਔਰ ਇਸ ਦੇ ਉੱਤੇ ਐਡੀਟਰਸ ਗਿਲਡ ਨੇ ਹੋਰ ਵੀ ਕਿਹਾ ਕਿ shocked at Manipur CM's intimidatory statements, Editors Guild Chief Minister's labeling of the journalist body as anti-state and anti-national was deeply disturbing। ਹੁਣ ਉਹ ਮੀਡੀਆ ਦੇ ਲੋਕਾਂ ਦੀ ਜਿਹੜਾ ਐਡੀਟਰਸ ਗਿਲਡ ਹੈ ਉਹਨਾਂ ਦੀ ਟੀਮ ਗਈ, ਔਰ ਚੀਫ ਮਿਨਿਸਟਰ ਉਹਨਾਂ ਦਾ ਜਿਹੜਾ ਮੋਦੀ ਦਾ ਬਿਠਾਇਆ ਹੋਇਆ ਹਿੰਦੂਤਵ ਵੀ ਹੈ, ਉਹ ਕਹਿੰਦਾ ਜੀ ਇਹ ਜਿਹੜੀ ਟੀਮ ਆਈ ਹੈ ਅਸੀਂ ਇਹਨਾਂ ਦੇ ਖਿਲਾਫ, ਇਹ ਐਂਟੀ ਨੈਸ਼ਨਲ ਲੋਕ ਨੇ, ਐਂਟੀ ਸਟੇਟ ਨੇ, ਔਰ ਅਸੀਂ ਜਿਹੜਾ ਇਹਨਾਂ ਦੇ ਖਿਲਾਫ ਆਹ ਧਾਰਾਵਾਂ ਦੇ ਥੱਲੇ ਕੇਸ ਰਜਿਸਟਰ ਕਰ ਰਹੇ। ਉਹਨਾਂ ਦੇ ਵਿੱਚ ਸੀਮਾ ਮੁਸਤਫਾ ਉਹਨਾਂ ਦੀ ਚੇਅਰਮੈਨ ਤੇ 3 ਮੈਂਬਰ ਹੋਰ ਉਸ ਫੈਕਟ ਫਾਈਂਡਿੰਗ ਕਮੇਟੀ ਦੇ ਨੇ। ਔਰ ਇਸੇ ਤਰ੍ਹਾਂ ਮਨੀਪੁਰ ਵਾਇਲੈਂਸ ਨੂੰ ਸਟੇਟ ਸਪਾਂਸਰਡ ਕਹਿਣ ਲਈ ਈਵਨ CPI ਜਿਹੜੀ ਕਮਿਊਨਿਸਟ ਪਾਰਟੀ ਆਫ ਇੰਡੀਆ, ਉਹਦੀ ਐਨੀ ਰਾਜਾ ਤੇ 2 ਦੂਸਰੇ ਜਿਹੜੇ ਨੇ ਉਹਨਾਂ ਦੇ ਖਿਲਾਫ ਵੀ FIR ਰਜਿਸਟਰ ਕੀਤੀ ਗਈ। ਔਰ ਹਾਲ ਉੱਥੇ ਇਹ ਚੱਲ ਰਿਹਾ ਹੈ, ਪਿਛਲੀਆਂ ਦਿਨਾਂ ਦੀਆਂ ਖਬਰਾਂ ਹੀ ਨੇ, 8 killed,
29 ਇੰਜਰਡ ਇਨ ਮਨੀਪੁਰ ਸਿੰਸ ਅਗਸਤ 29। ਹੁਣ ਅਗਸਤ 29 ਤੋਂ ਅੱਜ ਅਸੀਂ 5 ਸਤੰਬਰ ਨੂੰ ਗੱਲ ਕਰ ਰਹੇ ਹਾਂ। ਜੀ। ਇਹਨਾਂ ਦਿਨਾਂ ਦੇ ਵਿੱਚ ਵੀ 8 ਬੰਦੇ ਮਾਰੇ ਗਏ ਨੇ, 29 ਜ਼ਖਮੀ ਨੇ। ਕੋਈ ਪੀਸ ਨਾਂ ਦੀ ਚੀਜ਼ ਨਹੀਂ ਹੈ। ਔਰ ਇਹ ਜਿਹੜਾ ਈਵਨ ਜਿਹੜਾ ਇਹ ਹਿੰਦੂ ਤੋਂ ਵੀ ਟ੍ਰਾਈਬ ਹੈ ਮਾਈਤਾਈ, ਉਹਨਾਂ ਦੇ ਵੀ ਜਿਹੜਾ ਡਾਇਸਪੋਰਾ, ਉਹਨਾਂ ਨੇ ਲਿਖਿਆ ਪ੍ਰਾਈਮ ਮਿਨਿਸਟਰ ਨੂੰ, ਕੰਟੀਨਿਊਡ ਵਾਇਲੈਂਸ ਇਨ ਮਨੀਪੁਰ undermines India's strides in development ahead of G20 ਮਾਈਤਾਈ ਡਾਇਸਪੋਰਾ ਟੂ PMO। ਔਰ ਤੁਸੀਂ ਦੇਖੋ ਕਿ ਮੋਦੀ ਜਿਹੜਾ ਮੱਧ ਪ੍ਰਦੇਸ਼ ਦੂਜੇ ਦੌਰੇ ਤੇ ਦੌਰਾ ਕਰ ਰਿਹਾ ਜਿੱਥੇ ਚੋਣਾਂ ਹੋਣੀਆਂ, ਇੱਕ ਵਾਰ ਵੀ ਮਨੀਪੁਰ ਨਹੀਂ ਗਿਆ। ਔਰ ਪਾਰਲੀਮੈਂਟ 'ਚ ਵੀ ਹਾਲਾਂ ਨੋ ਕੌਨਫੀਡੈਂਸ ਮੋਸ਼ਨ ਵੀ ਆਇਆ, ਕਿੰਨੇ 1.5 ਪੌਣੇ 2 ਘੰਟੇ ਬੋਲਿਆ, ਉਹਦੇ 'ਚ 2 ਮਿੰਟ ਵੀ ਜਿਹੜੇ ਨੇ ਮਨੀਪੁਰ ਲਈ ਨਹੀਂ ਸੀ। ਹੁਣ ਇਹ ਜਦੋਂ ਦੇਖੋ ਇਹ ਇਹਨਾਂ ਦੇ ਹੀ, ਜੇ ਅਸੀਂ ਸ਼ਾਸਤਰਾਂ ਨੂੰ ਜਾਂ ਦੂਸਰਿਆਂ ਨੂੰ ਕੋਟ ਕਰੀਏ ਤਾਂ ਇਹਨਾਂ ਦੇ ਸ਼ਾਸਤਰਾਂ ਦਾ ਇੱਕ ਸ਼ਲੋਕ ਹੈ, ਵਿਨਾਸ਼ ਕਾਲੇ ਵਿਪਰੀਤ ਬੁੱਧੇ, ਕਿ ਜਦੋਂ ਬੰਦੇ ਦਾ ਵਿਨਾਸ਼ ਆਉਂਦਾ, ਉਹਦੀ ਤਬਾਹੀ ਆਉਂਦੀ ਹੈ, ਉਹਦਾ ਦਿਮਾਗ ਪੁੱਠਾ ਘੁੰਮ ਜਾਂਦਾ। ਬਿਲਕੁਲ ਉਹਨੂੰ ਹਰ ਚੀਜ਼ ਜਿਹੜੀ ਹੈ ਉਹ ਉਵੇਂ ਹੀ ਲੱਗਦੀ ਹੈ ਕਿ ਭਾਈ ਇਵੇਂ ਹੀ ਹੈ। ਜਿਵੇਂ ਉਹ ਪੰਜਾਬੀ 'ਚ ਕਹਿੰਦੇ ਨੇ ਕਿ ਸਾਵਣ ਦੇ ਅੰਨੇ ਨੂੰ ਹਰ ਪਾਸੇ ਹਰਾ ਹਰਾ ਹੀ ਨਜ਼ਰ ਆਉਂਦਾ, ਕਿਉਂਕਿ ਜਦੋਂ ਉਹਦੀਆਂ ਅੱਖਾਂ ਖੁੱਲੀਆਂ, ਸਾਵਣ ਦੇ ਮਹੀਨੇ 'ਚ ਅੰਨਾ ਹੋਇਆ ਕੋਈ ਤੇ ਸਾਵਣ 'ਚ ਤਾਂ ਹਰਿਆਵਲ ਹੀ ਹੁੰਦੀ ਹੈ। ਉਹ ਭਾਵੇਂ ਬਾਕੀ 11 ਮਹੀਨੇ ਨਹੀਂ ਵੀ ਉਹਨੂੰ ਨਜ਼ਰ, ਸਾਵਣ ਦੇ ਅੰਨੇ ਨੂੰ ਹਰ ਚੀਜ਼ ਹਰੀ ਨਜ਼ਰ ਆਉਂਦੀ ਹੈ। ਔਰ ਇਹ ਵਿਨਾਸ਼ ਕਾਲੇ ਵਿਪਰੀਤ ਬੁੱਧੇ, ਕਿ ਭਾਈ ਜਦੋਂ ਕਿਸੇ ਦਾ ਕੁੱਤੇ ਦੀ ਮੌਤ ਆਉਂਦੀ ਕਹਿੰਦੇ ਸ਼ਹਿਰ ਨੂੰ ਦੌੜਦਾ, ਕਿਉਂਕਿ ਉਹਨੂੰ ਜਿਹੜਾ ਉਹ ਮੌਤ ਆਵਾਜ਼ਾਂ ਮਾਰ ਰਹੀ ਹੁੰਦੀ। ਸੋ ਸਾਨੂੰ ਲੱਗਦਾ ਕਿ ਵੀ ਬੇਸ਼ੱਕ ਸਾਡੇ ਸਾਹਮਣੇ ਜਦੋਂ ਅਸੀਂ ਮਨੀਪੁਰ ਦੇ ਲੋਕਾਂ ਦੀ ਤਕਲੀਫ ਦੇਖਦੇ ਹਾਂ, ਕਸ਼ਮੀਰੀਆਂ ਦੀ ਦੇਖਦੇ ਹਾਂ, ਆਪਣੇ ਲੋਕਾਂ ਦੀ ਦੇਖਦੇ ਹਾਂ, ਭਾਰਤ ਭਰ ਦੇ ਵਿੱਚ ਵੀ ਜੋ ਗਰੀਬ ਗੁਰਬਾ ਆਮ ਜਿਵੇਂ ਪਿਸ ਰਿਹਾ ਹੈ, ਮਹਿੰਗਾਈ ਦੇ ਵਿੱਚ ਕਈ ਗੁਣਾ ਵਧੀ ਹੋਈ ਹੈ, ਅਨਇੰਪਲੋਇਮੈਂਟ ਹੈ, ਤਾਂ ਫਿਰ ਅਸੀਂ ਸਮਝਦੇ ਹਾਂ ਵੀ ਸ਼ਾਇਦ ਇਹ ਰੱਬ ਦੇ ਹੁਕਮ ਦੇ ਵਿੱਚ ਇਵੇਂ ਹੁੰਦਾ ਹੈ ਕਿ ਕਿਸੇ ਚੀਜ਼ ਦੀ ਨਵੀਂ ਉਸਾਰੀ ਤੋਂ ਪਹਿਲਾਂ ਜਿਹੜਾ ਐਗਜ਼ਿਸਟਿੰਗ ਸਟਰਕਚਰ ਹੈ, ਜਦੋਂ ਤੱਕ ਉਹਦੀ ਬਿਲਕੁਲ ਤਹਿ ਨਾ ਲੱਗ ਜਾਏ ਤਾਂ ਕੋਈ ਨਵਾਂ ਕੁਝ ਕ੍ਰੀਏਟ ਨਹੀਂ ਹੁੰਦਾ। ਪਰ ਇਹ ਜਾ ਉਸ ਤਬਾਹੀ ਦੇ ਰਸਤੇ ਤੇ ਹੀ ਰਹੇ ਨੇ। ਕੁੱਤਾ ਜਿਹੜਾ ਹੈ ਉਹ ਸ਼ਹਿਰ ਵੱਲ ਦੌੜ ਰਿਹਾ। ਜੀ ਡਾਕਟਰ ਸਾਹਿਬ, ਸਾਨੂੰ ਜ਼ੁਬੇਰ ਜੀ ਨੇ ਪੁੱਛਿਆ, ਕਹਿੰਦੇ ਨੇ ਕਿ ਆਲੋਚਨਾ ਦਾ ਮਤਲਬ ਕੀ ਹੈ? ਕ੍ਰਿਟਿਸਿਜ਼ਮ। ਹਾਂਜੀ, ਇਹ ਹੈਗਾ। ਹਾਂਜੀ, ਤੁਸੀਂ ਮੇਰੇ ਖਿਆਲ ਤੁਹਾਨੂੰ ਪਤਾ ਲੱਗ ਹੀ ਗਿਆ ਨਾ, ਆਲੋਚਨਾ ਦਾ ਮਤਲਬ ਹੈਗਾ ਕ੍ਰਿਟਿਸਿਜ਼ਮ। ਸੋ ਇਸ ਦੇ ਨਾਲ ਲੈਂਦੇ ਆ ਬ੍ਰੇਕ। ਵਿਊਅਰਸ, ਤੁਸੀਂ ਇਸੇ ਤਰ੍ਹਾਂ ਬਣੇ ਰਹਿਣਾ। ਮਿਲਦੇ ਆ ਛੋਟੇ ਜਿਹੇ ਬ੍ਰੇਕ ਤੋਂ ਬਾਅਦ। ਖਾਲਿਸਤਾਨ ਰੈਫਰੈਂਡਮ ਬਾਰੇ ਅਪਡੇਟ। ਖਾਲਿਸਤਾਨ ਦੀਆਂ ਵੋਟਾਂ 10 ਸਤੰਬਰ ਦਿਨ ਐਤਵਾਰ ਨੂੰ ਹੀ ਪੈਣਗੀਆਂ। ਵੋਟਿੰਗ ਸੈਂਟਰ ਦੀ ਲੋਕੇਸ਼ਨ ਚੇਂਜ ਹੋ ਚੁੱਕੀ ਹੈ। ਵੋਟਾਂ ਹੁਣ ਗੁਰੂ ਨਾਨਕ ਸਿੱਖ ਗੁਰਦੁਆਰਾ ਸਰੀ ਸਕਾਟ ਰੋਡ ਦੇ ਉੱਤੇ ਸਵੇਰੇ 9 ਵਜੇ ਤੋਂ ਲੈ ਕੇ ਸ਼ਾਮ ਦੇ 5 ਵਜੇ ਤੱਕ ਪੈਣਗੀਆਂ। ਹੋਰ ਜਾਣਕਾਰੀ ਲਈ ਸੰਪਰਕ ਕਰੋ 437 423 2669 437 423 2666। ਦਸਾਂ ਪਾਤਸ਼ਾਹੀਆਂ ਦੀ ਆਤਮਿਕ ਜੋਤ ਧੰਨ 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 ਸ੍ਰੀ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਜੀ ਦਾ ਪਹਿਲਾ ਪ੍ਰਕਾਸ਼ ਗੁਰਪੁਰਬ ਦਿਹਾੜਾ ਚੜ੍ਹਦੀ ਕਲਾ ਨਾਲ ਮਨਾਉਂਦਿਆਂ ਹੋਇਆਂ ਟਰਾਈ ਸਟੇਟ ਦੇ ਕੇਂਦਰੀ ਅਸਥਾਨ ਗੁਰਦੁਆਰਾ ਸਾਹਿਬ ਸਿੱਖ ਕਲਚਰ ਸੁਸਾਇਟੀ ਰਿਚਮੰਡ ਹਿੱਲ ਨਿਊਯਾਰਕ ਦੀ ਸਮੁੱਚੀ ਪ੍ਰਬੰਧਕ ਕਮੇਟੀ ਵੱਲੋਂ ਸਮੁੱਚੀਆਂ ਸੰਗਤਾਂ ਦੇ ਸਹਿਯੋਗ, ਪੰਥਕ ਜਥੇਬੰਦੀਆਂ ਤੇ ਸੇਵਾ ਸੁਸਾਇਟੀਆਂ ਦੇ ਸਹਿਯੋਗ ਨਾਲ ਹਰ ਸਾਲ ਦੀ ਤਰ੍ਹਾਂ ਮਹਾਨ ਨਗਰ ਕੀਰਤਨ 10 ਸਤੰਬਰ ਦਿਨ ਐਤਵਾਰ ਨੂੰ ਦਿਨੇ 12 ਵਜੇ ਗੁਰਦੁਆਰਾ ਸਾਹਿਬ ਤੋਂ ਪ੍ਰਾਰੰਭ ਹੋਵੇਗਾ, ਜਿਸ ਦਾ ਰੂਟ ਪਿਛਲੇ ਸਾਲਾਂ ਵਾਲਾ ਹੀ ਹੋਵੇਗਾ। ਸਮੁੱਚੀਆਂ ਸੰਗਤਾਂ ਨੂੰ ਬੇਨਤੀ ਹੈ, ਤਨ ਮਨ ਧਨ ਦੁਆਰਾ ਸਮੁੱਚੀਆਂ ਸੰਗਤਾਂ ਵੱਧ ਤੋਂ ਵੱਧ ਪਰਿਵਾਰਾਂ ਸਮੇਤ ਇਸ ਨਗਰ ਕੀਰਤਨ ਵਿੱਚ ਹਾਜ਼ਰੀਆਂ ਭਰੋ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸੋ ਨਿਹਾਲ। ਸਤਿ ਸ੍ਰੀ ਅਕਾਲ। ਦਰਸ਼ਕੋ, ਬ੍ਰੇਕ ਤੋਂ ਬਾਅਦ ਤੁਹਾਡਾ ਸਭ ਦਾ ਭਰਪੂਰ ਸਵਾਗਤ ਹੈ। ਸੋ ਵੀਅਰਸ, ਗੱਲਬਾਤ ਕਰਨ ਜਾ ਰਹੇ ਹਾਂ ਕਿ ਮੀਡੀਆ ਰਿਪੋਰਟਾਂ ਅਨੁਸਾਰ ਜਿਹੜੇ ਇਹ ਸਾਹਮਣੇ ਆ ਰਿਹਾ ਹੈ ਕਿ ਮੋਦੀ ਦੇ ਪ੍ਰਧਾਨ ਮੰਤਰੀ ਬਣਨ ਤੋਂ ਬਾਅਦ ਜਿਨ੍ਹਾਂ 28 ਬਿਜ਼ਨਸਮੈਨਸ ਨੇ ਭਾਰਤ ਨੂੰ ਖਰਬਾਂ ਰੁਪਏ ਦਾ ਚੂਨਾ ਲਗਾਇਆ ਹੈ, ਉਹਨਾਂ ਵਿੱਚੋਂ 28 ਵੱਡੇ ਚੋਰਾਂ ਵਿੱਚੋਂ 27 ਜਿਹੜੇ ਨੇ ਉਹ ਗੁਜਰਾਤੀ ਹਨ। ਸੋ ਅਡਾਨੀ ਟੱਬਰ ਦੀ ਲੁੱਟ ਤਾਂ ਹੁਣ ਜੱਗ ਜ਼ਾਹਿਰ ਹੈ। ਸੋ ਇਸ ਬਾਰੇ ਆਪਾਂ ਗੱਲਬਾਤ ਕਰਨ ਜਾ ਰਹੇ ਹਾਂ। ਸੋ ਅਸੀਂ ਚਾਹਾਂਗੇ ਕਿ ਤੁਸੀਂ ਇਸੇ ਤਰ੍ਹਾਂ ਬਣੇ ਰਹਿਣਾ। ਦੇਖਣ ਸੁਣਨ ਲਈ ਤੁਹਾਡਾ ਸਭ ਦਾ ਬਹੁਤ ਬਹੁਤ ਸ਼ੁਕਰੀਆ। ਜੀ ਡਾਕਟਰ ਸਾਹਿਬ, ਕੀ ਕਹਿਣਾ ਚਾਹੋਗੇ?
ਦੇਖੋ SHFJ ਮਾਨਕ ਸ਼ਾਹ ਇੰਡੀਆ ਦਾ ਕਮਾਂਡਰ ਇਨ ਚੀਫ ਵੀ ਸੀ ਔਰ ਬਾਅਦ 'ਚ ਉਹਨੂੰ ਫੀਲਡ ਮਾਰਸ਼ਲ ਦਾ ਰੁਤਬਾ ਵੀ ਦਿੱਤਾ। 71 ਦੀ ਵਾਰ ਵੇਲੇ ਉਹ ਇੰਚਾਰਜ ਸੀ ਫੌਜ ਦਾ, ਪਾਰਸੀ, ਬੜਾ ਆਊਟਸਪੋਕਨ ਤੇ ਰਿਟਾਇਰਮੈਂਟ ਤੋਂ ਬਾਅਦ ਵੀ ਉਹ ਜੌਲੀ ਕਿਸਮ ਦਾ ਆਪਣਾ ਉਹ ਬੰਦਾ ਸੀ। ਤੇ ਉਹ ਗੁਜਰਾਤ ਦੇ ਵਿੱਚ ਕਿਸੇ ਇਕੱਠ 'ਚ ਐਡਰੈਸ ਕਰਨ ਗਿਆ ਔਰ ਉਸ ਬਾਰੇ ਮਸ਼ਹੂਰ ਸੀ ਕਿ ਉਹ ਬਹੁਤ ਬੋਲੀਆਂ ਬੋਲ ਲੈਂਦਾ ਹੈ। ਉਹਦਾ ਜਨਮ ਵੈਸੇ ਅੰਮ੍ਰਿਤਸਰ 'ਚ ਹੋਇਆ ਸੀ, ਉਹਦੇ ਫਾਦਰ ਵੀ ਸ਼ਾਇਦ ਫੌਜ 'ਚ ਸੀ ਜਾਂ ਕੋਈ ਵਪਾਰੀ ਸੀ, ਲੇਕਿਨ ਪੰਜਾਬੀ ਵੀ ਬਹੁਤ ਸੋਹਣੀ ਬੋਲਦਾ ਸੀ। ਗੁਰਖਾਲੀ, ਕਿਉਂਕਿ ਗੁਰਖਾ ਰੈਜੀਮੈਂਟ ਨੂੰ ਵੀ ਉਹਨੇ ਕਮਾਂਡ ਕੀਤਾ ਹੋਇਆ ਸੀ। ਇਸੇ ਤਰ੍ਹਾਂ ਮਰਾਠੀ ਵੀ ਬੋਲ ਲੈਂਦਾ ਸੀ, ਪਸ਼ਤੋ ਵੀ ਬੋਲ ਲੈਂਦਾ ਸੀ ਔਰ ਉਹਦੇ ਬਾਰੇ ਸੀ ਵੀ ਉਹ ਸਾਰੀਆਂ ਜ਼ਬਾਨਾਂ ਜਾਣਦਾ। ਉਹ ਗੁਜਰਾਤ ਦੇ ਵਿੱਚ ਕਿਸੇ ਇਕੱਠ ਨੂੰ ਐਡਰੈਸ ਕਰਨ ਗਿਆ ਤਾਂ ਲੋਕਾਂ ਨੂੰ ਸੀ ਵੀ ਸਾਰੀਆਂ ਜ਼ਬਾਨਾਂ ਉਹਨੇ ਜਿਹੜਾ ਸ਼ੁਰੂ ਕੀਤਾ ਹਿੰਦੁਸਤਾਨੀ ਜ਼ਬਾਨ 'ਚ ਜਿਹੜੀ ਮਿਕਸ ਸਾਰੀ ਹੁੰਦੀ ਸੀ, ਤੇ ਉਹਨਾਂ 'ਚੋਂ ਆਵਾਜ਼ ਉੱਠੀ ਗੁਜਰਾਤੀ ਗੁਜਰਾਤੀ। ਤਾਂ ਉਹਨੇ ਕਿਹਾ, ਕਹਿੰਦਾ ਦੇਖੋ ਮੇਰੀ ਮਜਬੂਰੀ ਇਹ ਹੈ ਕਿ ਵੀ ਮੈਂ ਤਾਂ ਜਿਹੜੀਆਂ ਰੈਜੀਮੈਂਟਾਂ ਹੈਗੀਆਂ ਨੇ ਆਰਮੀ 'ਚ ਉਹਨਾਂ ਦੀਆਂ ਮੈਂ ਬੋਲੀਆਂ ਬੋਲਦਾ, ਪਰ ਇੰਡੀਅਨ ਆਰਮੀ 'ਚ ਤੁਸੀਂ ਗੁਜਰਾਤੀ ਤਾਂ ਕਦੇ ਲੜੇ ਹੀ ਨਹੀਂ ਤੇ ਤੁਹਾਡੀ ਤਾਂ ਰੈਜੀਮੈਂਟ ਹੀ ਕੋਈ ਨਹੀਂ, ਸੋ ਮੈਨੂੰ ਗੁਜਰਾਤੀ ਨਹੀਂ ਆਉਂਦੀ। ਹੁਣ ਇਹ ਗੱਲ ਜੇ ਤੁਸੀਂ ਦੇਖੋ ਕਿ ਵੀ ਜਿਹੜਾ ਗੁਜਰਾਤ ਹੈ ਜਿਹਦੇ 'ਚੋਂ ਮੋਦੀ, ਅਮਿਤ ਸ਼ਾਹ ਔਰ ਜਿਸ ਕਿਸਮ ਦੇ ਅਡਾਨੀ ਔਰ ਅੰਬਾਨੀ ਔਰ ਇਹ ਸਾਰੀ ਲੁੱਟ, ਅਡਾਨੀਆਂ ਦੀ ਲੁੱਟ ਦੇ ਕਿੰਨੇ ਸਕੈਂਡਲ ਸਾਹਮਣੇ ਆਏ ਨੇ, ਹਿੰਡਰਸਬਰਗ ਰਿਪੋਰਟ, ਉਹਨੂੰ ਕਿਵੇਂ ਛੁਪਾਇਆ ਜਾ ਰਿਹਾ, ਲੁਕਾਇਆ ਜਾ ਰਿਹਾ। ਹੁਣ ਇਹਦੇ ਬਾਵਜੂਦ ਜੇ ਤੁਸੀਂ ਗਾਂਧੀ ਦੀ, ਸਾਡੇ ਮਾਸੜ ਜੀ ਸੀ ਦਿੱਲੀ ਦੇ ਵਿੱਚ, ਉਹ ਕਾਫੀ ਅੱਛਾ ਵਕਤ ਉਹਨਾਂ ਨੇ ਗੁਜ਼ਾਰਿਆ, ਲਾਹੌਰ ਵੀ ਰਹੇ ਤਾੜੀ ਤੋਂ ਪਹਿਲਾਂ, ਤੇ ਬੜੇ ਸਿਆਣੇ ਪੋਲੀਟੀਕਲੀ ਜਾਂ ਦੂਜੇ। ਜਦੋਂ ਅਸੀਂ ਆਪਣਾ ਸਫਰ 80s ਦੇ ਵਿੱਚ ਇੱਧਰ ਸ਼ੁਰੂ ਕੀਤਾ, ਤੇ ਜਿਵੇਂ ਪਰਿਵਾਰਾਂ ਦੇ ਵਿੱਚ ਹੁੰਦਾ ਹੈ, ਕੋਈ ਸਾਰੇ ਤਾਂ ਸਪੋਰਟਰ ਨਹੀਂ ਹੁੰਦੇ, ਪਰ ਉਹ ਸਾਡੇ ਥਾਟ ਦੇ ਸਪੋਰਟਰ ਸੀ। ਤੇ ਉਹਨਾਂ ਨੇ ਸਾਰਿਆਂ 'ਚ ਕਿਹਾ, ਕਹਿੰਦੇ ਵੀ ਗੁਜਰਾਤ ਨੇ 3 ਸ਼ਰਾਰਤੀ ਪੈਦਾ ਕੀਤੇ ਜਿਨ੍ਹਾਂ ਨੇ ਸਮਾਜ ਦੇ ਵਿੱਚ ਸਭ ਤੋਂ ਜ਼ਿਆਦਾ ਨਫ਼ਰਤ ਔਰ ਹੇਟਰਡ ਦਿੱਤੀ। ਉਹਨਾਂ ਨੇ ਕਿਹਾ ਪਹਿਲਾ ਤਾਂ ਸਵਾਮੀ ਦਿਆਨੰਦ, ਔਰ ਜੇ ਅਸੀਂ ਕਦੇ ਦੇਖੀਏ ਕਿ ਪੰਜਾਬ ਦੀ ਫਿਜ਼ਾ 'ਚ ਵੀ ਆਰੀਆ ਸਮਾਜ ਦੇ ਨਾਲ ਜਿਹੜੀ 19th ਸੈਂਚੁਰੀ ਦੇ ਸੈਕੰਡ ਐਂਡ ਦੇ ਵਿੱਚ ਡਿਵੀਏਸ਼ਨ ਆਈ, ਜਿਸ ਆਰੀਆ ਸਮਾਜ ਨੇ ਨਫ਼ਰਤ ਪੈਦਾ ਕੀਤੀ ਮੁਸਲਮਾਨਾਂ, ਹਿੰਦੂਆਂ, ਦੂਜੇ, ਉਹਨਾਂ ਦੇ ਇੱਕ ਸ਼ਰਧਾਨੰਦ ਨਾਂ ਦੇ ਇਸ ਕਿਸਮ ਦੇ ਨਫ਼ਰਤੀ ਨੂੰ ਜਿਹਨੇ ਹਜ਼ਰਤ ਸਾਹਿਬ ਦੇ ਖਿਲਾਫ ਲਿਖਿਆ ਸੀ। ਫਿਰ ਗਾਜ਼ੀ ਇਮਾਮਦੀਨ ਜਿਨ੍ਹਾਂ ਦਾ ਮਕਬਰਾ ਜਿਹੜਾ ਹੈ ਉਹ ਲਾਹੌਰ ਦੇ ਵਿੱਚ ਆ, ਮੋਸਟ ਵਿਜ਼ਿਟਡ ਪਲੇਸ ਹੈ, ਉਹਨੂੰ ਪਨਿਸ਼ ਕੀਤਾ ਸੀ। ਉਹਦੇ ਜਨਾਜ਼ੇ 'ਚ ਅਲਾਮਾ ਇਕਬਾਲ ਔਰ ਜਿਨ੍ਹਾਂ ਸਾਹਿਬ ਵੀ ਸ਼ਾਮਲ ਹੋਏ ਸੀ। ਹੁਣ ਉਸੇ ਦੀ ਦਿਆਨੰਦ ਦੀ ਕਿਤਾਬ ਸਤਿਆਰਥ ਪ੍ਰਕਾਸ਼, ਜਿਹਦੇ 'ਚ ਉਹਨੇ ਮੁਸਲਮਾਨਾਂ ਦੇ ਪ੍ਰੋਫਿਟਸ ਦੇ ਖਿਲਾਫ, ਈਸਾਈਆਂ ਦੇ, ਗੁਰੂ ਨਾਨਕ ਸਾਹਿਬ ਦੇ ਖਿਲਾਫ, ਔਰ ਪੰਜਾਬ 'ਚ ਜਿਹੜਾ ਆਰੀਆ ਸਮਾਜੀ ਮੂਵਮੈਂਟ ਨੂੰ ਜਿਹੜੀ ਅੱਜ ਤੱਕ ਵੀ ਨਫ਼ਰਤ ਫੈਲਾਉਂਦੀ ਹੈ, ਉਹ ਦਿਆਨੰਦ। ਗੁਜਰਾਤ ਦੇ ਵਿੱਚ ਤੁਹਾਨੂੰ ਆਰੀਆ ਸਮਾਜੀ ਨਹੀਂ ਮਿਲਣਗੇ, ਪਰ ਉਹਨੇ ਉਹ ਨਫ਼ਰਤ ਜਿਹੜੀ ਹੈ ਥਾਂ ਥਾਂ ਪੰਜਾਬ 'ਚ ਖਾਸ ਕਰਕੇ ਉਹਦੇ ਬੀਜ ਬੀਜੇ। ਉਹ ਕਹਿੰਦੇ ਸੀ ਸਭ ਤੋਂ ਵੱਡਾ ਸ਼ਰਾਰਤੀ ਫਸਾਦੀ ਦਿਆਨੰਦ। ਦੂਸਰਾ ਉਹ ਕਹਿੰਦੇ ਸੀ ਗਾਂਧੀ, ਕਹਿੰਦੇ ਫਰਾਡੀਆ, ਬਿਲਕੁਲ ਕਹਿੰਦੇ ਮਨ 'ਚ ਹੋਰ, ਮੂੰਹ ਤੇ ਹੋਰ, ਔਰ ਬਿਲਕੁਲ ਇਹਨੇ ਰਾਮ ਰਾਜ ਤੇ ਦੂਜੇ ਤੀਜੇ ਦੇ ਨਾਂ ਥੱਲੇ ਜਿਹੜੀ ਮਜ਼ਹਬ ਨੂੰ ਲਿਆ ਕੇ ਸਿਆਸਤ ਦੇ ਵਿੱਚ ਇਸ ਢੰਗ ਦੇ ਨਾਲ ਵਾੜਿਆ ਕਿ ਹਿੰਦੂ ਤਵੀਆਂ ਨੂੰ, ਜਿਹੜਾ ਉਦੋਂ ਅਜੇ ਹਿੰਦੂ ਤਵਾ ਟਰਮ ਤਾਂ ਨਹੀਂ ਸੀ 80s ਦੇ ਵਿੱਚ, ਕਹਿੰਦੇ ਸੀ ਉਹ ਜਨਸੰਘੀ ਕਹਿੰਦੇ ਸੀ। ਕਹਿੰਦੇ ਵੀ ਜਨਸੰਘੀਆਂ ਦੀ ਜਿਹੜੀ ਦੂਸਰੀ ਐਕਸਟ੍ਰੀਮ ਪੋਜੀਸ਼ਨ ਹੈ, ਤੇ ਇਹ ਵੀ ਗਾਂਧੀ ਦੀ ਬਦੌਲਤ ਔਰ ਸਿੱਖਾਂ ਲਈ ਨਫ਼ਰਤ ਨਾਲ ਭਰਿਆ ਹੋਇਆ, ਵੀ ਦਿਆਨੰਦ ਵੀ ਭਰਿਆ ਹੋਇਆ, ਗਾਂਧੀ ਵੀ। ਤੀਸਰਾ ਉਹ ਕਹਿੰਦੇ ਸੀ ਪਟੇਲ, ਉਹ ਕਹਿੰਦੇ ਨਾ ਇਹਦੇ ਸਿਰ ਤੇ ਕੋਈ ਵਾਲ ਹੈ। ਤੇ ਇਹ ਇਨਾ ਕੁਰ ਪਟੇਲ ਨੇ ਕਿਤੇ ਕਿਹਾ ਵੀ ਹੈ ਜੇ ਕਿ ਮੈਨੂੰ ਜਿਹੜੇ ਪੱਗਾਂ ਵਾਲੇ ਤੇ ਦਾੜੀਆਂ ਵਾਲਿਆਂ ਤੋਂ ਬਹੁਤ ਨਫ਼ਰਤ ਹੈ। ਉਹ ਕਹਿੰਦਾ ਵੀ ਪਟੇਲ ਨੇ ਜਿਸ ਅੰਦਾਜ਼ ਦੇ ਵਿੱਚ ਆ ਕੇ ਪਹਿਲਾ ਹੋਮ ਮਿਨਿਸਟਰ ਵੀ ਪਟੇਲ ਸੀ, ਜਦੋਂ ਸਿੱਖਾਂ ਨੂੰ ਜ਼ਰਾਇਮ ਪੇਸ਼ਾ ਕਬੀਲਾ ਵਾਲਾ ਐਲਾਨਿਆ ਗਿਆ ਉਦੋਂ ਵੀ ਪਟੇਲ ਸੀ। ਮੈਂ ਕਿਹਾ ਵੀ ਕਾਸ਼ ਸਾਡੇ ਮਾਸੜ ਜੀ ਜਿਉਂਦੇ ਹੁੰਦੇ ਤੇ ਫਿਰ ਮੋਦੀ, ਅਮਿਤ ਸ਼ਾਹ, ਜੋ ਕੁਛ ਇਹਨਾਂ ਨੇ 2002 ਚ ਗੁਜਰਾਤ ਕੀਤਾ ਮੁਸਲਮਾਨਾਂ ਦੇ ਨਾਲ, ਔਰ ਹੁਣ ਜੋ ਕੁਝ ਸਾਰੇ ਪਾਸੇ ਹੀ ਕਰ ਰਹੇ ਨੇ, ਪਰ ਗੱਲ ਉਹਨਾਂ ਦੀ ਕੁਰਬਾਨੀ ਜਾਂ ਗੁਜਰਾਤ ਤੋਂ ਰੈਜੀਮੈਂਟ ਹੀ ਐਗਜ਼ਿਸਟ ਨਹੀਂ ਕਰਦੀ। ਲੇਕਿਨ ਕਿਸ ਲੈਵਲ ਤੇ ਟੌਪਿਕ ਸਾਡਾ ਇਹ ਹੈ ਵੀ ਇਹਨਾਂ 9 ਸਾਲਾਂ ਦੇ ਵਿੱਚ ਖਰਬਾਂ ਰੁਪਏ ਲੁੱਟਣ ਵਾਲੇ, ਜਿਨ੍ਹਾਂ ਦਾ 2 ਦਿਨ ਖਬਰਾਂ ਬਣਦੀਆਂ ਨੇ ਕਿ ਜੀ ਫਲਾਣਾ ਉੱਥੇ ਪਹੁੰਚ ਗਿਆ, ਉੱਥੇ ਪਹੁੰਚ ਗਿਆ, ਉਸ ਤੋਂ ਬਾਅਦ ਖਬਰ ਗਾਇਬ ਹੋ ਰਹੀ। ਸ਼ਾਇਦ ਅੱਗੇ ਵੀ ਇਹ ਸੋਸ਼ਲ ਮੀਡੀਆ ਤੇ ਲਿਸਟ ਘੁੰਮਦੀ ਹੁੰਦੀ ਹੈ ਕੋਈ ਕਿ ਵੀ ਉਹ 28 ਬਿਜ਼ਨਸਮੈਨ ਜਿਨ੍ਹਾਂ ਨੇ ਭਾਰਤੀ ਬੈਂਕਾਂ ਨੂੰ ਖਰਬਾਂ ਦਾ ਚੂਨਾ ਲਾਇਆ,
ਔਰ ਉਹਨਾਂ 'ਚ ਸਿਰਫ ਇੱਕ ਜਿਹੜਾ ਵਿਜੇ ਮਲਾਇਆ ਉਹ ਗੁਜਰਾਤੀ ਨੇ, ਬਾਕੀ ਸਾਰੇ ਦੇ ਸਾਰੇ ਹੀ ਜਿਹੜੇ ਨੇ ਉਹ ਗੁਜਰਾਤੀ। ਮੈਹੁਲ ਚੌਕਸੀ, ਨੀਰਵ ਮੋਦੀ, ਨਿਸ਼ਾਨ ਮੋਦੀ। ਉਹ ਰਾਹੁਲ ਗਾਂਧੀ ਦੀ ਸੀਟ ਕੈਂਸਲ ਕਰਤੀ। ਉਹਨੇ ਕਿਹਾ ਵੀ ਇੱਕ ਸਭਾ 'ਚ ਕਹਿੰਦਾ ਮੈਨੂੰ ਇਹ ਸਮਝ ਨਹੀਂ ਆਉਂਦੀ ਵੀ ਜਿਹਦੇ ਨਾਂ ਨਾਲ ਮੋਦੀ ਲੱਗਾ ਉਹ ਸਭ ਤੋਂ ਵੱਡਾ ਚੋਰ ਹੈ। ਉਹ ਉਹਨਾਂ ਨੇ ਉਹ ਤੇਲੀਆਂ ਤੋਂ ਮੁਕੱਦਮਾ ਕਰਾਤਾ ਜੀ, ਸਾਡੇ ਕਬੀਲਿਆਂ ਨੂੰ ਬਦਨਾਮ ਕਰ ਦੋ, ਉਹਦੀ ਸੀਟ ਕੱਢਤੀ। ਉਹ ਹੁਣ ਆ ਤੁਸੀਂ ਦੇਖੋਗੇ ਨੀਰਵ ਮੋਦੀ, ਨਿਸ਼ਾਨ ਮੋਦੀ, ਪੁਸ਼ਪੇਸ਼ ਵੈਦਿਆ, ਆਸ਼ੀਸ਼ ਜੋਬਨ ਪੁੱਤਰਾ, ਸਨੀ, ਆਰਤੀ, ਸੰਜय, ਵਰਸ਼ਾ, ਸੁਧੀਰ, ਜਤਨ ਮਹਿਤਾ, ਉਮੇਸ਼ ਪਾਰਖ, ਕਮਲੇਸ਼ ਪਾਰਖ ਵੀ ਸਾਰੇ ਗੁਜਰਾਤੀ। ਕਮਲੇਸ਼ ਪਾਰਖ, ਨਿਲੇਖ ਪਾਰਖ, ਵਿਨय ਮਿੱਤਲ, एकलव्य गर्ग, सब बाणीए गुजराती। चेतन जयंती लाल, नितिन जयंती लाल, दीप्ति बेन चेतन, स्विया सेठ, राजीव गोयल, अलका गोयल, ललित मोदी, रितेश जैन, हितेश नगेंद्र भाई पटेल, मयूर बहन पटेल, आशीष सुरेश भाई, सारे दे सारे गुजराती। हुण उन्होंने अगों फिगर दिती है कि इन्हां सारे देश भगतां ने मिल के 10 ट्रिलियन रुपए, जे भारती ढंग नाल कही 10 ट्रिलियन रुपए ਜਿਹੜੇ 100 खरब रुपया बनता ये लुट्टे ने उन्होंने कहा भी इन्हां मज़े की गल है भी इन्हां चों एक भी सिख नहीं है, एक भी पंजाबी नहीं है, एक भी किसान नहीं है, एक भी मुसलमान नहीं है, एक भी नक्सलवाड़ी नहीं है, तो ना ही कोई बैकवर्ड क्लास या शेड्यूल कास्ट जिन्होंने बनाया वो है। तो बाकी उन्होंने कहा भी सारे ही जिन्होंने मॉडल स्टेट गुजरात कहते हैं उहदे नाल संबंधित ने भी वो गुजरात जिन्हां दी कोई कंट्रीब्यूशन नहीं, इस दे बावजूद वो सिखां नूं जिन्हां ने सब तो वध कुर्बानियां कीतियां ने ते ये देश भगती दे सर्टिफिकेट वंडदे ने। कल्ली गल ये नहीं है भी लुट के चले गए। अज एक खबर ते मैं ये जदों खबर देखी तो एक होर खबर ते मेरी नज़र पई। हुण जदों मोदी और दूसरे क्लेम करदे ने कि जी देखो असीं डिजिटलाइज कर दिता भारत, सब नूं आधार कार्ड बनाते, पैन कार्ड बनाते, सारा भारत हुण करप्शन का कोई चांस नहीं, खाते सब दे खोल दिते और उहदे च पैसे सीधे जाते हैं। हुण ये खबर अपने आप च दसदी है कि गुजरातियों के फ्रॉड सिर्फ पैसा लुट के बाहर दौड़न तक नहीं है। 2 लाख IDs like Aadhaar and PAN cards sold for ₹15 to ₹200 each in Gujarat, Surat. 2 held for forging documents like Aadhaar, PAN cards using website. Police say it is serious national security issue. गुजरात का शहर सूरत है, वड्डी पोर्ट भी है, बंदरगाह भी है। उत्थे उन्होंने जिहड़े कुछ लोग फड़े ने जिन्हां ने 2 लाख IDs आधार कार्ड दियां बनाईयां उन्होंने वैबसाइट चों कढ़ के और 15 तो 20 रुपये तो लैके 200 रुपये तक बेचियां, लखां रुपये उन्होंने अकाउंट दे विच। 2 persons have been arrested in Gujarat, Surat city for allegedly forging documents like Aadhaar and PAN cards as well as voter ID using a website, thereby posing a serious threat to national security. ਹੁਣ ਤੁਸੀਂ ਉਹਨਾਂ ਐਕਿਊਜ਼ ਦੇ ਨਾਂ ਦੇਖ ਲਓ, ਉਹਨਾਂ 'ਚ ਕੋਈ ਸਿੱਖ ਨਹੀਂ ਹੈ, ਕੋਈ ਮੁਸਲਮਾਨ ਨਹੀਂ ਹੈ ਔਰ ਉਹਨਾਂ ਨੇ ਕਿਹਾ ਜੀ ਉਹ ਆਧਾਰ ਕਾਰਡ ਉਹਨਾਂ ਨੇ ਇੱਕ ਕੰਪਲੇਨ ਉਹਨਾਂ ਨੂੰ ਮਿਲੀ ਕਿ ਉਹ ਡਾਕੂਮੈਂਟ ਲੈਂਦੇ ਸੀ, ਬੈਂਕ ਤੋਂ ਲੋਨ ਵੀ ਲੈ ਲੈਂਦੇ ਸੀ ਆਧਾਰ ਕਾਰਡ ਤੇ, ਉਹਦੇ ਤੇ ਬਾਅਦ ਬੈਂਕ ਵਾਲੇ ਲੱਭਦੇ ਸੀ ਵੀ ਐਡਰੈਸ ਹੀ ਨਹੀਂ ਹੈ ਪਰ ਉਹਦਾ ਉਹ ਡਾਕੂਮੈਂਟ ਉਹਨਾਂ ਦੇ ਕੋਲ ਹੈ। ਔਰ ਇਹ ਉਹਨਾਂ ਨੇ ਕਿਹਾ ਕਿ ਵੀ ਇਹ ਜਿਹੜਾ during interrogation one of them identifies as Hemant Prasad, fraudiya Gujarati, said he accessed the website in question using his registered username and password to download forged Aadhaar and PAN cards on payment of ₹15 ਆਜੋ ਆਧਾਰ ਕਾਰਡ ਉਹ ਉਹਨਾਂ ਦੇ ਵੈਬਸਾਈਟ ਚੋਂ ਵੜ ਕੇ ਕੱਢ ਰਿਹਾ, ਕਹਿੰਦਾ 15 ਤੋਂ 20 ਰੁਪਏ 25 ਲੱਖ ਉਹਦੇ ਅਕਾਊਂਟ 'ਚ ਪਿਆ ਸੀ ਜਦੋਂ ਉਹਨਾਂ ਨੇ 2 ਸਾਲ ਤੋਂ ਇਹ ਕੰਮ ਕਰ ਰਹੇ ਸੀ। फिर फेक आइडेंटिटी। दूसरा वन सोमनाथ प्रमोद कुमार रेजिडेंट ऑफ गंगानगर इन राजस्थान, उस सूरत वाले दे नाल गंगानगरिया पंडित नाल रलाया होया, उहदा भी मोबाइल नंबर उहदा सी। फिर अनदर पर्सन प्रेम वरिष्ठ ठाकर, उनाओ उत्तर प्रदेश। हुण आही सारी हिंदी बेल्ट उत्तर प्रदेश, राजस्थान, किंग पिन गुजरात च बैठा है ऑन हुज नेम द वैबसाइट वाज क्रिएटेड। ਹੁਣ ਤੁਸੀਂ ਅੰਦਾਜ਼ਾ ਲਾਓ ਇਹਨਾਂ ਦੀ ਬੇਈਮਾਨੀ ਦਾ ਲੈਵਲ। ਵੈਨ ਕੁਐਸਚਨਡ ਦੇ ਰਿਵੀਲਡ ਟੂ ਹੈਵਿੰਗ ਫੋਰਜਡ ਅਰਾਊਂਡ 2 lakh ਆਈਡੈਂਟੀਟੀ ਡਾਕੂਮੈਂਟਸ ਇਨ 2 years। ਸੋਮਨਾਥ ਹੈਜ਼ ਸਟੱਡੀਡ ਟਿਲ ਕਲਾਸ 5, 5ਵੀਂ ਤੱਕ ਪੜ੍ਹਿਆ ਹੋਇਆ। 5ਵੀਂ ਵਾਲੇ ਨਿਆਣੇ ਨੇ ਲੱਭ ਲਿਆ ਕਿ ਵੀ ਆ ਜਿਹੜਾ ਬਣਾਏ ਇਹਨਾਂ ਨੇ
ਉਹਦੇ ਚ ਪੈਨੀਟ੍ਰੇਟ ਕਿਵੇਂ ਕਰਨਾ ਹੈ। ਦੇਖੋ ਉਹਦੇ ਚੋਂ ਉਹਨਾਂ ਨੇ ਫੇਕ ਕੱਢ ਕੇ 2 ਲੱਖ ਆਧਾਰ ਕਾਰਡ, ਆਈਡੀ, ਵੋਟਰ ਕਾਰਡ, ਜਿਨ੍ਹਾਂ ਤੋਂ ਬੈਂਕਾਂ ਤੋਂ ਵੀ 15-15 20 ਰੁਪਏ ਲੈ ਜਾਓ, ਜਾਂਦੀ ਬਾਹਰ ਦਾ ਮੇਵਾ ਜਾਂਦੀ ਬਾਹਰ ਰੇੜੀ ਲਾ ਕੇ ਬੈਠੇ ਹੋਣੇ, ਕਿੰਨੇ ਆਧਾਰ ਕਾਰਡ ਚਾਹੀਦੇ, ਕਿੰਨੇ ਵੋਟਰ ਲੈ ਲਓ, ਬੈਂਕਾਂ ਤੋਂ ਕਰਜ਼ਾ ਲੈ ਲਓ, ਲੁੱਟੋ ਲੁੱਟੋ ਲੁੱਟੋ, ਗਾਂਧੀ ਟੋਪੀ 'ਚ ਫੀਮ ਲਗਾ ਕੇ ਲੁੱਟੋ, ਜੋ ਮਿਲਦਾ ਹੈ ਲੁੱਟੋ। ਹੁਣ ਇਹ ਉਹਨਾਂ ਦਾ ਉਹਨੇ ਕਿਹਾ ਜੀ ਇਹ 3 ਸਾਲ ਤੋਂ ਇਹ ਚੱਲ ਰਹੀ ਸੀ ਔਰ ਇਸ ਸਾਰੇ ਦੇ ਚੱਲਦੇ ਆ ਈਵਨ ਉਹਨਾਂ ਨੇ ਕਿਹਾ ਕਿ ਹੀ ਇਜ਼ ਪੋਸੀਬਲ that many more persons are behind this. Parmar said, adding, police have frozen rupees 20 lakh in the bank account of Pramod Kumar and his mother. ਉਹਨੇ ਮਾਂ ਨੂੰ ਵੀ ਕਿਹਾ ਹੋਣਾ, ਲੈ ਮਾਂ ਤੂੰ ਕਹਿੰਦੀ ਸੀ 5ਵੀਂ ਦਰ ਤੋਂ ਪਾਸ ਨਹੀਂ ਹੋਈ, ਕਰੇਗਾ ਕੀ? ਆ ਵੇਖ ਮੇਰੀਆਂ ਰਗਾਂ 'ਚ ਗੁਜਰਾਤੀ ਖੂਨ ਹੈ, ਇੱਥੋਂ ਜੇ ਲੁੱਟ ਕੇ ਬਾਹਰ ਜਾ ਰਹੇ ਨੇ ਅਸੀਂ ਇਹਨਾਂ ਦੇ ਆਧਾਰ ਕਾਰਡ ਲੁੱਟ ਲੈਣੇ ਨੇ। ਹੁਣ ਇਹ ਗੁਜਰਾਤੀ ਸਾਨੂੰ ਸਰਟੀਫਿਕੇਟ ਦੇਣਗੇ ਜਾਂ ਮੁਸਲਮਾਨਾਂ ਨੂੰ ਇਹ ਕਹਿਣ ਵੀ ਜੀ ਤੁਸੀਂ ਪ੍ਰੂਵ ਕਰੋ ਕਿ ਤੁਸੀਂ ਜਿਹੜੇ ਉਹ ਬੜੇ ਪੈਟਰੀਓਟ ਹੋ। ਸੋ ਵੈਸੇ ਚੰਗਾ ਹੈ ਇਸ ਕਿਸਮ ਦੇ ਹੋਰ ਲਟੇਰੇ ਆਣ ਖਾਲੀ ਕਰਨ ਜਿਹੜੇ ਹੈ ਜੋ ਵੀ ਹੈ, ਮੁੜ ਕੇ ਵਿੱਚੋਂ ਠਨ ਗੋਪਾਲ ਹੀ ਨਿਕਲੇਗਾ, ਨਿਕਲਣਾ ਕੀ ਹੈ ਸਭ ਜਿਹੜਾ। ਔਰ ਤੁਸੀਂ ਦੇਖੋ ਮੈਨੂੰ ਤਾਂ ਇਹ ਲੱਗਦਾ ਹੁੰਦਾ ਵੀ ਕਈ ਵਾਰ ਉਹ ਜਿਹੜਾ ਰਿਜ਼ਰਵ ਬੈਂਕ ਔਰ ਦੂਜੇ ਤੀਜੇ ਸੋਨਾ ਸਾਨਾ ਪਿਆ ਇਹਨਾਂ ਨੇ ਉਹ ਵੇਚ-ਬੂਝ ਕੇ ਪਿੱਤਲ ਰੱਖਿਆ ਚਮਕਦਾ, ਮੁੜ ਕੇ ਉਹਦੇ ਚੋਂ ਪਿੱਤਲ ਨਿਕਲਣਾ ਹੋਣਾ ਹੀ ਨਹੀਂ। ਜਿਸ ਲੈਵਲ ਦੀ ਲੁੱਟ ਮਚਾਈ ਹੋਈ ਹੈ 2 ਹੱਥੀ ਜਿਹੜਾ ਲੁੱਟ ਰਹੇ ਨੇ, ਔਰ ਉਹ ਅਡਾਨੀ ਜਿਹਦੇ ਕਿੰਨੇ ਸਕੈਂਡਲ, ਹਿਡਨਬਰਗ ਆ 2-3 ਪਹਿਲਾਂ ਇੱਕ ਹੋਰ ਰਿਪੋਰਟ ਫਾਈਨੈਂਸ਼ੀਅਲ ਟਾਈਮਜ਼, ਬਲੂਮਸਬਰਗ ਨੇ ਕੀਤੀ ਹੈ, ਉਹਨੂੰ ਸਭ ਕਵਰ ਅਪ ਹੈ ਕਿਉਂਕਿ ਇਹਨਾਂ ਦਾ ਕੰਮ ਹੀ ਲੁੱਟਣਾ ਹੈ, ਇਸ ਤੋਂ ਬਿਨਾ ਹੋਰ ਕੁਝ ਨਹੀਂ। ਜੀ ਡਾਕਟਰ ਸਾਹਿਬ ਤੁਹਾਡਾ ਬਹੁਤ ਬਹੁਤ ਸ਼ੁਕਰੀਆ। ਸਵਾਗਤ ਹੈ ਬ੍ਰੇਕ ਵਿਊਅਰਸ, ਤੁਸੀਂ ਇਸੇ ਤਰ੍ਹਾਂ ਬਣੇ ਰਹਿਣਾ, ਮਿਲਦੇ ਹਾਂ ਛੋਟੇ ਜਿਹੇ ਬ੍ਰੇਕ ਤੋਂ ਬਾਅਦ। ਖਾਲਿਸਤਾਨ ਰੈਫਰੈਂਡਮ ਬਾਰੇ ਅਪਡੇਟ। ਖਾਲਿਸਤਾਨ ਦੀਆਂ ਵੋਟਾਂ 10 ਸਤੰਬਰ ਦਿਨ ਐਤਵਾਰ ਨੂੰ ਹੀ ਪੈਣਗੀਆਂ। ਵੋਟਿੰਗ ਸੈਂਟਰ ਦੀ ਲੋਕੇਸ਼ਨ ਚੇਂਜ ਹੋ ਚੁੱਕੀ ਹੈ। ਵੋਟਾਂ ਹੁਣ ਗੁਰੂ ਨਾਨਕ ਸਿੱਖ ਗੁਰਦੁਆਰਾ ਸਰੀ ਸਕਾਟ ਰੋਡ ਦੇ ਉੱਤੇ ਸਵੇਰੇ 9 ਵਜੇ ਤੋਂ ਲੈ ਕੇ ਸ਼ਾਮ ਦੇ 5 ਵਜੇ ਤੱਕ ਪੈਣਗੀਆਂ। ਹੋਰ ਜਾਣਕਾਰੀ ਲਈ ਸੰਪਰਕ ਕਰੋ 437 423 2669 437 423 2666। 10 ਪਾਤਸ਼ਾਹਾਂ ਦੀ ਆਤਮਿਕ ਜੋਤ, ਧੰਨ 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 ਸ੍ਰੀ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਜੀ ਦਾ ਪਹਿਲਾ ਪ੍ਰਕਾਸ਼ ਗੁਰਪੁਰਬ ਦਿਹਾੜਾ ਚੜ੍ਹਦੀ ਕਲਾ ਨਾਲ ਮਨਾਉਂਦਿਆਂ ਹੋਇਆਂ ਟਰਾਈ ਸਟੇਟ ਦੇ ਕੇਂਦਰੀ ਅਸਥਾਨ ਗੁਰਦੁਆਰਾ ਸਾਹਿਬ ਸਿੱਖ ਕਲਚਰ ਸੁਸਾਇਟੀ ਰਿਚਮੰਡ ਹਿੱਲ ਨਿਊਯਾਰਕ ਦੀ ਸਮੁੱਚੀ ਪ੍ਰਬੰਧਕ ਕਮੇਟੀ ਵੱਲੋਂ ਸਮੁੱਚੀਆਂ ਸੰਗਤਾਂ ਦੇ ਸਹਿਯੋਗ, ਪੰਥਕ ਜਥੇਬੰਦੀਆਂ ਤੇ ਸੇਵਾ ਸੁਸਾਇਟੀਆਂ ਦੇ ਸਹਿਯੋਗ ਨਾਲ ਹਰ ਸਾਲ ਦੀ ਤਰ੍ਹਾਂ ਮਹਾਨ ਨਗਰ ਕੀਰਤਨ 10 ਸਤੰਬਰ ਦਿਨ ਐਤਵਾਰ ਨੂੰ ਦਿਨੇ 12 ਵਜੇ ਗੁਰਦੁਆਰਾ ਸਾਹਿਬ ਤੋਂ ਪ੍ਰਾਰੰਭ ਹੋਵੇਗਾ, ਜਿਸ ਦਾ ਰੂਟ ਪਿਛਲੇ ਸਾਲਾਂ ਵਾਲਾ ਹੀ ਹੋਵੇਗਾ। ਸਮੁੱਚੀਆਂ ਸੰਗਤਾਂ ਨੂੰ ਬੇਨਤੀ ਹੈ, ਤਨ ਮਨ ਧਨ ਦੁਆਰਾ ਸਮੁੱਚੀਆਂ ਸੰਗਤਾਂ ਵੱਧ ਤੋਂ ਵੱਧ ਪਰਿਵਾਰਾਂ ਸਮੇਤ ਇਸ ਨਗਰ ਕੀਰਤਨ ਵਿੱਚ ਹਾਜ਼ਰੀਆਂ ਭਰੋ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸੋ ਨਿਹਾਲ। ਸਤਿ ਸ੍ਰੀ ਅਕਾਲ। ਵਿਊਅਰਸ ਵੈਲਕਮ ਬੈਕ ਔਨ ਪ੍ਰੋਗਰਾਮ। ਸੋ ਵਿਊਅਰਸ ਗੱਲਬਾਤ ਕਰਨ ਜਾ ਰਹੇ ਹਾਂ ਕਿ ਚੀਨ ਦੇ ਪ੍ਰੈਜ਼ੀਡੈਂਟ ਸ਼ੀ ਜਿਨਪਿੰਗ ਵੱਲੋਂ G20 ਸੰਮੇਲਨ ਵਿੱਚ ਸ਼ਾਮਲ ਨਾ ਹੋਣ ਦੇ ਐਲਾਨ ਨੇ ਭਾਰਤ ਦੀ ਸਾਰੀ ਫੂਕ ਜਿਹੜੀ ਹੈ ਉਹ ਕੱਢ ਦਿੱਤੀ ਹੈ ਔਰ ਪ੍ਰੈਜ਼ੀਡੈਂਟ ਬਾਈਡਨ ਨੇ ਵੀ ਇਸ ਤੇ ਕਾਫੀ ਨਿਰਾਸ਼ਤਾ ਦਾ ਜਿਹੜਾ ਇਜ਼ਹਾਰ ਕੀਤਾ ਔਰ ਇਸ ਸੰਬੰਧੀ ਵਿਦੇਸ਼ੀ ਮੀਡੀਆ ਦਾ ਕੀ ਕਹਿਣਾ ਹੈ। ਸੋ ਇਸ ਬਾਰੇ ਆਪਾਂ ਗੱਲਬਾਤ ਕਰਨ ਜਾ ਰਹੇ ਹਾਂ। ਸੋ ਅਸੀਂ ਚਾਹਾਂਗੇ ਕਿ ਤੁਸੀਂ ਇਸੇ ਤਰ੍ਹਾਂ ਬਣੇ ਰਹਿਣਾ। ਦੇਖਣ ਸੁਣ ਲਈ ਲਿਖਣ ਲਈ ਤੁਹਾਡਾ ਸਭ ਦਾ ਬਹੁਤ ਬਹੁਤ ਧੰਨਵਾਦ। ਜੀ ਡਾਕਟਰ ਸਾਹਿਬ ਕੀ ਵਿਚਾਰਾਂ ਨੇ? ਦੇਖੋ ਅਸੀਂ ਕਈ ਦਿਨਾਂ ਤੋਂ ਜਦੋਂ G20 'ਚ ਪੁਤਿਨ ਦੀ ਐਬਸੈਂਸ ਦੀ ਗੱਲ ਕੀਤੀ ਔਰ ਉਦੋਂ ਹੀ ਇਹ ਗੈਸ ਸੀ ਕਿ ਸ਼ੀ ਜਿਨਪਿੰਗ ਨੇ ਨਹੀਂ ਆਉਣਾ, ਬਟ ਅਗੇਨ ਇੰਡੀਅਨਸ ਹੋਪ ਕਰ ਰਹੇ ਸੀ, ਹੋਪਿੰਗ ਅਗੇਂਸਟ ਹੋਪ। ਬਿਲਕੁਲ ਫੋਲੀ ਆਫ ਹਿਊਮਨ ਨੇਚਰ। ਸੋ ਇੰਡੀਅਨ ਸਮਝਦੇ ਸੀ ਕਿ ਵੀ ਹੋਏ, ਔਰ ਉਹ ਜਦੋਂ ਫਾਈਨਲ ਉਹਨਾਂ ਦੀ ਨੋ ਹੋਈ ਔਰ ਬਾਈਡਨ ਨੇ ਆਪਣੀ ਡਿਸਅਪਾਇੰਟਮੈਂਟ ਵੀ ਦਿੱਤੀ ਔਰ ਉਹਨੇ ਕਿਹਾ ਜੀ ਹੋਪਿੰਗ ਟੂ ਮੀਟ ਹਿਮ ਸੂਨ ਨੈਕਸਟ ਟਾਈਮ। ਸੋ ਮਤਲਬ ਇਹ ਸੀ ਕਿ ਅਮਰੀਕਾ ਨੂੰ ਵੀ ਲੱਗਾ ਕਿ ਵੀ ਇਹ G20 ਦੀ ਤਾਂ ਗੱਲ ਮੁੱਕ ਗਈ। ਹਾਲਾਂ ਹੁਣ ਵਾਈਟ ਹਾਊਸ ਤਾਂ ਕਹਿ ਰਿਹਾ ਕਿ ਵੀ ਬਾਈਡਨ ਜਾਏਗਾ, ਪਰ ਉਹਦੀ ਘਰ ਵਾਲੀ ਨੂੰ ਕੋਵਿਡ ਹੋ ਗਿਆ ਔਰ ਉਹਦਾ ਵੀ ਬਾਈਡਨ ਦਾ ਟੈਸਟ ਕੀਤਾ ਕਿ ਜੀ ਅਜੇ ਤਾਂ ਨੈਗੇਟਿਵ ਹੈ, ਹੋ ਸਕਦਾ ਜਾਣ ਲੱਗੇ ਉਹਨੂੰ ਲੱਗੇ, ਫਾਇਦਾ ਨਹੀਂ, ਉਹ ਵੀ ਕੋਵਿਡ ਪੋਜ਼ਿਟਿਵ ਹੋ ਗਿਆ। ਲੇਕਿਨ ਇਸ ਸਾਰੇ ਦੇ ਚਲਦੇ ਆ
ਭਾਰਤ ਦੇ ਵਿੱਚ ਅਸੀਂ ਆਲਰੇਡੀ ਜ਼ਿਕਰ ਕੀਤਾ ਵੀ ਉਹਨਾਂ ਨੂੰ ਲੱਗਾ ਵੀ ਇਹ ਤਾਂ ਸਾਰਾ ਕਲੈਪਸ ਹੋ ਗਿਆ ਔਰ ਉਹਨਾਂ ਨੇ ਆਲਰੇਡੀ ਇਹਨੂੰ ਭਾਰਤ ਕੋ ਇੰਡੀਆ ਨਾ ਕੋ ਔਰ ਵਨ ਇਲੈਕਸ਼ਨ ਵਨ ਫਲਾਣੀਆਂ ਡਿਬੇਟਸ ਉਹ ਸਾਰੀਆਂ ਸ਼ੁਰੂ ਕਰ ਦਿੱਤੀਆਂ। ਅੱਛਾ, ਹੁਣ ਜਿਹੜੀ ਉਹਨਾਂ ਦੀ ਫਰਸਟ੍ਰੇਸ਼ਨ ਹੈ ਉਹ ਨਜ਼ਰ ਆ ਰਹੀ ਹੈ ਸਾਫ਼ ਕਿ ਵੀ ਉਹਦਾ ਤਾਂ ਸਾਰਾ ਫੂਕ ਨਿਕਲ ਗਈ G20 ਦੀ ਔਰ ਦੂਜੇ ਦੇ। ਬਿਲਕੁਲ। ਤੇ ਇਵੇਂ ਹੁੰਦਾ ਵੀ ਜਿਵੇਂ ਉਹ ਕੋਈ ਕਲਾਸ 'ਚ ਫੇਲ ਹੋ ਜਾਏ ਤੇ ਉਸ ਨੂੰ ਕਈ ਵਾਰੀ ਜਿਹੜੇ ਨੇ ਉਹ ਦੂਸਰੇ ਜਿਹੜੇ ਉਹਦੇ ਹਮਦਰਦ ਹੁੰਦੇ ਨੇ ਉਹ ਹਮਦਰਦੀ ਜਤਾਉਂਦੇ ਆ, ਕਹਿੰਦੇ ਨੇ ਕੋਈ ਗੱਲ ਨਹੀਂ ਹੈ, ਤੂੰ ਫੇਲ ਨਹੀਂ ਹੋਇਆ, ਤੂੰ ਪੱਕਾ ਹੋ ਜਾਏਗਾ, ਮਤਲਬ ਤੇਰੀ ਕਲਾਸ ਪੱਕੀ ਹੋ ਗਈ, ਤੂੰ ਅੱਗੋਂ ਕਰੇਗਾ। ਹੁਣ ਉਹਨਾਂ ਨੂੰ ਆਪ ਨੂੰ ਲੱਗਦਾ ਹੈ ਕਿ ਵੀ ਇਹ ਸਾਡੀ ਜਿਹੜੀ ਹੈ ਇਹ ਸਾਰਿਆਂ ਨੇ ਹੀ ਇਹ ਤੇ ਥੂ ਕਰਤਾ ਕੰਮ ਕਿ ਵੀ ਮੁੱਕ ਗਿਆ ਤੇ ਉਹਦੇ 'ਚ ਉਹਨਾਂ ਦੇ ਭਾਰਤ ਦੀ ਸਰਕਾਰ ਕਹਿੰਦੇ ਐਬਸੈਂਟ ਟੈਂਸ਼ਨਸ ਨੋ ਰਿਫਲੈਕਸ਼ਨ ਔਨ ਹੋਸਟ ਕੰਟਰੀ with at least 3 heads of state dropping out of next week's G20 summit. Mexico the president भी नहीं जा रहे। अच्छा। Sources have pointed out that abstentions are to be expected as it is not always possible for every leader to attend every summit. क्या जी हर बारी जरूरी थोड़ी होता है। शी जिनपिंग ने आज तक कोई G20 मीटिंग मिस नहीं की थी। जो उन्होंने की है तो मैसेज उन्हें बड़ा क्लीयरली दिता है। फिर उन्होंने साउथ ब्लॉक ने जड़ा उन्होंने जस्टिफाई करने का जी कोई गल नहीं है, जे कोई नहीं भी आ रहा बाकी तो उन्होंने डेलीगेशन तो होणगे, फिजिकल समिट्स होणगियां, फिर फलाना होएगा ढिमका होएगा। लेकिन फॉरन मीडिया ने इस दे उत्ते दिलचस्प कमेंट किए ने और न्यूयॉर्क टाइम्स ने लिखा है कि भी जदों ये सामने आया कि शी जिनपिंग नहीं आ रहा तो इस चों ये सामने आ गया कि वो भारत नूं टिच समझदा। ये न्यूयॉर्क टाइम्स का रिएक्शन है। अच्छा। उन्होंने कहा कि 2012 च जिनपिंग ने जिहड़ी है वो पावर च आया सी और हुण तक जिहड़े जिन्ने सम्मेलन होए ने, हर साल एक बारी हुंदा है आलमोस्ट 10 सम्मेलन, हर वार वो इहदे च शामिल होए और उन्होंने कहा कि भी इस वार चीन का ना जाना वो भारत नूं बड़ा उन्होंने क्लीयर मैसेज दिता है। तो उन्होंने कहा कि भी ये रिपोर्ट जिहड़ा है उन्होंने कहा भी जे जिनपिंग भारत आंदे तो मुलाकात उन्हों दी बाइडन नाल भी हो जाती, पर चीन का यह फैसला इशारा करता है कि जिनपिंग अपनियां शर्तां दे उत्ते उन्हें भी ये जिहड़ी चपेड़ है जिनपिंग ने कली मोदी दे मूँह ते नहीं मारी, इहदे बाइडन दे भी मारी, अमरीका नूं भी उन्हें मैसेज दिता है कि भी असीं तुहानूं जिहड़ा वो इसदा कि भी तुसी जो साडी दुश्मनी कर रहे हो असीं भी तुहानूं इसका जिहड़ा है वो स्वाद दे रहे हैं। और उन्होंने कहा भी बेशक चीन आर्थिक उन्होंने इकोनॉमी च भी चैलेंजेस ने, लेकिन जिहड़ा है भारत च उहदा नां आना वो दसदा है कि भी चीन भी अपनी अणख रखदा है, गैरत रखदा है और ये इस उहदे नां आण दी वजह करके उन्होंने कहा भी G20 दे पल्ले की रहिंदा है। फिर न्यूयॉर्क टाइम्स ने यह भी कहा कि भी हैडलाइन ये दी है कि ये जड़ा शी जिनपिंग का नाम है जड़ा मोदी अपने आप नूं ग्लोबल लीडर के तौर पर प्रोजैक्ट कर रहा सी, उहदियां कोशिशां नूं भी वड्डा धक्का लग्या क्योंकि वो खुद की साख बना रहा सी वर्ल्ड लीडर के तौर पर। और इस चों ये नज़र आता कि जिनपिंग ने भारत ना आने का फैसला करके मोदी की अणदेखी की है। और ये उन्होंने कहा जी वैसे भी उन्होंने चीन ने जड़ा नवा नक्शा जारी किया है और इस सारे दे नाल भी उन्होंने भारतीय टैरीटरी अक्साई चिन और अरुणाचल प्रदेश नूं अपना दस्सिया, वो भी दसदा है भी चीन जिहड़ा है वो भारत नूं जिहड़ा चंगा मैसेज दे रहा है कि ये जिहड़ा इहदे ते उन्हें फिर ब्रह्मा चलानी, ये ब्रह्मा चलानी वही है जिहड़ा एसोसीएटेड प्रेस का कॉरस्पोंडेंट सी जदों दरबार साहब ते हमला होया और इहदियां पॉजिटिव रिपोर्ट सी। तो उन्होंने कहा कि भी जे जिनपिंग भारत आंदा तो फिर ये मन्निया जाना सी कि जिहड़ा झगड़ा बॉर्डर नूं लैके है उस दे उत्ते चीन कोई ना कोई रेजोल्यूशन करना चाहुंदा भारत नाल, पर चीन ने मौके ते नक्शा भी जारी किया अपना जिहदे भारतीय टैरीटरी नूं अपना दिखाया तो वो आया भी नहीं है। उन्हें दस्सिया कि चीन जिहड़ा है वो भारत नूं मैसेज दे रहा है कि भाई असीं जिहड़ा तुहाडी परवाह नहीं करते। हुण साउथ चाइना मॉर्निंग पोस्ट ये चीन की अखबार है, उन्हें भी जिनपिंग के भारत ना आने की रिपोर्ट नूं दर्ज किया तो उन्होंने ये कहा कि भी इस दे नाल जिनपिंग ने हुण ये क्योंकि चाइना का ऑफिशियल पेपर है कि जिनपिंग ने ना आके बाइडन नूं भी मैसेज दिता और भारत नूं भी दिता है। और उन्होंने कहा कि भी ये जिहड़ा बाइडन नूं सी कि जी मुलाकात हो जाएगी जां दूसरा ये उन्होंने
ਇਸ ਦੇ ਨਾਲ ਇਹ ਦੱਸ ਦਿੱਤਾ ਹੈ ਵੀ ਚੀਨ ਅਮਰੀਕਾ ਦੀ ਵੀ ਜਿਹੜਾ ਹੈ, ਜੇ ਅਮਰੀਕਾ ਦਬਾਅ 'ਚ ਲਿਆਉਣਾ ਚਾਹੁੰਦਾ ਹੈ ਭਾਰਤ ਨੂੰ ਵਰਤ ਕੇ, ਤੇ ਚੀਨ ਜਿਹੜਾ ਹੈ ਉਸ ਦੀ ਪਰਵਾਹ ਨਹੀਂ ਕਰਦਾ ਹੈ। ਔਰ ਇਸੇ ਤਰ੍ਹਾਂ ਨਾਨਜ਼ਿੰਗ ਯੂਨੀਵਰਸਿਟੀ ਇੰਟਰਨੈਸ਼ਨਲ ਸਟੱਡੀਜ਼ ਦੇ ਡੀਨ ਜ਼ੂ ਫੈਂਗ ਨੇ ਕਿਹਾ ਕਿ ਵੀ ਇਹ ਜਿਹੜਾ G20 ਚ ਸ਼ੀ ਜਿਨਪਿੰਗ ਦਾ ਨਾਂ ਜਾਣਾ ਇਕੱਲਾ ਅਮਰੀਕਾ ਚੀਨ ਸੰਬੰਧਾਂ ਬਾਰੇ ਹੀ ਨਹੀਂ ਹੈ, ਇਹ ਭਾਰਤ ਤੇ ਚੀਨ ਦੇ ਰਿਸ਼ਤਿਆਂ ਨੂੰ ਵੀ ਦਰਸਾਉਂਦਾ ਹੈ। ਔਰ ਇਸ ਦੇ ਨਾਲ ਜਿਹੜਾ ਹੈ ਚੀਨ ਨੇ ਭਾਰਤ ਨੂੰ ਵੀ ਜ਼ਿਆਦਾ ਸਟਰੋਂਗਲੀ ਮੈਸੇਜ ਦਿੱਤਾ ਹੈ ਕਿ ਵੀ ਤੁਸੀਂ ਜਿਹੜਾ ਅਮਰੀਕਾ ਦੇ ਢੇਰ ਚੜੇ ਹੋਏ ਹੋ ਤੇ ਹੁਣ ਇਸ ਦਾ ਤੁਹਾਨੂੰ ਜਿਹੜਾ ਉਹ ਉਸ ਲਈ ਜਵਾਬ ਦੇ ਬਣਾਇਆ ਜਾਏਗਾ। ਔਰ ਨਾਲ ਦੀ ਨਾਲ ਉਹਨਾਂ ਕਿਹਾ ਜੀ ਪੁਤਿਨ ਦਾ ਵੀ ਨਾਂ ਜਾਣਾ, ਹਾਲਾਂਕਿ ਪੁਤਿਨ ਨੇ ਐਲਾਨ ਕੀਤਾ ਕਿ ਅਕਤੂਬਰ ਦੇ ਵਿੱਚ ਵਨ ਬੈਲਟ ਵਨ ਰੋਡ ਦੀ ਜਿਹੜੀ ਮੀਟਿੰਗ ਬੀਜਿੰਗ 'ਚ ਹੋ ਰਹੀ ਹੈ ਉਹਦੇ 'ਚ ਪੁਤਿਨ ਜਾ ਰਿਹਾ। ਸੋ ਉਹਦਾ ਮਤਲਬ ਇਹ ਹੈ ਕਿ ਪੁਤਿਨ ਦਾ ਹੁਣ ਨਾ ਆਉਣਾ ਪਰ ਅਕਤੂਬਰ ਵਾਲੇ 'ਚ ਚੀਨ ਜਾਣ ਦਾ ਮਤਲਬ ਇਹ ਹੈ ਕਿ ਭਾਰਤ ਲਈ ਹੋਰ ਵੀ ਮੁਸ਼ਕਲਾਂ ਕ੍ਰੀਏਟ ਹੋ ਰਹੀਆਂ ਨੇ ਕਿ ਚੀਨ ਔਰ ਰੂਸ ਇੱਕ ਪਲੇਟਫਾਰਮ ਤੇ ਨੇ ਔਰ ਜਿਹੜਾ ਰੂਸ ਹੈ ਉਹਦਾ ਵੀ ਪ੍ਰੈਜ਼ੀਡੈਂਟ ਨਹੀਂ ਆ ਰਿਹਾ। ਫਿਰ ਇਸੇ ਤਰ੍ਹਾਂ ਬਲੂਮਬਰਗ, ਇਹ ਵੀ ਇੰਟਰਨੈਸ਼ਨਲ ਪਬਲੀਕੇਸ਼ਨ ਹੈ ਜਿਹਦੇ ਵੱਲ ਹਰ ਇੱਕ ਦਾ ਧਿਆਨ ਜਾਂਦਾ ਹੈ, ਉਹਨੇ ਕਿਹਾ ਕਿ ਜਿਨਪਿੰਗ ਦਾ ਭਾਰਤ ਨਾ ਆਉਣਾ ਮੇਜ਼ਬਾਨ PM ਮੋਦੀ ਲਈ ਝਟਕੇ ਦੀ ਤਰ੍ਹਾਂ। ਦੇਖੋ ਇਹ ਉਹ ਸਾਰੀਆਂ ਗੱਲਾਂ ਨੇ ਜਿਹੜੀਆਂ ਅਸੀਂ ਪਿਛਲੇ ਹਫ਼ਤੇ ਤੋਂ ਕਰ ਰਹੇ ਹਾਂ, ਇਹ ਇੰਟਰਨੈਸ਼ਨਲ ਮੀਡੀਆ ਦੀਆਂ 24 ਘੰਟੇ ਪਹਿਲਾਂ ਦੀਆਂ ਰਿਪੋਰਟਾਂ ਨੇ। ਸੋ ਇਸ ਤੇ ਚਲੋ ਅਸੀਂ ਸਾਡੇ TV 84 ਦੇ ਵਿਊਅਰਸ ਵੀ ਮਾਣ ਕਰਦੇ ਨੇ TV 84 ਨੂੰ ਇੱਕ ਆਬਜੈਕਟਿਵ ਮੀਡੀਆ ਦੇ ਤੌਰ ਤੇ। ਹਾਲਾਂਕਿ ਸਾਡੇ ਇੱਕ ਵੀਰ ਸੱਜਣ ਲਿਖ ਰਹੇ ਨੇ ਜੀ ਕਿ ਤੁਸੀਂ ਉਵੇਂ ਹੀ ਗੱਲਾਂ ਕਰਦੇ ਜਿਵੇਂ ਗਜ਼ਬਾਏ ਹਿੰਦ ਵਾਲੇ ਕਰਦੇ ਨੇ ਜਾਂ ਦੂਜੇ ਇਹ ਨਹੀਂ ਵੀਰ, ਤੁਸੀਂ ਕਿਉਂਕਿ ਤੁਹਾਡੇ ਤੇ ਹਿੰਦੂ ਤੋਂ ਵੀ ਪਾਹ ਚੜੀ ਹੋਈ ਹੈ, ਤੁਸੀਂ ਸੱਚ ਸੁਣਨ ਦੇ ਆਦੀ ਨਹੀਂ ਹੋ। ਅਸੀਂ ਵੈਲਕਮ ਕਰਾਂਗੇ ਕਿ ਜੋ ਅਸੀਂ ਫੈਕਟਸ ਕੋਟ ਕਰਦੇ ਹਾਂ ਤੁਸੀਂ ਉਹਨੂੰ ਕਾਊਂਟਰ ਕਰਨ ਦੇ ਲਈ ਕੁਛ ਲਓ। ਤੁਸੀਂ ਕਹੀ ਜਾਓ ਜੀ ਤੁਸੀਂ ਖਾਲਿਸਤਾਨੀ ਰੇਸਿਸਟ ਹੋ, ਤੁਸੀਂ ਅਸੀਂ ਕਦੇ ਹਿੰਦੂਆਂ ਦੇ ਖਿਲਾਫ ਲਫ਼ਜ਼ ਜਾਂ ਤੁਸੀਂ ਤਾਂ ਪਰੋਸਦੇ ਹੀ ਨਫ਼ਰਤ ਹੋ, ਸਕੂਲੀ ਬੱਚਿਆਂ ਦੇ ਲੈਵਲ ਤੋਂ ਸ਼ੁਰੂ ਕਰਕੇ ਤੁਸੀਂ ਕਰਦੇ ਹੋ। ਅਸੀਂ ਫੈਕਟਸ ਨਾਲ ਹੁਣ ਆ ਮੀਡੀਆ ਰਿਪੋਰਟਸ ਨੇ, ਤੁਸੀਂ ਮੈਂ BBC ਨੂੰ ਜਿਹੜਾ ਕ੍ਰੈਡੀਬਲ ਸੋਰਸ ਹੈ ਕੋਟ ਕਰ ਰਹੇ ਜਾਂ PTI ਹੁੰਦੀ ਹੈ ਤੁਹਾਡੀ, ਕਈ ਵਾਰੀ ਤੁਹਾਡੀ ANI ਜਾਂ UNI ਨੂੰ ਮੈਂ ਕੋਟ ਕਰ ਰਿਹਾ ਹੁੰਦਾ। ਹੁਣ ਇਹ ਬਲੂਮਬਰਗ ਦੀ ਰਿਪੋਰਟ ਹੈ ਕਿ ਬਈ ਜਿਨਪਿੰਗ ਦਾ ਭਾਰਤ ਨਾਲ ਆਉਣਾ ਪ੍ਰਾਈਮ ਮਿਨਿਸਟਰ ਮੋਦੀ ਲਈ ਇੱਕ ਝਟਕੇ ਦੀ ਤਰ੍ਹਾਂ। ਔਰ ਉਹਨਾਂ ਨੇ ਕਿਹਾ ਜੀ ਕਿ ਹੁਣ ਤਾਂ ਭਾਰਤ ਦੁਨੀਆ ਦੀ ਸਭ ਤੋਂ ਜ਼ਿਆਦਾ ਆਬਾਦੀ ਵਾਲਾ ਦੇਸ਼ ਹੈ ਔਰ ਇਹ ਨਾਣ ਦਾ ਮਤਲਬ ਹੀ ਨਹੀਂ ਇਹ ਕਿ ਵੀ ਉਹ ਨਹੀਂ ਆ ਰਿਹਾ, ਇਸ ਦਾ ਮਤਲਬ ਹੈ ਕਿ ਕੋਈ ਸਾਂਝੀ ਸਟੇਟਮੈਂਟ, ਕਿਉਂਕਿ ਜਦੋਂ ਇਹਨਾਂ ਦੀ ਕਾਨਫਰੰਸ ਖਤਮ ਹੁੰਦੀ ਹੈ G20 ਦੀ ਇੱਕ ਡੈਕਲੇਰੇਸ਼ਨ ਹੁੰਦੀ ਹੈ ਜਿਵੇਂ ਬਾਲੀ ਇੰਡੋਨੇਸ਼ੀਆ 'ਚ ਹੋਈ ਸੀ। ਹੁਣ ਇਸ ਵਾਰ ਜੇ ਰਸ਼ੀਆ ਦਾ ਫੋਰਨ ਮਿਨਿਸਟਰ ਆ ਰਿਹਾ ਤਾਂ ਉਹਨੇ ਪਹਿਲਾਂ ਹੀ ਪ੍ਰੈਸ ਕਾਨਫਰੰਸ ਕਰਕੇ ਕਿਹਾ ਜੀ ਇਹ ਬਾਲੀ ਵਾਂਗ ਯੂਕਰੇਨ ਵਾਰ ਵਾਲਾ ਜਿਹੜਾ ਉਹ ਐਡ ਨਹੀਂ ਕਰਨਾ ਹੈ ਵਿੱਚ, ਕਿਉਂਕਿ ਇਹ ਜਿਹੜੀ ਆ ਫਾਈਨੈਂਸ਼ੀਅਲ ਮੈਟਰਸ ਦੇ ਉੱਤੇ ਡਿਸਕਸ ਕਰਨ ਲਈ G20 ਬਣੀ ਹੈ। ਸੋ ਇਸ ਗੱਲ ਨੇ ਜ਼ਾਹਰ ਕਰ ਦਿੱਤਾ ਹੈ ਵੀ ਚੀਨ ਦਾ ਤਾਂ ਆਪਣਾ ਸਟੈਂਡ ਜੋ ਹੈ ਹੀ ਹੈ, ਰੂਸ ਵੀ ਐਸੀ ਕਿਸੇ ਸਟੇਟਮੈਂਟ ਤੇ ਉਹਨਾਂ ਦਾ ਵਿਦੇਸ਼ ਮੰਤਰੀ ਵੀ ਦਸਤਖਤ ਨਹੀਂ ਕਰੇਗਾ ਜਿਹਦੇ 'ਚ ਯੂਕਰੇਨ ਵਾਰ ਦਾ ਜ਼ਿਕਰ ਹੋਏ ਔਰ ਰੂਸ ਨੂੰ ਹਮਲਾਵਰ ਦੱਸਿਆ ਜਾਏ। ਉਹਨੇ ਨਾਲ ਹੀ ਕਿਹਾ ਬਲੂਮਬਰਗ ਨੇ ਕਿ ਜਿਹੜਾ ਚੀਨ ਦਾ ਇਹ ਫੈਸਲਾ ਹੈ ਇਹ ਦੱਸਦਾ ਹੈ ਕਿ ਜਿਨਪਿੰਗ ਕਿਸ ਤਰ੍ਹਾਂ ਕੰਮ ਕਰਦੇ ਨੇ। ਉਹਨਾਂ ਨੇ ਕਿਹਾ ਜੀ ਪਿਛਲੇ ਦਸ਼ਕ ਦੇ ਵਿੱਚ ਜਿਨਪਿੰਗ ਹਰ ਸਮਿਟ ਦੇ ਵਿੱਚ ਸ਼ਾਮਲ ਹੁੰਦੇ ਸੀ ਔਰ ਉਹ ਆਪਣੇ ਆਪ ਨੂੰ ਪੀਸ ਐਸਟੈਬਲਿਸ਼ ਕਰਨ ਵਾਲੇ ਨੇਤਾ ਦੇ ਤੌਰ ਤੇ ਪ੍ਰੈਜ਼ੈਂਟ ਕਰਦੇ ਸੀ। ਔਰ ਉਹਨਾਂ ਨੇ ਕਿਹਾ ਵੀ ਇਸ ਦੇ ਨਾਲ ਜਿਹੜਾ ਹੈ ਉਹ ਬ੍ਰਿਕਸ ਦੇ ਤੋਂ ਬਾਅਦ ਇਸ ਲੈਵਲ ਦੇ ਸੰਮੇਲਨ ਜਿਹਦਾ ਨਾਂ ਆਉਣਾ ਉਹ ਉਹਨੇ G20 ਦੀ ਫੂਕ ਕੱਢ ਦਿੱਤੀ ਹੈ। ਫਿਰ ਗਾਰਡੀਅਨ ਉਹਨੇ ਰਿਪੋਰਟ ਕੀਤਾ, ਗਾਰਡੀਅਨ ਨੇ ਕਿਹਾ ਵੀ ਚੀਨ ਨੇ ਇਸ ਨਾਲ ਇਹ ਵੀ ਮੈਸੇਜ ਦਿੱਤਾ ਹੈ ਕਿ ਜਿਹੜੇ ਉਹਦੀ ਪ੍ਰੋਟੈਕਸ਼ਨ ਥੱਲੇ ਮੁਲਕ ਨੇ, ਜਿਵੇਂ ਜੇ ਬ੍ਰਿਕਸ ਸੀ 5 ਉਹਦੇ ਨਵੇਂ ਮੈਂਬਰ ਜਿਹਨਾਂ 'ਚੋਂ 4 ਮੁਸਲਿਮ ਕੰਟਰੀਜ਼ ਨੇ ਉਹ ਜੁਆਇਨ ਕਰਾਈਆਂ, ਉਹਨਾਂ ਨੂੰ ਐਜ਼ ਏ ਉਹਦੇ 'ਚ ਚੀਨ ਦਾ ਗਿਆ। ਔਰ ਉਹਨੂੰ ਫਿਰ ਉਹਨਾਂ ਨੇ ਵੈਂਟੀ ਸੰਘ ਨੂੰ ਕੋਟ ਕੀਤਾ ਹੈ ਗਾਰਡੀਅਨ ਨੇ ਕਿ ਉਹਨਾਂ ਦੇ ਕਿਹਾ ਜੀ ਬ੍ਰਿਕਸ ਸ਼ਾਮਲ ਹੋਣ ਤੋਂ ਫੌਰਨ ਬਾਅਦ ਉਹਦਾ ਸ਼ੀ ਜਿਨਪਿੰਗ ਦਾ G20 ਸ਼ਾਮਲ ਨਾ ਹੋਣਾ ਇਹ ਉਹਦੇ ਉਸ ਰੁਖ ਨੂੰ ਦੱਸਦਾ ਹੈ ਕਿ ਈਸਟ ਇਜ਼ ਰਾਈਜ਼ਿੰਗ ਔਰ ਵੈਸਟ ਇਜ਼ ਫਾਲਿੰਗ। ਇਹ ਵੀ ਸੰਭਵ ਹੈ ਕਿ ਨਾ ਉਹ ਜਾਪਾਨ ਵਾਲੇ ਨੂੰ ਮਿਲਣਾ ਚਾਹੁੰਦਾ ਹੈ ਸ਼ੀ ਜਿਨਪਿੰਗ ਉੱਥੇ, ਨਾ ਉਹ ਬਾਈਡਨ ਨੂੰ ਮਿਲਣਾ ਚਾਹੁੰਦਾ, ਪਰ ਉਹਨੇ ਕਿਹਾ ਕਿ ਬਈ ਇਹ ਮੈਸੇਜ ਵੀ ਚੀਨ ਨੇ ਦਿੱਤਾ ਹੈ ਕਿ ਈਸਟ ਇਜ਼ ਰਾਈਜ਼ਿੰਗ ਐਂਡ ਵੈਸਟ ਇਜ਼ ਫਾਲਿੰਗ। ਸੋ ਇਹ ਗਾਰਡੀਅਨ ਦੀ ਇਸ ਦੇ ਉੱਤੇ ਟੇਕ ਹੈ। ਇਸੇ ਤਰ੍ਹਾਂ ਫਾਈਨੈਂਸ਼ੀਅਲ ਟਾਈਮਸ ਉਹਨਾਂ ਨੇ ਕਿਹਾ ਕਿ G20 ਸੰਮੇਲਨ ਦੀਆਂ ਤਿਆਰੀਆਂ 'ਚ ਇੱਕ ਜਿਹੜਾ ਵੈਸਟ ਮੁਲਕਾਂ ਦੇ ਇੱਕ ਵੱਡੇ ਆਫੀਸ਼ੀਅਲ ਨਾਲ ਗੱਲ ਹੋਈ, ਉਸ ਨੇ ਇੱਕ ਰਿਪੋਰਟ ਦੇ ਹਵਾਲੇ ਨਾਲ ਕਿਹਾ ਕਿ ਵੀ ਇਹ ਪੂਰਾ ਸਾਲ ਹੋ ਗਿਆ ਹੈ ਭਾਰਤ ਨੂੰ ਖਪਦੇ
ਪਰ ਸ਼ੀ ਜਿਨਪਿੰਗ ਦਾ ਨਾਂ ਆਉਣਾ ਇਸ 'ਚ ਭਾਰਤ ਦੇ ਮੂੰਹ ਤੇ ਚਪੇੜ ਹੈ, ਭਾਰਤ ਨੂੰ ਝਟਕਾ ਤੇ ਲੱਗਿਆ ਹੀ ਹੈ। ਪਰ ਇਸ ਨਾਲ G20 ਦੀ ਜਿਹੜੀ ਸੁਪਰੀਮੇਸੀ ਹੈ ਉਹ ਵੀ ਚੈਲੰਜ ਹੋ ਗਈ। ਹੁਣ ਇਹ ਗੱਲ ਕਿਸੇ ਹੋਰ ਨੇ ਨਹੀਂ ਕਹੀ, ਇਹ ਫਾਈਨੈਂਸ਼ੀਅਲ ਟਾਈਮਜ਼ ਨੇ ਕਿਹਾ ਕਿ ਜੀ ਇਹਦੇ ਨਾਲ, ਕਿਉਂਕਿ ਇਹ ਉਦੋਂ ਕੀਤਾ ਗਿਆ ਕਿ ਜਦੋਂ ਤੱਕ ਚੀਨ ਸਾਥ ਨਹੀਂ ਦਿੰਦਾ ਕੋਈ ਸਾਂਝਾ ਬਿਆਨ ਜਾਰੀ ਨਹੀਂ ਹੋ ਸਕਦਾ G20 ਵੱਲੋਂ। ਇਹਦਾ ਮਤਲਬ ਹੈ ਕਿ G20 ਦੀ ਅਹਿਮੀਅਤ ਨੂੰ ਵੀ ਚੀਨ ਨੇ ਨਾਲ ਦੀ ਨਾਲ ਹੀ ਜਿਹੜਾ ਉਹ ਖਤਮ ਕਰ ਦਿੱਤਾ ਹੈ। ਔਰ ਇਹ ਭਾਰਤ ਦੀ ਪ੍ਰੈਜ਼ੀਡੈਂਸੀ ਹੈ, ਯੂਕਰੇਨ 'ਚ ਜੰਗ ਜਾਰੀ ਹੈ, ਰੂਸ ਚੀਨ ਇੱਕ ਪਾਸੇ ਨੇ, ਬਾਕੀ ਮੁਲਕਾਂ ਦੇ ਵਿਚਾਲੇ ਜਿਹੜਾ ਉਹ ਕਾਫੀ ਗੈਪ ਵੱਧ ਰਿਹਾ। ਔਰ ਵਾਲ ਸਟਰੀਟ ਜਰਨਲ ਜਿਹੜੀ ਅਗੇਨ ਪ੍ਰੋਮੀਨੈਂਟ ਪਬਲਿਕੇਸ਼ਨ, ਬਿਲਕੁਲ, ਉਹਨੇ ਹੈਡਲਾਈਨ ਇਹ ਦਿੱਤਾ ਹੈ ਕਿ ਭਾਰਤ ਨੂੰ ਝਟਕਾ ਦੇਣ ਦਾ ਕੋਈ ਮੌਕੇ ਤੋਂ ਦੇਣ ਨੂੰ ਨਹੀਂ ਚੂਕ ਰਿਹਾ ਚੀਨ। ਇਹ ਫਾਈਨੈਂਸ਼ੀਅਲ ਵਾਲ ਸਟਰੀਟ ਜਰਨਲ ਨੇ ਵੀ ਇਹ ਕਿਹਾ ਕਿ ਹੁਣ ਤੱਕ ਸ਼ੀ ਜਿਨਪਿੰਗ ਸ਼ਾਮਲ ਹੁੰਦੇ ਰਹੇ ਨੇ, ਕਿ ਵੀ ਪਹਿਲੀ ਵਾਰ ਹੈ ਕਿ ਵੀ ਉਹ ਇਸ ਵਾਰ ਆਪ ਨਹੀਂ ਆ ਰਹੇ, ਉਹਨਾਂ ਨੇ ਆਪਣੇ ਨੰਬਰ 2 ਲੀ ਜ਼ਿਆਂਗ ਨੂੰ ਭੇਜਿਆ। ਔਰ OP ਜਿੰਦਲ ਗਲੋਬਲ ਯੂਨੀਵਰਸਿਟੀ ਦੇ ਰਾਮ ਚੌਲੀਆ ਨੇ ਕਿਹਾ ਕਿ ਵੀ ਚੀਨ ਜਿਹੜਾ ਉਹ ਭਾਰਤ ਨੂੰ ਜ਼ਖਮੀ ਕਰਨ ਦਾ ਕੋਈ ਮੌਕਾ ਨਹੀਂ ਜਾਣ ਦਿੰਦਾ। ਔਰ ਉਹਨਾਂ ਨੇ ਕਿਹਾ ਵੀ ਇਸ ਨਾਲ ਉਹਨੇ ਭਾਰਤ ਨੂੰ ਝਟਕਾ ਦਿੱਤਾ ਹੈ, ਕਿਉਂਕਿ ਗਲਵਾਨ ਦੀਆਂ ਜਿਹੜੀਆਂ ਝੜਪ ਸੀ ਉਸ ਤੋਂ ਬਾਅਦ ਦੋਨਾਂ ਦੇਸ਼ਾਂ ਦੇ ਵਿੱਚ ਦੂਰੀ ਵਧੀ। ਔਰ ਹੁਣ ਤਾਂ ਉਹਨੇ ਚੀਨ ਨੇ ਅਰੁਣਾਚਲ ਪ੍ਰਦੇਸ਼ ਦੇ ਕੁਝ ਹਿੱਸਿਆਂ ਦਾ ਨਾਂ ਵੀ ਬਦਲ ਦਿੱਤਾ ਹੈ, ਨਕਸ਼ੇ 'ਚ ਵੀ ਉਹਨੂੰ ਆਪਣਾ ਦਿਖਾ ਦਿੱਤਾ ਹੈ। ਔਰ ਇਹ ਸਾਰੇ ਦੇ ਥੱਲੇ ਹੁਣ ਇਹ ਪ੍ਰੋਮੀਨੈਂਟ ਜਿਹੜੀਆਂ ਪਬਲਿਕੇਸ਼ਨ, ਬਲੂਮਬਰਗ, ਫਾਈਨੈਂਸ਼ੀਅਲ ਟਾਈਮਜ਼, ਗਾਰਡੀਅਨ, ਗਲੋਬਲ ਨਿਊਜ਼, ਨਿਊਯਾਰਕ ਟਾਈਮਜ਼, ਇਹ ਉਹੀ ਕਹਿ ਰਹੇ ਨੇ ਜਿਹੜੇ ਅਸੀਂ ਪਿਛਲੇ ਇੱਕ ਹਫ਼ਤੇ ਤੋਂ ਕਹਿ ਰਹੇ ਹਾਂ। ਬਿਲਕੁਲ ਡਾਕਟਰ ਸਾਹਿਬ, ਤੁਹਾਡਾ ਬਹੁਤ ਬਹੁਤ ਧੰਨਵਾਦ। ਸਵਤਨ ਬ੍ਰੇਕ ਵਿਊਅਰਸ, ਤੁਸੀਂ ਕਿਤੇ ਜਾਣਾ, ਮਿਲਦੇ ਆਫਟਰ ਦਿਸ ਸ਼ਾਰਟ ਬ੍ਰੇਕ। ਖਾਲਿਸਤਾਨ ਰੈਫਰੈਂਡਮ ਬਾਰੇ ਅਪਡੇਟ। ਖਾਲਿਸਤਾਨ ਦੀਆਂ ਵੋਟਾਂ 10 ਸਤੰਬਰ ਦਿਨ ਐਤਵਾਰ ਨੂੰ ਹੀ ਪੈਣਗੀਆਂ। VOTING ਸੈਂਟਰ ਦੀ ਲੋਕੇਸ਼ਨ ਚੇਂਜ ਹੋ ਚੁੱਕੀ ਹੈ। ਵੋਟਾਂ ਹੁਣ ਗੁਰੂ ਨਾਨਕ ਸਿੱਖ ਗੁਰਦੁਆਰਾ ਸਰੀ ਸਕਾਟ ਰੋਡ ਦੇ ਉੱਤੇ ਸਵੇਰੇ 9 ਵਜੇ ਤੋਂ ਲੈ ਕੇ ਸ਼ਾਮ ਦੇ 5 ਵਜੇ ਤੱਕ ਪੈਣਗੀਆਂ। ਹੋਰ ਜਾਣਕਾਰੀ ਲਈ ਸੰਪਰਕ ਕਰੋ 437 423 2669 437 423 2666। ਦਸਾਂ ਪਾਤਸ਼ਾਹੀਆਂ ਦੀ ਆਤਮਿਕ ਜੋਤ, ਧੰਨ 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 ਸ੍ਰੀ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਜੀ ਦਾ ਪਹਿਲਾ ਪ੍ਰਕਾਸ਼ ਗੁਰਪੁਰਬ ਦਿਹਾੜਾ ਚੜ੍ਹਦੀ ਕਲਾ ਨਾਲ ਮਨਾਉਂਦਿਆਂ ਹੋਇਆਂ ਟਰਾਈ ਸਟੇਟ ਦੇ ਕੇਂਦਰੀ ਅਸਥਾਨ ਗੁਰਦੁਆਰਾ ਸਾਹਿਬ ਸਿੱਖ ਕਲਚਰ ਸੁਸਾਇਟੀ ਰਿਚਮੰਡ ਹਿੱਲ ਨਿਊਯਾਰਕ ਦੀ ਸਮੁੱਚੀ ਪ੍ਰਬੰਧਕ ਕਮੇਟੀ ਵੱਲੋਂ ਸਮੁੱਚੀਆਂ ਸੰਗਤਾਂ ਦੇ ਸਹਿਯੋਗ, ਪੰਥਕ ਜਥੇਬੰਦੀਆਂ ਤੇ ਸੇਵਾ ਸੁਸਾਇਟੀਆਂ ਦੇ ਸਹਿਯੋਗ ਨਾਲ ਹਰ ਸਾਲ ਦੀ ਤਰ੍ਹਾਂ ਮਹਾਨ ਨਗਰ ਕੀਰਤਨ 10 ਸਤੰਬਰ ਦਿਨ ਐਤਵਾਰ ਨੂੰ ਦਿਨੇ 12 ਵਜੇ ਗੁਰਦੁਆਰਾ ਸਾਹਿਬ ਤੋਂ ਪ੍ਰਾਰੰਭ ਹੋਵੇਗਾ, ਜਿਸ ਦਾ ਰੂਟ ਪਿਛਲੇ ਸਾਲਾਂ ਵਾਲਾ ਹੀ ਹੋਵੇਗਾ। ਸਮੁੱਚੀਆਂ ਸੰਗਤਾਂ ਨੂੰ ਬੇਨਤੀ ਹੈ, ਤਨ ਮਨ ਧਨ ਦੁਆਰਾ ਸਮੁੱਚੀਆਂ ਸੰਗਤਾਂ ਵੱਧ ਤੋਂ ਵੱਧ ਪਰਿਵਾਰਾਂ ਸਮੇਤ ਇਸ ਨਗਰ ਕੀਰਤਨ ਵਿੱਚ ਹਾਜ਼ਰੀਆਂ ਭਰੋ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸੋ ਨਿਹਾਲ। ਸਤਿ ਸ੍ਰੀ ਅਕਾਲ। ਵਿਊਅਰਸ, ਵੈਲਕਮ ਬੈਕ ਟੂ ਪ੍ਰੋਗਰਾਮ। ਸੋ ਵਿਊਅਰਸ, ਐਂਡਵਰਡ ਸੈਕਸ਼ਨ ਵਿੱਚ ਗੱਲਬਾਤ ਕਰਨ ਜਾ ਰਹੇ ਹਾਂ ਕਿ ਹਿੰਦੂ ਧਰਮੀਆਂ ਵੱਲੋਂ ਸਕੂਲੀ ਬੱਚਿਆਂ ਦੇ ਮਨਾਂ ਵਿੱਚ ਵੀ ਘੱਟ ਗਿਣਤੀਆਂ ਪ੍ਰਤੀ ਨਫ਼ਰਤ ਦਾ ਜ਼ਰਾ ਜ਼ਹਿਰ ਹੈ ਉਹ ਭਰਿਆ ਜਾ ਰਿਹਾ ਔਰ ਸਕੂਲਾਂ ਵਿੱਚ ਸਿੱਖ ਬੱਚਿਆਂ ਤੋਂ ਵੀ ਹਵਨ ਕਰਵਾਏ ਜਾ ਰਹੇ ਨੇ ਅਤੇ ਥਾਲ ਵਿੱਚ ਜੋਤ ਜਗਾ ਕੇ ਆਰਤੀਆਂ ਵੀ ਕਰਵਾਈਆਂ ਜਾ ਰਹੀਆਂ ਨੇ। ਸੋ ਜ਼ਾਹਿਰ ਹੈ ਬੱਚਿਆਂ ਦਾ ਸਕੂਲ ਵਿੱਚ ਬ੍ਰੇਨ ਵਾਸ਼ ਕੀਤਾ ਜਾ ਰਿਹਾ ਔਰ ਇਸ ਸੰਬੰਧੀ ਸਾਡੇ ਵਿਊਅਰ ਜਿਹੜੇ ਨੇ ਲਖਵੀਰ ਸਿੰਘ ਭੂਟਾਨ ਵਾਲਿਆਂ ਨੇ ਸਾਨੂੰ ਲਿਖਿਆ ਹੈ, ਉਹਨਾਂ ਦੀ ਜਿਹੜੀ ਲਿਖਤ ਹੈ ਉਹ ਸਾਂਝੀ ਕਰਨ ਜਾ ਰਹੇ ਹਾਂ ਔਰ ਜਿਹੜੇ ਤੁਹਾਡੇ ਫੇਸਬੁੱਕ ਤੇ ਜਾਂ YouTube ਦੇ ਉੱਪਰ ਜਿਹੜੇ ਮੈਸੇਜ ਨੇ ਉਹ ਵੀ ਆਪਾਂ ਇਨ ਰਿਟਰਨ ਕਰਾਂਗੇ। ਸੋ ਅਸੀਂ ਚਾਹਾਂਗੇ ਕਿ ਤੁਸੀਂ ਇਸੇ ਤਰ੍ਹਾਂ ਬਣੇ ਰਹਿਣਾ। ਦੇਖਣ ਸੁਣ ਲਈ ਜਾਂ ਲਿਖਣ ਲਈ ਤੁਹਾਡਾ ਸਭ ਦਾ ਬਹੁਤ ਬਹੁਤ ਧੰਨਵਾਦ ਜੀ। ਡਾਕਟਰ ਸਾਹਿਬ ਕੀ ਕਹਿਣਾ ਚਾਹੋਗੇ? ਦੇਖੋ, ਕੁਝ ਕਮੈਂਟ ਅਸੀਂ ਐਂਟਰਟੇਨ ਕਰਦੇ ਹਾਂ ਜਿਹੜੇ YouTube ਤੇ ਹੁੰਦੇ ਨੇ। ਫੇਸਬੁੱਕ ਤੇ ਕਿਉਂਕਿ ਲੰਬੀ ਲਿਖਤ ਵੀ ਲਿਖੀ ਜਾ ਸਕਦੀ ਹੈ, ਕੁਝ ਜਦੋਂ ਪ੍ਰੋਗਰਾਮ ਖਤਮ ਹੁੰਦਾ ਹੈ ਉਸ ਤੋਂ ਬਾਅਦ ਆਉਂਦੇ ਨੇ। ਔਰ ਇਸੇ ਤਰ੍ਹਾਂ ਹੀ ਕੱਲ ਲਖਬੀਰ ਸਿੰਘ ਭੂਟਾਨ ਵਾਲਾ ਜਿਨ੍ਹਾਂ ਨੇ YouTube ਦੇ ਥੱਲੇ ਵੀ ਔਰ ਉਹਨਾਂ ਦਾ ਕਮੈਂਟ ਫੇਸਬੁੱਕ ਤੇ ਵੀ ਸੀ, ਕਿਉਂਕਿ ਉਹਨਾਂ ਨੇ ਰੈਲੇਵੈਂਟ ਇਸ਼ੂ ਚੁੱਕਿਆ ਹੈ, ਉਹਨੂੰ ਅਸੀਂ ਡਿਸਕਸ ਵੀ ਕਰਨਾ ਚਾਹੁੰਦੇ ਹਾਂ। ਉਹਨਾਂ ਨੇ ਫਤਿਹ ਬੁਲਾਈ ਹੈ ਤੇ ਉਹਨਾਂ ਨੇ ਕਿਹਾ
ਕਿ ਡਾਕਟਰ ਸਾਹਿਬ ਮੈਂ ਕੁਝ ਵੀਡੀਓ ਟਿਕਟੌਕ ਤੇ ਦੇਖੀਆਂ ਜਿਸ ਵਿੱਚ ਪੰਜਾਬ ਦੇ ਕਿਸੇ ਸਰਕਾਰੀ ਸਕੂਲ ਵਿੱਚ ਬੱਚਿਆਂ ਤੋਂ ਹਵਨ ਕਰਵਾਇਆ ਗਿਆ। ਜਿਸ ਦਿਨ ਦਾ ਇਹਨਾਂ ਉਹ ਰੇੜਾ ਜਿਹਾ ਚੰਦ ਤੇ ਭੇਜਿਆ, ਉਦੋਂ ਹੀ ਦੂਜੇ ਕਿਸੇ ਹੋਰ ਸਕੂਲ ਦੀ ਹੈ ਜਿਸ ਵਿੱਚ ਸਿੱਖ ਬੱਚੇ ਬੱਚੀਆਂ ਨੂੰ ਥਾਲ ਵਿੱਚ ਜੋਤ ਜਗਾ ਕੇ ਦਿੱਤੀ ਹੋਈ ਹੈ ਤੇ ਪਿੱਛੇ ਮਾਤਾ ਦੀ ਭੇਟਾ ਚੱਲਦੀ ਹੈ, ਬੱਚਿਆਂ ਕੋਲੋਂ ਆਰਤੀ ਕਰਵਾਈ ਜਾ ਰਹੀ ਹੈ। ਤੀਸਰੀ ਪੰਜਾਬ ਤੋਂ ਬਾਹਰ ਦੀ ਹੈ ਜਿਸ ਵਿੱਚ ਇੱਕ ਬੱਚੀ ਕਵਿਤਾ ਪੜ੍ਹ ਰਹੀ ਹੈ ਪੂਰੀ ਜ਼ਹਿਰ ਨਾਲ ਭਰੀ ਹੋਈ, ਜਿਵੇਂ ਹਿੰਦੂਤਵੀ ਸਲੋਗਨ ਬੋਲਦੇ ਹਨ ਮੁਸਲਮਾਨਾਂ ਖਿਲਾਫ ਕਿ ਦੇਸ਼ ਕੇ ਗੱਦਾरों को ਗੋਲੀ ਮਾਰੋ ਸਾਲੋं को ਲਾਤ ਮਾਰੋ ਤੋਂ ਭਗਾਓ। ਇਹੋ ਜਿਹੀ ਇਹ ਕੀ ਹੋ ਰਿਹਾ ਜੀ? ਬੱਚਿਆਂ ਨੂੰ ਸਕੂਲਾਂ ਵਿੱਚ ਕਿਵੇਂ ਬ੍ਰੇਨ ਵਾਸ਼ ਕੀਤਾ ਜਾ ਰਿਹਾ? ਵੀਰ ਲਖਵੀਰ ਸਿੰਘ ਜੀ, ਤੁਸੀਂ ਬਿਲਕੁਲ ਠੀਕ ਫਰਮਾਇਆ। ਇਹ ਗੱਲ ਸਿਰਫ ਸਰਕਾਰੀ ਸਕੂਲਾਂ ਜਾਂ ਉਹਨਾਂ ਦੇ ਆਰੀਆ ਸਮਾਜੀਆਂ ਜਾਂ ਸਨਾਤਨੀਆਂ ਜਾਂ ਦੂਸਰਿਆਂ ਸਕੂਲਾਂ ਤੱਕ ਨਹੀਂ ਹੈ। ਅਸੀਂ ਦੇਖਦੇ ਹਾਂ ਕਿ ਜਿੱਥੇ ਹਿੰਦੂਤਵੀ ਵਿਚਾਰਧਾਰਾ ਵਾਲੇ ਪੱਗਾਂ ਵਾਲੇ ਉਹਨਾਂ ਦੇ ਰੈਂਟਾ ਸਿੱਖ ਨੇ, ਦਿੱਲੀ ਦੇ ਇੱਕ ਸਕੂਲ ਦੇ ਵਿੱਚ ਵੀ ਇੱਕ ਬੀਬੀ ਦਾ ਕੇਸ ਸਾਹਮਣੇ ਆਇਆ ਸੀ ਟੀਚਰ ਦਾ, ਜਿਹਨੇ ਆਪਣੀ ਕਲਾਸ ਦੇ ਵਿੱਚ ਉਹ ਮੂਰਤੀਆਂ ਵੀ ਲਾਈਆਂ ਹੋਈਆਂ ਸੀ ਔਰ ਉਹਨਾਂ ਦੀ ਪੂਜਾ ਕਰਾਉਣ ਦੀ ਲਾਈਨ ਵੀ ਸੀ, ਔਰ ਸਿੱਖ ਬੱਚੇ ਪਟਕੇ ਬੰਨ੍ਹ ਕੇ ਉਹਨਾਂ ਨੂੰ ਵੰਦੇ ਮਾਤਰਮ ਔਰ ਇਸ ਕਿਸਮ ਦੀਆਂ ਆਰਤੀਆਂ ਔਰ ਭੇਟਾਵਾਂ ਔਰ ਦੂਸਰਾ ਤੀਸਰਾ ਗਾਣਾ, ਇਹ ਤਾਂ ਹੁਣ ਆਮ ਵਰਗੀ ਗੱਲ ਹੋ ਗਈ ਹੈ ਕਿਉਂਕਿ ਬਹੁਤਿਆਂ ਨੂੰ ਜਿਹੜੀ ਆ ਉਹ ਇੰਨੇ ਡੀਸੈਂਸਿਟਾਈਜ਼ ਹੋ ਗਏ ਨੇ, ਡਰੇ ਹੋਏ ਨੇ, ਉਹ ਆਵਾਜ਼ ਵੀ ਨਹੀਂ ਚੁੱਕਦੇ ਹੈ। ਔਰ ਜਿਹੜੀ ਬੱਚੀ ਦਾ ਜ਼ਿਕਰ ਕੀਤਾ ਉਹ ਵਾਕਈ ਉਹ ਮੈਨੂੰ ਵੀ ਮੈਂ ਉਹ ਦੇਖਿਆ, ਉਹ ਪੂਰਾ ਜ਼ਹਿਰ ਉਗਲ ਰਹੀ ਹੈ ਕਿ ਭਾਰਤ ਦੇ ਵੀਰ ਜਵਾਨੋ ਉੱਠੋ, ਇਹ ਜਿਹੜੇ ਨੇ ਮੁਸਲਮਾਨ ਇਹ ਜਿਹੜੇ ਨੇ ਭਾਰਤ ਮਾਤਾ ਨੂੰ ਪ੍ਰੀਤ ਕਰ ਰਹੇ ਨੇ। ਔਰ ਉਹ ਆਪਣੀ ਉਸ ਨਜ਼ਮ ਦੇ ਵਿੱਚ ਉਹੀ ਨਾਰਾ, ਜਦੋਂ ਕਿ ਸ਼ਾਹੀਨ ਬਾਗ ਦੇ ਵਿੱਚ ਪ੍ਰੋਟੈਸਟ ਚੱਲ ਰਿਹਾ ਸੀ ਜਿਹੜਾ CAA ਦੇ ਖਿਲਾਫ, ਔਰ ਅਨੁਰਾਗ ਠਾਕੁਰ ਕੇ ਕੌਣ ਹੈ ਉਹਦਾ ਮਿਨਿਸਟਰ, ਹੁਣ ਵੀ ਕਲਚਰਲ ਮਿਨਿਸਟਰ ਹੈ, ਉਹਨੇ ਵੀ ਇੱਕ ਲੀਡ ਕੀਤਾ ਹਿੰਦੂਤਵੀਆਂ ਦਾ ਜਲੂਸ ਜਿਹਦੇ 'ਚ ਉਹ ਨਾਰਾ ਲਾ ਰਿਹਾ ਸੀ ਕਿ ਦੇਸ਼ ਕੇ ਗੱਦਾरों को ਗੋਲੀ ਮਾਰੋ ਸਾਲੋं को। ਹੁਣ ਇਹ ਜ਼ਾਹਰ ਹੈ ਕਿ ਵੀ ਕਿਉਂ ਉਹ ਬੱਚੀ ਜਿਹੜੀ ਹੈ ਉਹ ਮਾਰਨਿੰਗ ਪ੍ਰੇਅਰ ਹੈ ਜਾਂ ਉਹਨਾਂ ਦਾ ਕੋਈ ਐਨੂਅਲ ਫੰਕਸ਼ਨ ਚੱਲ ਰਿਹਾ, ਕੋਈ ਕਰਾਊਡ ਨਜ਼ਰ ਨਹੀਂ ਆ ਰਹੀ, ਸਪੀਕਰ ਤੇ ਉਹ ਪੜ੍ਹ ਰਹੀ ਹੈ ਔਰ ਉਹ ਉਹਨੂੰ ਕਹਿ ਰਹੀ ਹੈ ਕਿ ਉੱਠੋ ਔਰ ਇਹਨਾਂ ਦਾ ਅੰਤ ਕਰੋ। ਸੋ ਜ਼ਾਹਰ ਹੈ ਕਿ ਵੀ ਜੇ ਇਸ ਵੇਲੇ ਜਿਹੜੇ ਦੁਨੀਆ ਦੇ ਵਿੱਚ ਗਰੁੱਪ ਜੈਨੋਸਾਈਡ ਨੂੰ ਮੋਨੀਟਰ ਕਰਦੇ ਨੇ, ਉਹ ਫਿਕਰਮੰਦ ਨੇ ਵੀ ਭਾਰਤ ਦੇ ਵਿੱਚ ਆਲਰੇਡੀ ਘੱਟ ਗਿਣਤੀਆਂ, ਖਾਸ ਤੌਰ ਤੇ ਮੁਸਲਮਾਨਾਂ ਔਰ ਈਸਾਈਆਂ ਦਾ ਤਾਂ ਜੋ ਮਨੀਪੁਰ 'ਚ ਹੋ ਰਿਹਾ ਐਵੇਂ ਨਹੀਂ। UN ਦੀ ਐਕਸਪਰਟ ਕਮੇਟੀ ਨੇ, ਹਿਊਮਨ ਰਾਈਟ ਕਾਉਂਸਲ ਦੀ ਨੇ ਅੱਜ ਰਿਪੋਰਟ ਜਾਰੀ ਕੀਤੀ ਕਿ ਭਾਈ ਐਕਸਟਰਾ ਜੁਡੀਸ਼ੀਅਲ ਕਿਲਿੰਗ ਔਰ ਸੈਕਸ਼ੂਅਲ ਅਬਿਊਜ਼ ਔਰ ਡਿਸਪਲੇਸਮੈਂਟ ਔਰ ਵਾਇਲੈਂਸ ਹਰ ਲੈਵਲ ਤੇ ਚੱਲ ਰਹੀ ਹੈ ਔਰ ਐਥਨਿਕ ਕਲੀਨਜ਼ਿੰਗ ਹੀ ਹੋ ਰਹੀ ਹੈ ਈਸਾਈਆਂ ਦੀ, ਕਿਉਂਕਿ ਉਹਨਾਂ ਦੇ ਕੁੱਕੀ ਟਰਾਈਬ ਦੇ ਉੱਤੇ ਹੀ ਇਹ ਸਾਰਾ ਚੱਲ ਰਿਹਾ। ਇਹੀ ਕੁਝ ਕਸ਼ਮੀਰ 'ਚ ਮੁਸਲਮਾਨਾਂ ਦੇ ਨਾਲ ਚੱਲ ਰਿਹਾ, ਪੰਜਾਬ 'ਚ ਕਿਸ ਅੰਦਾਜ਼ ਦੇ ਵਿੱਚ ਚੱਲ ਰਿਹਾ ਉਹ ਸਾਡੇ ਸਾਹਮਣੇ ਹੈ। ਡਰੱਗਸ ਕਿਸ ਲੈਵਲ ਤੇ ਪੰਜਾਬ 'ਚ ਲਿਆ ਕੇ ਔਰ ਕਿਸ ਕਿਸਮ ਦੀਆਂ ਜਿਹੜੀਆਂ ਨੇ ਹੋਰ ਗੈਂਗਸਟਰਸ ਔਰ ਦੂਸਰਾ ਤੀਸਰਾ ਔਰ ਲਾਰੈਂਸ ਬਿਸ਼ਨੋਈ ਔਰ ਦੂਜੇ, ਔਰ ਇਹ ਜਿਹੜੇ ਇੱਕ ਸੱਜਣ ਅੱਜ ਸ਼ਾਇਦ ਪਹਿਲੀ ਵਾਰ ਆਏ ਨੇ ਔਰ ਉਹਨਾਂ ਨੇ ਇਸ ਦੇ ਉੱਤੇ ਬਾਰ-ਬਾਰ ਕਿ ਜੀ ਬਈਆਂ ਨੂੰ ਤੁਸੀਂ ਨੌਕਰ ਰੱਖਿਆ, ਫਲਾਣਾ ਰੱਖਿਆ। ਬਈਆ ਜਿਹੜਾ ਵਿਚਾਰਾ ਆਉਂਦਾ ਗਰੀਬੀ ਦਾ ਮਾਰਿਆ, ਉਹ ਪੰਜਾਬ ਨੂੰ ਇਵੇਂ ਹੀ ਸਮਝਦਾ ਜਿਹੜੇ ਪੰਜਾਬ ਵਾਲੇ ਜਦੋਂ ਕੈਨੇਡਾ ਅਮਰੀਕਾ ਆਉਂਦੇ ਨੇ, ਜਾਣ ਲੱਗੇ ਉਹਨੂੰ ਹੁੰਦਾ ਕਿ ਵੀ ਇੱਕ ਪਾਸੇ ਮਨਰੇਗਾ ਸਕੀਮ ਦੇ ਥੱਲੇ ਉਹ ਪੈਸੇ ਵੀ ਲੈ ਰਿਹਾ ਹੁੰਦਾ, ਪੰਜਾਬ 'ਚ ਕੰਮ ਕਰਕੇ ਘੱਟੋ ਘੱਟ ਜਾ ਕੇ ਆਪਣੇ ਖੇਤਾਂ 'ਚ ਕੰਮ ਕਰਦਾ ਹੈ ਔਰ ਉਹ ਸਾਰਿਆਂ ਨੂੰ, ਔਰ ਪੰਜਾਬ ਦੇ ਜਿਹੜੇ ਸਮਝਦੇ ਨੇ ਕਲਚਰ ਨੂੰ ਕਿ ਉਹਨਾਂ ਨੂੰ ਜਿਹੜੇ ਕੰਮ ਲੈਣ ਵਾਲੇ ਨੇ ਆਪਣੇ ਬੱਚਿਆਂ ਦੀ ਤਰ੍ਹਾਂ ਰੱਖਦੇ ਨੇ, ਕੋਈ ਤੋਂ ਫਰਕਾ ਨਹੀਂ ਹੁੰਦਾ। ਹਾਲਾਂਕਿ ਕ੍ਰਾਈਮ ਦੇ ਲੈਵਲ ਦੇ ਉੱਤੇ ਉਹਨਾਂ 'ਚੋਂ ਹੀ ਕ੍ਰਿਮੀਨਲ ਵੀ ਨੇ, ਅਸੀਂ ਇਹ ਨਹੀਂ ਕਹਿੰਦੇ ਵੀ ਸਾਰੇ ਕ੍ਰਿਮੀਨਲ ਨੇ, ਲੇਕਿਨ ਇਹਦੇ 'ਚ ਕੋਈ ਸ਼ੱਕ ਨਹੀਂ ਹੈ ਕਿ ਲੇਟਲੀ ਜੋ ਤੁਸੀਂ ਕ੍ਰਾਈਮ ਦੇਖੋਗੇ ਔਰ ਇੱਕ ਪਾਰਟ ਜਿਹੜਾ ਪੰਜਾਬ 'ਚੋਂ ਬੜੀ ਤੇਜ਼ੀ ਨਾਲ ਬੱਚੇ ਗਾਇਬ ਹੋ ਰਹੇ ਨੇ ਰੋਜ਼ਾਨਾ ਸੋਸ਼ਲ ਮੀਡੀਆ ਤੇ ਹੁੰਦਾ, ਇਹ ਸਾਰੇ ਜਿਹੜੇ ਨੇ ਇਹ ਵੀ ਇਸ ਕਿਸਮ ਦਾ ਜਿਹੜਾ ਉਸ ਦੇ ਨਾਲ ਜੁੜੇ ਹੋਏ ਨੇ। ਅਸੀਂ ਕਦੇ ਵੀ ਸਾਰੀ ਕਮਿਊਨਿਟੀ ਨੂੰ ਨੈਗੇਟ, ਅਸੀਂ ਵਿਚਾਰਧਾਰਾ ਦੀ ਗੱਲ ਹੈ, ਤੁਸੀਂ ਸਾਨੂੰ ਇਹ ਕਿਹੜਾ ਤਾਨਾ ਦੇ ਰਹੇ ਹੋ ਜੀ ਕਿ ਤੁਸੀਂ ਬਈਆਂ ਦੇ ਨਾਲ ਜਾਂ ਦੂਜੇ ਕੀ ਕਰਦੇ ਹੋ? ਜਦੋਂ ਕਿਸੇ ਥਾਂ ਦੇ ਉੱਤੇ ਕੋਈ ਆਉਂਦਾ ਅਸੀਂ ਇਹ ਸਮਝਦੇ ਹਾਂ ਕਿ ਵੀ ਹਾਂ ਸਾਡਾ ਇਹ ਕੰਸਰਨ ਜ਼ਰੂਰ ਹੈ ਕਿ ਭਾਈ ਇਹ ਜਿਹੜਾ ਹੈ ਉਹਨਾਂ ਨੂੰ ਕੰਮ ਕਰਨ ਦਾ ਹੱਕ ਹੈ। ਜਿਵੇਂ ਇੱਥੇ ਇੱਕ ਸਿਸਟਮ ਹੁੰਦਾ, ਇਹ ਨਹੀਂ ਹੈ ਕਿ ਵੀ ਤੁਸੀਂ ਉੱਥੋਂ ਵੀ ਪੈਨਸ਼ਨ ਲੈ ਰਹੇ ਹੋ, ਇੱਥੇ ਵੀ ਵੋਟ ਪਾ ਰਹੇ ਹੋ, ਉੱਥੇ ਵੀ ਵੋਟ ਪਾ ਰਹੇ ਹੋ, ਔਰ ਉਹਨਾਂ ਇਲੀਗਲ ਸਲਮਸ ਨੂੰ ਜਸਟੀਫਾਈ ਕਰਕੇ ਪੰਜਾਬ 'ਚ
ਸਿੱਖ ਇਸੇ ਤਰ੍ਹਾਂ ਕਹਿੰਦੇ ਨੇ ਕਿ ਹਾਂਜੀ ਅੱਜ ਮੈਂ ਬਾਜ਼ੀ ਲੈ ਗਿਆ, ਪਹਿਲਾ ਕਮੈਂਟ ਮੇਰਾ, ਬੜੀ ਗੱਲ ਹੈ। ਸੋ ਨਾਈਸ। ਐਂਡ ਹਰਦੀਪ ਸਿੰਘ ਜੀ ਵੀ ਫਤਿਹ ਬੁਲਾਉਂਦੇ ਨੇ। ਔਰ ਜ਼ੁਬੈਰ ਜੀ ਪੁੱਛਦੇ ਆ ਕਿ प्लीज डॉक्टर साहब से समथिंग अबाउट 1965 जंग बिटवीन इंडिया एंड पाकिस्तान जो 5 सितंबर को शुरू हुई और 17 दिन जारी रही। इंडिया ने सोचा था कि लाहौर के आई थिंक जिमखाने में जाकर जश्न मनाया जाएगा। और खालसा राज वाहिगुरू मेहर करना सारिਆਂ ਤੇ। और इसी तरह मैसेज आएगा साढ़े को काफ़ी सारे जुबेरा ਦੇ मैसेज ने, उन्होंने बहुत बहुत शुक्रिया। और सुखदेव सिंह जी भी कहते डॉक्टर साहब, डॉक्टर अमरजीत सिंह जी ते नीलम कौर जी, वाहिगुरू जी का खालसा वाहिगुरू जी की फतेह। एंड खालसा जिंदाबाद। बलजीत फरैद जी भी फतेह बुलाते हैं। एंड अमरजीत ਜਿਹੜੇ सैनी ने भी फतेह बुलाते हैं। और गुरमेल सिंह जी एवरीडे आते हैं और उन्होंने सेम मैसेज होंगे ने, उन्होंने बहुत बहुत शुक्रिया। एंड इसी तरह निहंग सिंह जी भी ने। और इसी तरह फिर मैसेज है इफ्तार कांगो जी भी कहते हैं अल भारत स्पाइसी भारत यूज्ड एक्सपोर्ट ए लॉट ऑफ स्पाइसिस इन ओल्ड डेज सो अरबिक नेम्ड इट भारत, इन्होंने किया। और इसी तरह मेरे ख्याल जुबेर ਫੌਕਸਟ੍ਰॉਟ ਸੱਜਣ ਜਿਹੜੇ ਨੇ ਹਨੂਮਾਨਗੜ੍ਹ ਚ ਰਹਿੰਦੇ ਨੇ ਰਾਜਸਥਾਨ ਚ, ਹਾਂਜੀ, ਤੇ ਉਹਨਾਂ ਨੇ ਕਿਹਾ ਜੀ ਤੁਸੀਂ ਮੇਰੇ ਜ਼ਿਲ੍ਹੇ ਨੂੰ ਕਿਉਂ ਸ਼ਾਮਲ ਕਰ ਰਹੇ ਹੋ ਖਾਲਿਸਤਾਨ ਚ, ਇੱਥੇ ਤਾਂ 10% ਵੀ ਨਹੀਂ ਰਹਿੰਦੇ। ਫੌਕਸਟ੍ਰॉट ਜੀ ਇਹ ਤੁਹਾਡਾ ਆਈਡੀ ਹੈ ਆਪਣੇ, ਤੁਸੀਂ ਪੜ੍ਹ ਕੇ ਦੇਖਣਾ ਕਿ ਬੀਕਾਨੇਰ ਦੇ ਰਾਜੇ ਨੇ ਜਦੋਂ ਪਾਕਿਸਤਾਨ 47 ਚ ਹੋਇਆ ਤਾਂ ਉਹਨੇ ਕਿਹਾ ਸੀ ਵੀ ਜਿੱਧਰ ਫਿਰੋਜ਼ਪੁਰ ਜਾਏਗਾ, ਕਿਉਂਕਿ ਹੈਡਵਰਕਸ ਉੱਥੇ ਸੀ, ਜੇ ਪਾਕਿਸਤਾਨ ਚ ਜਾਂਦਾ ਜਿਵੇਂ ਸ਼ੁਰੂ ਚ ਭੇਜਿਆ ਸੀ ਤੇ ਅਸੀਂ ਵੀ ਉੱਥੇ ਹੀ ਜਾਵਾਂਗੇ, ਸਾਨੂੰ ਤੁਹਾਨੂੰ ਜ਼ਬਰਦਸਤੀ ਸ਼ਾਮਲ ਕਰਨ ਦੀ ਲੋੜ ਨਹੀਂ। ਹਾਲਾਂਕਿ ਤੁਸੀਂ 10% ਵਾਲਾ ਤੁਹਾਡਾ ਪੋਪੂਲੇਸ਼ਨ ਗੱਲ ਠੀਕ ਨਹੀਂ ਹੈ, ਤੁਸੀਂ ਹੀ ਚਾਹੋਗੇ ਉਹ ਹਨੂਮਾਨਗੜ੍ਹ ਹੋਏ, ਗੰਗਾਨਗਰ ਹੋਏ ਜਾਂ ਇਹ ਲਖਪਤ ਤੱਕ ਦੀ ਜਿਹੜੀ ਲਾਈਨ ਹੈ, ਕਿਉਂਕਿ ਇਹ ਸਾਂਝਾਂ ਨਵੀਆਂ ਨਹੀਂ ਨੇ, ਪੁਰਾਣੀਆਂ ਵੀ ਨੇ, ਇਤਿਹਾਸਕ ਵੀ ਨੇ। ਔਰ ਮੈਂ ਨਿੱਜੀ ਤੌਰ ਦੇ ਉੱਤੇ ਰਾਜਸਥਾਨ ਦੇ ਲੋਕਾਂ ਨੂੰ ਜਿਹੜਾ ਉਹ ਨਿਹਾਇਤ ਭਲੇ ਸ਼ਰੀਫ ਔਰ ਜਿਹੜੇ ਸਚਿਆਰੇ ਕਿਸਮ ਦੇ ਲੋਕ ਸਮਝਦਾ। ਇਹ ਵੱਖਰੀ ਗੱਲ ਹੈ ਕਿ ਭਾਈ ਇਹ ਜਿਹੜਾ ਹਿੰਦੂਤਵਾ ਦਾ ਪੋਇਜ਼ਨ ਹੈ ਉਹ ਟਾਈਮ ਟੂ ਟਾਈਮ ਉੱਥੇ ਖਰਾਬੀ ਕਰਦਾ ਹੈ। ਸੋ ਸਾਡੇ ਲਈ ਵੀ ਜਦੋਂ 18ਵੀਂ ਸਦੀ ਸਿੱਖ ਸਟਰਗਲ ਕਰਦੇ ਸੀ, ਉਹ ਬੀਕਾਨੇਰ ਹੋਏ ਜਿੱਥੋਂ ਭਾਈ ਸੁੱਖਾ ਸਿੰਘ ਮਹਿਤਾਬ ਸਿੰਘ ਆਏ, ਭਰਤਗੜ੍ਹ ਜਿਹੜਾ ਭਰਤਪੁਰ ਸ਼ਾਇਦ ਪਤਾ ਨਹੀਂ ਹੁਣ ਕਿਹੜੇ ਸੂਬੇ 'ਚ ਹੈ, ਇਹ ਸੇਫ ਪਨਾਹਗਾਹ ਸੀ ਕਿਉਂਕਿ ਬਹੁਤ ਕੁਛ ਜਿਹੜਾ ਹੈ ਤੁਹਾਡੇ ਰਾਜਪੂਤਾਨੇ ਦੇ ਸਾਰੇ ਕਲਚਰ ਦੇ ਨਾਲ ਵੀ ਜਿਹੜਾ ਸਾਡੇ ਕਲਚਰ ਦੀਆਂ ਸਾਂਝਾਂ ਨੇ। ਸੋ ਅਸੀਂ ਕੋਈ ਨਫ਼ਰਤ ਦੀ ਗੱਲ ਨਹੀਂ ਕਰਦੇ, ਅਸੀਂ ਸਮਝਦੇ ਹਾਂ ਕਿ ਖਾਲਿਸਤਾਨ ਇੱਕ ਉਹ ਆਈਡੀਅਲ ਸਟੇਟ ਹੋਏਗੀ ਜਿਸ ਨੂੰ ਇੱਕ ਰੋਲ ਮਾਡਲ ਦੇ ਤੌਰ ਤੇ ਦੇਖਿਆ ਜਾਏਗਾ ਔਰ ਦੂਸਰੇ ਚਾਹਣਗੇ। ਜਿਵੇਂ ਕਿਸਾਨ ਮੂਵਮੈਂਟ ਚੱਲੀ ਵੈਸਟਰਨ ਯੂਪੀ ਹਰਿਆਣੇ ਦੇ ਜਾਟ ਜਿਨ੍ਹਾਂ ਨੂੰ ਸਿੱਖਾਂ ਨੂੰ ਆਤੰਕਵਾਦੀ ਅਲਗਾਵਵਾਦੀ ਕਹਿ ਕੇ ਕਿੰਨੀਆਂ ਨਫ਼ਰਤਾਂ ਫੈਲਾਈਆਂ ਹੋਈਆਂ ਸੀ, ਉਹਨਾਂ ਨੇ ਕਿਹਾ ਕਿ ਅਗਰ ਯਹੀ ਖਾਲਿਸਤਾਨ ਹੈ ਤਾਂ ਹਮ ਵੀ ਖਾਲਿਸਤਾਨ ਨਹੀਂ। ਬਿਲਕੁਲ। ਸੋ ਤੁਹਾਡਾ ਸ਼ੁਕਰੀਆ, ਤੁਸੀਂ ਆ ਰਹੇ ਹੋ, ਪਰ ਕੁਝ ਚੀਜ਼ਾਂ ਤੁਸੀਂ ਜਿਹੜੀਆਂ ਨੇ ਉਹ ਗਲਤ ਪਰਸੈਪਸ਼ਨ ਬਣਾਈ ਹੋਈ ਜੀ। ਜਗਸੀਰ ਸਿੰਘ ਸਿੱਧੂ ਜੀ ਫਤਿਹ ਬੁਲਾਣੇ ਔਰ ਕਹਿੰਦੇ ਲਾਈਵ ਪ੍ਰੋਗਰਾਮ ਨੂੰ WhatsApp ਗਰੁੱਪਾਂ ਤੇ ਸ਼ੇਅਰ ਕਰਤਾ ਹੈ। ਸੋ ਨਾਈਸ। ਔਰ ਖਾਲਸਾ ਜ਼ਿੰਦਾਬਾਦ ਕਹਿੰਦੇ ਨੇ। ਜਸਵੀਰ ਬਰਾੜ ਜੀ ਵੀ ਹਮੇਸ਼ਾ ਇਸ ਤਰ੍ਹਾਂ ਕਹਿੰਦੇ ਖਾਲਸਾ ਜ਼ਿੰਦਾਬਾਦ। ਐਂਡ ਇਸੇ ਤਰ੍ਹਾਂ ਮੈਸੇਜ ਆਏਗਾ ਸਾਡੇ ਕੋਲ ਨਰਿੰਦਰਾ ਪੈਨੋਗੋਰਾ ਦਾ, ਇਹ ਕਹਿੰਦੇ ਨੇ ਕਿ ਡਾਕਟਰ ਸਾਹਿਬ ਜੀ ਗੁੱਡ ਇਨਫੋਰਮੇਸ਼ਨ ਐਂਡ ਐਕਸਲੈਂਟ explanation. I think G20 representatives must be confused that they are in Bharat or India. Punjab Hal Khalistan. So let's join referendum voting on September 10th. और इसी तरह मैसेज आएगा साडे कोल मनजीत सिंह मठारू जी भी फतेह बुलाते हैं और कहते हैं एनमी ऑफ खालसा डेफिनेटली विल लूज अगेंस्ट गुरु नानक खालसा राज खालसा जिंदाबाद जिंदाबाद। एंड इसी तरह मैसेज आएगा साडे कोल कश्मीर सिंह जी फतेह बुलाते हैं एंड जसकीरत सिंह जी कहते हैं वाहिगुरू जी का खालसा वाहिगुरू जी की फतेह। एंड सिखां नूं सिर्फ गद्दारां तो बचण दी लोड़ है, जिवें डॉक्टर साहब रेंटे सिखां दा जिक्र करते हैं जो विच वड़ के जड़ां वड़दे हैं। वाहिगुरू जी तुहाडी सब दी चढ़दी कला करन। बहुत शुक्रिया। सो ऑल अबाउट ट्रूथ एंड सिखिज्म सानू फतेह बुलाते हैं। अवतार सिंह जी भी कहते राज बिना ना धर्म चले हैं, धर्म बिना सब दले मले हैं, इको हाल है अपना घर खालिस्तान नहीं तो इन्हां बहुत बुरा हाल करना। सो इसी तरह मैसेज काला सिंह जी भी फतेह बुलाते हैं और SKM जी कहते डॉक्टर साहब सत श्री अकाल, एक बेनती है कि स्क्रीन ते मोदी भंड जां किसी होर मनहूस की फोटो ना लाया करो, अखां खुलदे दर्शन हो जाते ते दिन बड़ा
ਭੈੜਾ ਨਹੀਂ ਚੰਗਾ ਨਹੀਂ ਅਸਲ ਨਿਕਲਦਾ। 'ਚ ਇਹਨੂੰ ਜਿਹਨੂੰ ਅਸੀਂ ਥੰਬਨੇਲ ਕਹਿੰਦੇ ਆ, ਇਹ ਮੋਸਟਲੀ ਉਹਦੇ ਤੇ ਹੀ ਹੁੰਦਾ ਜਿਹੜੇ ਟੌਪਿਕ ਅਸੀਂ ਡਿਸਕਸ ਕਰ ਰਹੇ ਹੁੰਦੇ ਆ। ਅੱਛਾ ਤੇ ਹੁਣ ਜਿਵੇਂ ਅੱਜ ਦੇ ਪ੍ਰੋਗਰਾਮ 'ਚ ਇੰਡੀਆ ਵਰਸਸ ਭਾਰਤ, ਗੁਜਰਾਤੀ ਚੋਰ, ਦੂਜੇ ਤੀਜੇ, ਸੋ ਉਹਦੇ 'ਚ ਪਿਕਚਰ ਮੋਸਟਲੀ ਫਿਰ ਉਹੀ ਸਾਡੀ ਟੈਕਨੀਕਲ ਟੀਮ ਪਿਕ ਕਰਦੀ ਹੈ ਜਿਹੜੇ ਟੌਪਿਕਸ ਹੁੰਦੇ ਨੇ। ਵੈਸੇ ਤੁਹਾਡੀ ਗੱਲ ਗਲਤ ਨਹੀਂ ਹੈ, ਮੈਨੂੰ ਵੀ ਦੇਖ ਕੇ ਐਵੇਂ ਹੀ ਲੱਗਦਾ ਹੈ, ਪਰ ਕਈ ਵਾਰ ਉਹ ਰਿਫਲੈਕਟ ਵੀ ਕਰ ਰਿਹਾ ਹੁੰਦਾ ਵੀ ਟੌਪਿਕ 'ਚ ਅਸੀਂ ਡਿਸਕਸ ਕੀ ਕਰ ਰਹੇ ਹਾਂ। ਔਰ ਮੈਂ ਤੁਹਾਡੇ ਤੋਂ ਹੁਣ ਮਾਈਕ ਲੈਂਦਾ। ਅੱਛਾ ਸਾਡੇ ਇੱਕ ਸੱਜਣ ਰੇਸ਼ਮ ਬੋਇਲ ਵੀ ਪਹਿਲੀ ਵਾਰ ਆਏ ਨੇ, ਕਹਿੰਦੇ ਨੇ ਫੇਕ ਸ਼ੋ। ਬਹੁਤ ਸੱਚੀ ਗੱਲ ਹੈ ਜੀ, ਤੁਸੀਂ ਸਾਨੂੰ ਸੱਚਾ ਸ਼ੋ ਭੇਜ ਦਿਓ, ਅਸੀਂ ਤੁਹਾਡਾ ਸੱਚ ਦਿਖਾ ਦਿੰਨੇ। ਤੇ ਉਹ ਉਹਦੇ ਚ ਜਸਬੀਰ ਸਿੰਘ ਹੋਰਾਂ ਨੇ ਕਿਹਾ, ਰੇਸ਼ਮ ਬੋਇਲ ਯੂ ਫੇਕ ਇੰਡੀਅਨ ਆਕੂਪਾਈਡ। ਅਸੀਂ ਸਮਝਦੇ ਹਾਂ ਕਿ ਵੀ ਇਸ ਕਿਸਮ ਦੇ ਵੀਰ ਵੀ ਜਦੋਂ ਆਉਂਦੇ ਨੇ ਤਾਂ ਸਾਨੂੰ ਲੱਗਦਾ ਵੀ ਅਸੀਂ ਜੋ ਕੰਮ ਕਰ ਰਹੇ ਹਾਂ ਉਸ ਦਾ ਅਸਰ ਹੋ ਰਿਹਾ ਹੈ। ਦਵਿੰਦਰ ਸੰਧੂ, ਸੋਹਣ ਸਿੰਘ ਮਾਇਲ, ਐਮ ਜਾਵੇਦ ਬਾਬਰ, ਗੁਰਸਿੱਖ ਢਿੱਲੋਂ, ਟੋਨੀ ਢੀਂਡਸਾ, ਇਹਨਾਂ ਸਾਰਿਆਂ ਨੇ ਫਤਿਹ ਬੁਲਾਈ ਹੈ। ਟੋਨੀ ਢੀਂਡਸਾ ਕਹਿੰਦੇ ਨੇ ਕਿ ਇਹ ਉਹਨਾਂ ਨੇ ਕਿਹਾ ਕਿ ਜੀ ਜਿਹੜਾ ਨਾਟੋ ਦੇ ਨੇ ਸੱਜਣ, ਉਹਨਾਂ ਨੇ ਭਾਰਤ ਨੂੰ 10 ਹਿੱਸਿਆਂ 'ਚ ਵੰਡਿਆ। ਔਰ ਜ਼ਾਹਰ ਹੈ ਕਿ ਵੀ ਅਸੀਂ ਤਾਂ ਕਹਿੰਦੇ ਵੀ ਚਲੋ 10 15 ਜਿੰਨੇ 'ਚ ਵੀ ਹੋਣਾ ਟੁਕੜੇ ਟੁਕੜੇ ਹੋਣਾ, ਇਹ ਦੂਸਰਿਆਂ ਨੂੰ ਟੁਕੜੇ ਟੁਕੜੇ ਗੈਂਗ ਕਹਿੰਦੇ ਨੇ, ਆਪ ਉਸ ਪਾਸੇ ਜਾ ਰਹੇ ਨੇ। ਕਮਲ ਸਿੰਘ ਕਹਿੰਦੇ ਨੇ ਕਈ ਵੱਡੇ ਤੇ ਪੁਰਾਣੇ ਕਾਂਗਰਸੀ ਆਗੂ ਅੰਦਰ ਖਾਤੇ ਕਹਿੰਦੇ ਹਨ ਤੇ ਸਾਰੇ ਡਰੇ ਹੋਏ ਹਨ ਕਿ 22 ਸਤੰਬਰ ਤੋਂ ਬਾਅਦ ਹੀ ਕੋਈ ਨੀਤੀ ਬਣਾਵਾਂਗੇ, ਕੀ ਪਤਾ ਮੋਦੀ ਨੇ ਕੀ ਕਰ ਦੇਣਾ ਖਾਸ ਇਜਲਾਸ ਵਿੱਚ। ਹੁਣ ਕੋਈ ਕਾਨੂੰਨ ਜਾਂ ਸੰਵਿਧਾਨ ਦੀ ਗੱਲ ਤਾਂ ਰਹਿ ਨਹੀਂ ਗਈ। ਦੂਜੇ ਪਾਸੇ ਪ੍ਰੈਜ਼ੀਡੈਂਟ ਆਫ ਭਾਰਤ ਲਿਖ ਕੇ ਜਾਂ ਹੋਰ ਇਸ ਤਰ੍ਹਾਂ ਦੀਆਂ ਗੱਲਾਂ ਨਾਲ ਜਿਨ੍ਹਾਂ ਮੁੱਦਿਆਂ ਤੇ ਬਰਤਾਂਤ ਮੋਦੀ ਖਿਲਾਫ ਬਣਿਆ ਸੀ ਉਹ ਜ਼ਰੂਰ ਕੁਰਾਏ ਪੈਣ ਲੱਗ ਪਿਆ। ਉਹ ਬਿਲਕੁਲ ਇਹਦੇ 'ਚ ਕੋਈ ਦੋਰਾਵਾ ਨਹੀਂ ਹੈ। ਇਹਨੂੰ ਹੀ ਕਹਿੰਦੇ ਨੇ ਕਿ ਭਾਈ ਜਦੋਂ ਤੁਸੀਂ ਧਿਆਨ ਕਿਸੇ ਦਾ ਕਰਨਾ ਹੈ ਕਿ ਵੀ ਬੈਲੂਨ ਤੁਸੀਂ ਛੱਡ ਰਹੇ ਹੋ ਤੇ ਵਿੰਡ ਕਿਸੇ ਹੋਰ ਪਾਸੇ ਦੀ ਹੈ। ਔਰ ਸੋਹਣ ਸਿੰਘ ਮਾਲ ਨੇ ਉਹਨੂੰ ਫੇਕ ਵਾਲੇ ਨੂੰ ਕਿਹਾ ਕਿ ਜੇ ਫੇਕ ਹੈ ਤਾਂ ਤੂੰ ਕੀ ਲੈਣ ਆਇਆ ਇੱਥੇ। ਜਸਬੀਰ ਸਿੰਘ, ਇੰਡੀਆ ਆਊਟ ਆਫ ਕਸ਼ਮੀਰ ਐਂਡ ਖਾਲਿਸਤਾਨ, ਰਾਈਟ ਟੂ ਸੈਲਫ ਡਿਟਰਮੀਨੇਸ਼ਨ ਅੰਡਰ UN ਲਾਜ਼, ਤੁਸੀਂ ਬਿਲਕੁਲ ਠੀਕ ਫਰਮਾਇਆ। ਰਾਜਵਿੰਦਰ ਸਿੰਘ ਕਹਿੰਦੇ ਨੇ ਡਾਕਟਰ ਸਾਹਿਬ ਡੋਂਟ ਸਟ੍ਰੈਸ ਟੂ ਮਚ, no Sikh in these cases, the terrorist Indian state will fabricate all those names to be Sikhs। ਬਿਲਕੁਲ ਉਹ ਤਾਂ ਲੰਬੇ ਵਕਤ ਤੋਂ ਕਰ ਰਹੇ ਨੇ। ਬਹੁਤ ਸ਼ੁਕਰੀਆ ਰਾਜਵਿੰਦਰ ਸਿੰਘ ਜੀ। ਪਰਦੇਸੀ ਜੀਵਾਤਮਾ, ਉਹਨਾਂ ਨੇ ਸਾਰੇ ਖਾਲਿਸਤਾਨੀਆਂ ਨੂੰ ਫਤਿਹ ਬੁਲਾਈ ਹੈ। ਉਹਨਾਂ ਕਿਹਾ ਜੀ ਬਹੁਤਾ ਚਿਰ ਗੁਲਾਮ ਨਹੀਂ ਰਹਿਣਾ। ਔਰ ਫਿਰ ਜਸਬੀਰ ਸਿੰਘ ਔਰ ਪ੍ਰਭਦਿਆਲ ਸਿੰਘ, ਰਾਜਵਿੰਦਰ ਸਿੰਘ, ਦੀਪ ਸਿੰਘ ਸਭ ਨੇ ਫਤਿਹ ਬੁਲਾਈ ਹੈ। ਸਭ ਦਾ ਬਹੁਤ ਬਹੁਤ ਸ਼ੁਕਰੀਆ ਡਾਕਟਰ ਸਾਹਿਬ, ਤੁਹਾਡਾ ਬਹੁਤ ਬਹੁਤ ਸ਼ੁਕਰੀਆ। ਸੋ ਇੱਥੇ ਆਪਣੇ ਵਿਊਅਰਸ ਕੋਲ ਨੇ ਇਜਾਜ਼ਤ। ਵਿਊਅਰਸ, ਸਾਡੇ ਪ੍ਰੋਗਰਾਮ ਦਾ ਸਮਾਂ ਇੱਥੇ ਮੁੱਕਦਾ ਹੈ। ਤੁਸੀਂ ਆਪਣਾ ਰਾਏ ਤੇ ਸੁਝਾਅ ਸਾਨੂੰ ਭੇਜਣਾ ਭੁੱਲਣਾ ਸਾਡੇ ਇਸ ਪਤੇ ਤੇ SOS@tv84.tv ਤੇ ਅਸੀਂ ਆਪਣਾ ਪ੍ਰੋਗਰਾਮ ਲਾ ਕੇ ਫਿਰ ਦੁਬਾਰਾ ਤੁਹਾਡੇ ਸਾਹਮਣੇ ਹੋਵਾਂਗੇ। ਤਦ ਤੱਕ ਲਈ ਮੈਨੂੰ ਤੇ ਆਪਣਾ ਸੁਣਾ ਗਿਆ ਤੋਂ ਦੇਖਦੇ ਰਹੋ TV84। ਬੁਲਾ ਦਿਓ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਰੱਬ ਰਾਖਾ।